ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਜਿਹੜਾ ਵਿਸ਼ੇਸ਼ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜਿਹੜਾ ਹੈ ਉਹ ਲੈ ਕੇ ਹਾਜ਼ਰ ਹੁੰਦੇ ਹਾਂ ਅੱਜ ਦੇ ਜਿਹੜੇ ਇਸ ਸ਼ਨੀਚਰਵਾਰ ਦੇ ਪ੍ਰੋਗਰਾਮ ਦੇ ਵਿੱਚ। ਅਤੇ ਮੇਰੇ ਨਾਲ ਇਮੀਗ੍ਰੇਸ਼ਨ ਦੀਆਂ ਅਪਡੇਟਸ ਸਾਂਝੀਆਂ ਕਰਨ ਦੇ ਲਈ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਜੀ ਇਸ ਟਾਈਮ ਜੁੜ ਚੁੱਕੇ ਹੋਏ ਨੇ। ਅਟਰਨੀ ਟੇਰਕੀਆਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਸਾਡੇ ਅੱਜ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਦੇ ਲਈ ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ, ਹੋਟਲ, ਮੋਟਲ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ ਦੇ ਲਈ ਕਾਲ 4082722500 408-272-2500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਾਸਾਈਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 ਅਤੇ 180 ਦੇ ਕਾਰਨਰ ਦੇ ਉੱਤੇ ਪੰਜਾਬ ਵਰਗੇ ਮਾਹੌਲ ਦੇ ਵਿੱਚ 53 ਫੁੱਟੇ ਟ੍ਰੇਲਰ ਦੇ ਉੱਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਇਸ ਮੌਕੇ ਇਹਨਾਂ ਨੂੰ ਆਪਣੀ ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ ਅਤੇ ਡਰਾਈਵ ਐਂਡ ਟ੍ਰੇਲਰਜ਼ ਰੈਂਟ ਦੇ ਲਈ ਉਪਲਬਧ ਹਨ। ਕਾਲ 5592663737। ਵੁੱਡਲੈਂਡ ਦੇ ਵਿੱਚ I-5 ਦੇ ਐਗਜ਼ਿਟ 538 ਦੇ ਉੱਤੇ, ਐਡਰੈਸ 597 ਨਾਰਥ ਈਸਟ ਸਟਰੀਟ ਵੁੱਡਲੈਂਡ ਦੇ ਉੱਤੇ ਟਰੱਕ ਪਾਰਕਿੰਗ ਅਵੇਲੇਬਲ ਆ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪ੍ਰਬੰਧ ਆ। ਕਾਲ 9163969085। ਜੈਂਡਰ ਮੌਰਗੇਜ ਅਤੇ ਰੀਅਲ ਅਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਮੋਹਨ ਚੀਮਾ ਹੋਣਾ ਨੂੰ ਕਾਲ ਕਰੋ 5599052575 ਦੇ ਉੱਤੇ। ਅਤੇ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਇਹਨਾਂ ਦੇ ਆਫਿਸ ਦੇ ਵਿੱਚ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ। ਇਹਨਾਂ ਦਾ ਫ਼ੋਨ ਨੰਬਰ 4159090503 415-909-0503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਅਟਰਨੀ ਟੇਰਕੀਆਣਾ ਜੀ, ਅੱਜ ਆਪਾਂ ਕਿਹੜੇ ਟੌਪਿਕ ਦੇ ਉੱਤੇ ਜਿਹੜੀ ਆ ਮੁੱਖ ਤੌਰ 'ਤੇ ਉੱਤੇ ਗੱਲ ਕਰਨੀ ਹੈ? ਜੀ ਕਈ ਤਾਂ ਛੋਟੀਆਂ ਮੋਟੀਆਂ ਮੇਨ ਖਬਰਾਂ ਉਹ ਡਿਸਕਸ ਕਰਾਂਗੇ, ਤੇ ਇੱਕ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਵੱਲੋਂ ਕਾਫੀ ਇੰਪੋਰਟੈਂਟ ਡਿਸੀਜਨ ਆਇਆ ਮੈਟਰ ਆਫ ORE, ਉਹਦੇ ਉੱਤੇ ਆਪਾਂ ਡਿਸਕਸ਼ਨ ਕਰਾਂਗੇ ਜੀ। ਸੋ ਪਿਛਲੇ ਆਪਾਂ ਤਕਰੀਬਨ 2-3 ਵੀਕਸ ਤੋਂ ਇੰਪੋਰਟੈਂਟ ਜਿਹੜੇ ਕੇਸਿਸ ਆ ਜਿਨ੍ਹਾਂ ਦਾ ਹਰ ਇੱਕ ਦੇ ਉੱਤੇ ਜਿਹੜਾ ਫੈਸਲੇ ਦੇ ਨਾਲ ਜਿਹੜਾ ਅਸਰ ਹੁੰਦਾ ਆ, ਉਹਨਾਂ ਨੂੰ ਆਪਾਂ ਜਿਹੜਾ ਡਿਸਕਸ ਕਰਦੇ ਆ ਰਹੇ ਹਾਂ। ਚਾਹੇ ਐਡਮਿਨਿਸਟ੍ਰੇਟਿਵ ਜਿਹੜਾ ਆ ਕਲੋਜ਼ਰ ਆ ਉਸ ਨੂੰ ਲੈ ਕੇ ਹੋਵੇ, ਅਤੇ ਚਾਹੇ ਜਿਹੜੀਆਂ ਹੋਰ ਉਸ ਦੇ ਨਾਲ ਸੰਬੰਧਿਤ ਜਿਹੜੀਆਂ ਗੱਲਾਂ ਹੋਣ। ਸੋ ਦੱਸੋ ਜੀ, ਇਹ ਮੈਟਰ ਆਫ ORE ਕੀ ਚੀਜ਼ ਆ? ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਦੇ ਵਿੱਚ ਕੀ ਇਹ ਜਿਹੜਾ ਚੱਲਿਆ ਸੀਗਾ? ਜੀ। ਇਹ ਜਿਹੜਾ ਕੇਸ ਹੈਗਾ ਨੇਟਿਵ ਤੇ ਸਿਟੀਜ਼ਨ ਇੱਕ ਰਵਾਂਡਾ ਤੋਂ ਸੀਗਾ, ਅਫਰੀਕਨ ਕੰਟਰੀ ਹੈ ਰਵਾਂਡਾ ਤੋਂ, ਉਹਦੇ ਬਾਰੇ ਕੇਸ ਹੈਗਾ ਇਹ ਐਜ਼ ਅ ਰਿਫਿਊਜੀ 1996 ਦੇ ਵਿੱਚ ਆਇਆ ਸੀਗਾ। ਤੇ ਇਹਦਾ ਕੇਸ ਤੁਸੀਂ ਦੇਖੋ ਕਿ 2021 ਚ ਹੁਣ ਡਿਸਾਈਡ ਹੋਇਆ ਨਾ, ਕਿੰਨਾ ਲੰਬਾ ਟਾਈਮ ਲੱਗਿਆ। ਕਾਫੀ ਇੰਟਰਸਟਿੰਗ ਕੇਸ ਆ, ਤਾਂ ਕਰਕੇ ਆਪਾਂ ਡਿਸਕਸ ਕਰ ਰਹੇ ਹਾਂ। ਤੇ ਕਈ ਛੋਟੀਆਂ ਮੋਟੀਆਂ ਦੇ ਵਿੱਚ ਚੀਜ਼ਾਂ ਬੋਰਡ ਆਫ ਇਮੀਗ੍ਰੇਸ਼ਨ ਨੇ ਜਿਹੜੀਆਂ ਲੇ ਡਾਊਨ ਕੀਤੀਆਂ, ਉਹ ਹੋਰ ਜਿਹੜੇ ਕੇਸ ਹੈਗੇ ਆ ਭਾਵੇਂ ਰਵਾਂਡਾ ਦੇ ਰਿਲੇਟਡ ਹੈ ਭਾਵੇਂ ਨਹੀਂ ਰਿਲੇਟਡ ਹੈ, ਉਹਦੇ ਵਿੱਚ ਵੀ ਉਹ ਆਪਣਾ ਇੱਕ ਰੋਲ ਪਲੇ ਕਰ ਸਕਦੇ ਆ। ਸੋ ਕਾਫੀ ਇੰਪੋਰਟੈਂਟ ਕੇਸ ਸੀਗਾ। ਤੇ ਇਸ ਕੇਸ ਦੇ ਵਿੱਚ ਬੇਸਿਕਲੀ ਕੀ ਸੀਗਾ ਕਿ ਇਹਨੇ ਕਾਫੀ ਸਾਰੀਆਂ ਚੀਜ਼ਾਂ ਮਿਸਰੈਪ੍ਰਜ਼ੈਂਟ ਕੀਤੀਆਂ ਸੀਗੀਆਂ ਪਹਿਲਾਂ ਆਪਣੀ ਸਟੇਟਮੈਂਟ ਦੇ ਵਿੱਚ। ਸਾਡੇ ਵੱਲ ਵੀ ਜਿਹੜੇ ਏਰੀਏ ਤੋਂ ਕੇਸ ਆਉਂਦੇ ਆ ਉਹ 'ਚ ਵੀ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਚੀਜ਼ਾਂ ਮਿਸਰੈਪ੍ਰਜ਼ੈਂਟ ਹੋ ਜਾਂਦੀਆਂ। ਫਿਰ ਇਹਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ ਉਹਨੇ ਡਿਸਾਈਡ ਕੀਤਾ ਕਿ ਇਹ ਤਾਂ ਪਹਿਲਾਂ ਹੀ ਇਨਐਡਮਿਸਿਬਲ ਸੀਗਾ, ਤੇ ਟੈਰਰਿਸਟ ਬਾਰ ਲੱਗੀ ਸੀਗੀ ਤੇ ਪ੍ਰੋਸੀਕਿਊਟਰ ਬਾਰ ਲੱਗੀ ਸੀਗੀ, ਇਹ ਆ ਨਹੀਂ ਸਕਦਾ ਸੀਗਾ। ਪ੍ਰੋਸੀਕਿਊਟਰ ਬਾਰ ਆਪਾਂ ਪਹਿਲਾਂ ਆਪਣੇ ਸ਼ੋਅ ਦੇ ਵਿੱਚ ਡਿਸਕਸ ਕੀਤੀ ਹੋਈ ਹੈ, ਸੋ ਆਪਾਂ ਦੁਬਾਰਾ ਨਹੀਂ ਇਹਨੂੰ ਡਿਸਕਸ ਕਰਾਂਗੇ। ਸੋ ਇਹਦੀ ਅਪੀਲ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਡਿਸਮਿਸ ਕਰ ਦਿੱਤੀ। ਸੋ ਸਰਕਾਰ ਨੇ ਕਾਫੀ ਦੇਰ ਲਗਾਈ ਸੀਗੀ ਇਹਦੇ ਖਿਲਾਫ ਐਵੀਡੈਂਸ ਇਕੱਠਾ ਕਰਨ ਲਈ, ਕਾਫੀ ਸਾਲਾਂ ਬਾਅਦ, ਮਤਲਬ ਤਕਰੀਬਨ 20 ਸਾਲਾਂ ਬਾਅਦ ਇਹਦੇ ਖਿਲਾਫ ਉਹਨਾਂ ਨੂੰ ਐਵੀਡੈਂਸ ਮਿਲਿਆ। ਤੇ ਜਿਹੜਾ ਇਹਦਾ ਵਕੀਲ ਸੀਗਾ, ਇਹਨੇ ਇੱਕ ਹੁੰਦੀ ਹੈ ਡਾਕਟਰੀਨ ਆਫ ਲੈਚਿਸ। ਡਾਕਟਰੀਨ ਆਫ ਲੈਚਿਸ ਕੀ ਹੁੰਦੀ ਹੈ ਕਿ ਇੱਕ ਡਿਫੈਂਸ ਹੁੰਦਾ ਕਿ ਜੇ ਸਰਕਾਰ
ਬੜੀ ਜ਼ਿਆਦਾ ਦੇਰ ਕਰ ਦੇਵੇ, ਬੰਦੇ ਨੂੰ ਪ੍ਰੋਸੀਕਿਊਟ ਨਾ ਕਰੇ, ਤੇ ਸਰਕਾਰ ਨੂੰ ਫਿਰ ਦੁਬਾਰਾ ਇਹ ਹੱਕ ਨਹੀਂ ਹੈਗਾ ਕਿ ਉਹ ਦੁਬਾਰਾ ਉਹਦਾ ਕੇਸ ਖੋਲ ਸਕਦੇ ਆ। ਪਰ ਓਕੇ। ਇਸ ਕੇਸ ਦੇ ਵਿੱਚ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਨੇ ਇਹ ਡਿਸਾਈਡ ਕੀਤਾ ਕਿ ਜਿਹੜੇ ਰੂਲਸ ਆਫ ਐਵੀਡੈਂਸ ਹੈਗੇ ਆ, ਉਹ ਇਮੀਗ੍ਰੇਸ਼ਨ ਪ੍ਰੋਸੈਸ ਦੇ ਵਿੱਚ ਸੇਮ ਤਰੀਕੇ ਨਾਲ ਨਹੀਂ ਲੱਗਦੇ ਜਿੱਦਾਂ ਕ੍ਰਿਮੀਨਲ ਪ੍ਰੋਸੀਡਿੰਗਸ ਦੇ ਵਿੱਚ ਲੱਗਦੇ ਆ, ਤੇ ਜਿਹੜਾ ਇਹ ਇਕੁਇਟੇਬਲ ਡਿਫੈਂਸ ਆਫ ਲੈਚਸ ਹੈਗਾ, ਇਹਨੂੰ ਆਪਾਂ ਰੈਕਗਨਾਈਜ਼ ਨਹੀਂ ਕਰਦੇ। ਇਸ ਲਈ ਸਰਕਾਰ ਭਾਵੇਂ 20 ਸਾਲ ਹੋਣ ਭਾਵੇਂ 25 ਸਾਲ ਹੋਣ, ਉਹ ਕਿਸੇ ਵੀ ਟਾਈਮ ਰਿਸਪੋਂਡੈਂਟ ਦੇ ਖਿਲਾਫ ਐਵੀਡੈਂਸ ਲੈ ਕੇ ਆ ਸਕਦੇ ਆ, ਉਹਨੂੰ ਪ੍ਰੋਸੀਡਿੰਗਸ ਦੇ ਵਿੱਚ ਪਾ ਸਕਦੇ ਆ। ਸੋ ਇਹ ਕਾਫੀ ਵੱਡੀ ਮੇਜਰ ਚੀਜ਼ ਹੈ। ਫਿਰ ਇਸ ਓਕੇ। ਤੋਂ ਬਾਅਦ ਕੋਰਟ ਨੇ ਇਹ ਹੈਲਡ ਕੀਤਾ ਕਿ ਇਹਨੇ ਕਾਫੀ ਜ਼ਿਆਦਾ ਵਿਲਫੁਲ ਮਿਸਰੈਪ੍ਰੈਜ਼ੈਂਟੇਸ਼ਨ ਕੀਤੀ ਸੀ ਡਾਕੂਮੈਂਟਸ ਵਗੈਰਾ ਤੇ, ਆਪਣਾ ਨਾਮ ਗਲਤ ਲਿਖਿਆ ਸੀਗਾ, ਕਿਹੜੇ ਟਾਈਮ ਆਪਣੀ ਕੰਟਰੀ ਛੱਡੀ ਉਹਦੀ ਇਨਫੋਰਮੇਸ਼ਨ ਸਹੀ ਨਹੀਂ ਦਿੱਤੀ, ਕਿਹੜੀ ਆਰਗੇਨਾਈਜੇਸ਼ਨ ਦੇ ਵਿੱਚ ਮੈਂਬਰ ਸੀਗਾ ਉਹ ਨਹੀਂ ਸਹੀ ਦੱਸਿਆ। ਤੇ ਜਦੋਂ ਤੁਸੀਂ ਇਹ ਸਾਰੀਆਂ ਡੀਟੇਲਸ, ਆਪਣਾ ਨਾਮ, ਜਿਹੜੇ ਅਦਰ ਨੇਮ ਯੂਜ਼ਡ ਆ ਉਹ ਸਹੀ ਤਰ੍ਹਾਂ ਨਹੀਂ ਦੱਸਦੇ, ਕਦੋਂ ਤੁਸੀਂ ਆਪਣੀ ਕੰਟਰੀ ਛੱਡੀ ਉਹਦੀ ਇਨਫੋਰਮੇਸ਼ਨ ਤੁਹਾਨੂੰ ਨਹੀਂ ਹੈਗੀ, ਜਾਂ ਕਿਹੜੀਆਂ ਸੰਸਥਾਵਾਂ ਦੇ ਤੁਸੀਂ ਮੈਂਬਰ ਸੀਗੇ, ਜਾਂ ਉਹਦੇ ਵਿੱਚ ਤੁਸੀਂ ਕੋਈ ਗੜਬੜ ਕੀਤੀ ਆ, ਫਾਰਮ 'ਚ ਤੁਸੀਂ ਕੁਝ ਕਹਿ ਰਹੇ ਹੋ, ਮੂੰਹ ਜ਼ਬਾਨੀ ਤੁਸੀਂ ਕੁਝ ਕਹਿ ਰਹੇ ਹੋ, ਉਹਨੂੰ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਕਹਿੰਦਾ ਕਿ ਆਪਾਂ ਮਟੀਰੀਅਲ ਮਿਸਰੈਪ੍ਰੈਜ਼ੈਂਟੇਸ਼ਨ ਮੰਨਾਂਗੇ ਤੇ ਉਹਦੇ ਬੇਸ ਤੇ ਆਪਾਂ ਤੁਹਾਡਾ ਕੇਸ ਡਿਨਾਈ ਕਰ ਸਕਦੇ ਹਾਂ। ਜੀ। ਤੇ ਮੁੱਖ ਤੌਰ ਤੇ ਜਿਹੜਾ ਇਹ ਕੇਸ ਸੀਗਾ ਉਹਦਾ, ਇਹਦੇ ਵਿੱਚ ਇਹ ਬੋਰਡ ਆਫ ਇਮੀਗ੍ਰੇਸ਼ਨ ਨੇ ਫੈਸਲਾ ਕੀਤਾ ਸੀਗਾ। ਜੀ, ਇਹ ਬੜਾ ਇੰਟਰਸਟਿੰਗ ਜਿਹਾ ਜਿਹੜਾ ਕੇਸ ਆ ਇਹ ਜਾਪ ਰਿਹਾ ਆ, ਇਦਾਂ ਲੱਗ ਰਿਹਾ ਜਿੱਦਾਂ ਮੂਵੀ ਦਾ ਹੀ ਜਿਹੜਾ ਕੁਛ ਨਾ ਕੁਛ ਜਿਹੜਾ ਸਕਰੀਨ ਪਲੇ ਜਿਹੜਾ ਬਣ ਸਕਦਾ ਆ। ਇੰਟਰਸਟਿੰਗ ਜਿਹੜੀਆਂ ਇਦਾਂ ਦੇ ਜਿਹੜੇ ਕੇਸ ਰਹਿੰਦੇ ਆ। ਸੋ ਕੀ ਇਫੈਕਟ ਸੀਗੇ ਜੀ ਇਸ ਕੇਸ ਦੇ ਵਿੱਚ ਰਵਾਂਡਾ ਦੇ ਨਾਲ ਜਿਹੜੇ ਆ, ਇੰਨਾ ਆਪਾਂ ਨੂੰ ਪਤਾ ਹੈ। ਜੀ, ਰਵਾਂਡਾ ਦਾ ਜੀ ਜੈਨੋਸਾਈਡ ਬਹੁਤ ਜ਼ਿਆਦਾ ਮਸ਼ਹੂਰ ਹੋਇਆ, ਜੀ। ਸਾਰਿਆਂ ਨੂੰ ਪਤਾ ਨਾ, ਆਲਮੋਸਟ 1 ਮਿਲੀਅਨ ਲੋਕੀ ਉਹਨਾਂ ਨੇ ਮਾਰਤੇ ਸੀਗੇ। ਸੋ ਫਿਲਮਾਂ ਵੀ ਕਾਫੀ ਇਹਦੇ ਉੱਤੇ ਬਣੀਆਂ, ਤੇ ਕਾਫੀ ਜਿੱਦਾਂ ਨਾ ਪੂਰੀ ਡਿਟੇਲ 'ਚ ਮੈਂ ਨਹੀਂ ਜਾਊਂਗਾ, ਬੜਾ ਮੁਸ਼ਕਿਲ ਵੀ ਸੀਗਾ ਇਦਾਂ ਦਾ ਕੇਸ ਪੜ੍ਹਨਾ। ਬੰਦਾ ਸੋਚਦਾ ਕਿ ਕਿੱਦਾਂ ਇੱਕ ਹਿਊਮਨ ਬੀਇੰਗ ਦੂਜੇ ਹਿਊਮਨ ਬੀਇੰਗ ਨਾਲ ਇਦਾਂ ਦੀਆਂ ਹਰਕਤਾਂ ਕਰ ਸਕਦਾ, ਅਤਿਆਚਾਰ। ਪਰ ਇਦਾਂ ਹੁੰਦਾ ਹੈ। ਤੇ ਸਾਨੂੰ ਜ਼ਿਆਦਾ ਵੀ ਪਿੱਛੇ ਹਿਸਟਰੀ 'ਚ ਝਾਕੀ ਮਾਰਨ ਦੀ ਲੋੜ ਨਹੀਂ, ਬੜੇ ਰੀਸੈਂਟ ਟਾਈਮ ਤੇ ਆਪਾਂ 1990s ਦੀ ਗੱਲ ਕਰ ਰਹੇ ਹਾਂ, ਜਿਹਦੇ ਵਿੱਚ 1 ਮਿਲੀਅਨ ਲੋਕੀ ਉਹਨਾਂ ਨੇ ਕਤਲ ਕੀਤੇ ਸੀਗੇ। ਸੋ ਕੇਸ ਜੀ ਰਵਾਂਡਾ ਦਾ ਹੈ। ਰਵਾਂਡਾ 'ਚ ਜਿਹੜਾ ਇਹ ਰਿਸਪੋਂਡੈਂਟ ਆ ਜਿਹਦੇ ਬਾਰੇ ਕੇਸ ਸੀਗਾ, ਇਹ ਜਦੋਂ 94 ਦੇ ਵਿੱਚ ਉੱਥੇ ਜੈਨੋਸਾਈਡ ਚੱਲ ਰਿਹਾ ਸੀਗਾ, ਉਦੋਂ ਇਹ ਤਕਰੀਬਨ ਉਹ ਟਾਈਮ ਦੇ ਦੌਰਾਨ ਇਹ ਭੱਜ ਕੇ ਇੱਥੇ ਅਮਰੀਕਾ ਆ ਗਿਆ ਸੀਗਾ, ਆਪਣੀ ਘਰ ਵਾਲੀ ਨਾਲ ਤੇ ਆਪਣੀ ਡਾਟਰ ਦੇ ਨਾਲ। ਸੋ ਇੱਕ ਸਿਵਲ ਵਾਰ ਸੀਗੀ, ਜਿਹੜਾ ਇਹ ਜੈਨੋਸਾਈਡ ਸੀਗਾ ਅਰਲੀ 1990s 'ਚ ਸ਼ੁਰੂ ਹੋਇਆ, ਤੇ ਕਾਫੀ ਦਹਾਕੇ ਇਹ ਜਿੱਦਾਂ ਚੱਲਦਾ ਰਿਹਾ। ਸੋ ਜੈਨੋਸਾਈਡ ਬਾਰੇ ਥੋੜਾ ਜਿਹਾ ਦੱਸੀਏ ਕਿ ਰਵਾਂਡਾ ਦਾ ਸਟਰਕਚਰ ਕੀ ਸੀਗਾ। ਕਿ ਰਵਾਂਡਾ ਦੇ ਵਿੱਚ ਤਿੰਨ ਜਿਹੜੇ ਹੈਗੇ ਆ ਉਹ ਐਥਨਿਕ ਗਰੁੱਪ ਹੈਗੇ ਆ, ਹੁਟੂ, ਟੁਟਸੀ ਤੇ ਟਵਾ। ਇਹ ਤਿੰਨ ਜਿਹੜੇ ਇੱਥੇ ਐਥਨਿਕ ਗਰੁੱਪ ਆ, ਇਹ ਰਵਾਂਡਾ ਦੀ ਪੋਪੂਲੇਸ਼ਨ ਬਣਾਉਂਦੇ ਆ। 60 ਸਾਲ ਪਹਿਲਾਂ ਜਿਹੜੇ ਸੀਗੇ ਹੁਟੂ ਜਿਹੜੇ ਸੀਗੇ ਉਹ ਮੈਜੋਰਟੀ 'ਚ ਸੀਗੇ, ਤੇ ਜਿਹੜੇ ਹੁਟੂ ਤੇ ਉਦੋਂ ਜਦੋਂ ਆਪਾਂ ਦੇਖਦੇ ਹੀ ਆ ਕਿ ਬੈਲਜੀਅਮ, ਫਰਾਂਸ ਆ ਜਿਹੜੀਆਂ ਹੋਰ ਕੰਟਰੀਆਂ, ਕਾਫੀ ਜ਼ਿਆਦਾ ਇਹਨਾਂ ਨੇ ਅਫਰੀਕਾ ਨੂੰ ਕੋਲੋਨਾਈਜ਼ ਕੀਤਾ ਸੀਗਾ, ਹਨਾ। ਜੇ ਤੁਸੀਂ ਦੇਖੋ ਜਿੱਦਾਂ ਬਾਕੀ ਕੰਟਰੀਆਂ 'ਚ ਵੀ, ਤੇ ਬਾਕੀ ਤਾਂ ਚਲੋ ਸਾਰੇ ਆਜ਼ਾਦ ਹੋ ਗਏ, ਇੰਡੀਆ ਵੀ ਆਜ਼ਾਦ ਹੋ ਗਿਆ, ਤੇ ਇਹਨਾਂ ਦੇ ਵਿੱਚ ਜਿਹੜੇ ਸਾਊਥ ਅਫਰੀਕਾ, ਇਹ ਸਾਰੀਆਂ ਜਿੰਨੀਆਂ ਵੀ ਕੰਟਰੀਜ਼ ਆ, ਇਹਨਾਂ ਨੂੰ ਕਾਫੀ ਟਾਈਮ ਲੱਗਿਆ, ਮਤਲਬ ਕਿ ਇਹਨਾਂ ਨੂੰ ਆਪਣੀ ਆਜ਼ਾਦੀ ਕਲੇਮ ਕਰਦੇ ਹੋਏ। ਸੋ ਜਿਹੜੀ ਸੀਗੀ ਪਹਿਲਾਂ ਰਵਾਂਡਾ ਦੇ ਵਿੱਚ ਇੱਕ ਬੈਲਜੀਅਨ ਸਪੋਰਟਡ ਜਿਹੜੀ ਟੁਟਸੂ, ਜਿਹਦਾ ਦੱਸਿਆ ਕਿ 3 ਗਰੁੱਪ ਸੀਗੇ, ਤੇ ਟੁਟਸੀ ਜਿਹੜੀ ਮਨਾਰਕੀ ਸੀਗੀ ਉਹਨੂੰ ਬੈਲਜੀਅਨ ਸਪੋਰਟ ਕਰਦੇ ਸੀਗੇ, ਤੇ ਹੁਟੂ ਜਿਹੜੇ ਸੀਗੇ ਉਹ ਮੈਜੋਰਟੀ ਦੇ ਵਿੱਚ ਸੀਗੇ। ਸੋ ਇਹਨਾਂ ਨੇ ਕੀ ਕੀਤਾ ਕਿ ਹੁਟੂ ਵਾਲਿਆਂ ਨੇ ਫਿਰ ਕੰਟਰੋਲ ਪਾ ਲਿਆ, ਕਹਿੰਦੇ ਕਿ ਸਾਡੀ ਮੈਜੋਰਟੀ ਹੈ, ਇਹਨਾਂ ਨੇ ਉਹਨਾਂ ਨੂੰ ਓਵਰਥਰੋ ਕਰਤਾ ਟੁਟਸੀ ਵਾਲਿਆਂ ਨੂੰ, ਜੀ। ਤੇ ਇਹਨਾਂ ਨੇ ਫਿਰ ਆਪਣਾ ਇੱਕ ਰਿਪਬਲਿਕ ਆਫ ਰਵਾਂਡਾ ਐਸਟੈਬਲਿਸ਼ ਕਰਤਾ। ਸੋ ਜਿੰਨੇ ਵੀ ਟੁਟਸੀ ਸੀਗੇ ਸਾਰੇ ਐਗਜ਼ਾਈਲ 'ਚ ਚਲ ਗਏ, ਲਾਗੇ ਬੰਨੇ ਯੁਗਾਂਡਾ ਪੈਂਦੀ ਸੀਗੀ, ਯੁਗਾਂਡਾ ਚਲੇ ਗਏ, ਤੇ ਯੁਗਾਂਡਾ ਜਾ ਕੇ ਉਹਨਾਂ ਨੇ ਇੱਕ ਸੰਸਥਾ ਬਣਾਈ, ਰਵਾਂਡਨ ਪੈਟਰੀਓਟਿਕ ਫਰੰਟ, ਆਰਪੀਐਫ। ਹੂੰ ਹੂੰ ਹੂੰ। ਤੇ ਜਿੱਦਾਂ ਹੁੰਦਾ ਉਹੀ ਕਿ ਸਾਨੂੰ ਹੁਣ ਇਹਨਾਂ ਨੇ ਸਾਨੂੰ ਜਾਣਾ ਪਿਆ, ਉਹਨਾਂ ਦਾ ਏਮ ਇਹੀ ਸੀਗਾ ਕਿ ਆਪਾਂ ਦੁਬਾਰਾ ਕਿਸੇ ਵੇਲੇ ਆਪਣਾ ਜਿਹੜਾ ਮੁਲਕ ਆ ਉਹ ਕਬਜ਼ਾ ਕਰਨਾ, ਭਾਵੇਂ ਕਿ ਹੁਟੂ ਮੈਜੋਰਟੀ ਦੇ ਵਿੱਚ ਸੀਗੇ। ਫਿਰ ਇਹਨਾਂ ਨੇ ਇੱਕ ਪੈਰਾਮਿਲਟਰੀ ਯੂਨਿਟ ਬਣਾਈ ਆਪਣੀ ਆਰਪੀਐਫ ਵਾਲਿਆਂ ਨੇ, ਤੇ 1990 ਦੇ ਵਿੱਚ ਇਹਨਾਂ ਨੇ ਰਵਾਂਡਾ ਦੇ ਉੱਤੇ ਦੁਬਾਰਾ ਅਟੈਕ ਕਰਤਾ। ਤੇ ਫਿਰ ਕਾਫੀ ਜ਼ਿਆਦਾ ਇਹਨਾਂ ਦਾ ਲੜਾਈ ਝਗੜਾ ਚੱਲਦਾ ਰਿਹਾ, 3-4 ਸਾਲ ਇਹਨਾਂ ਦਾ ਕਾਫੀ ਖੂਨ ਖਰਾਬਾ ਚੱਲਿਆ, ਤੇ 1993 ਦੇ ਵਿੱਚ ਇਹਨਾਂ ਦੇ ਫਿਰ ਇੱਕ ਅਰੂਸ਼ਾ ਅਕੋਰਡ ਹੋਏ, ਮਤਲਬ ਇਹਨਾਂ ਦਾ ਸਮਝੌਤਾ ਹੋ ਗਿਆ, ਜਿਹਦੇ ਵਿੱਚ ਆਰਪੀਐਫ ਤੇ ਇਹ ਜਿਹੜੀ ਇੱਕ ਹੁਟੂ ਵਾਲਿਆਂ ਦੀ ਜਿਹੜੀ ਸੰਸਥਾ ਸੀਗੀ ਐਮਆਰਐਨਡੀ, ਇਹ ਦੋਨਾਂ ਦੇ ਵਿੱਚ ਕੰਪਰੋਮਾਈਜ਼ ਹੋ ਗਿਆ। ਸੋ ਆਰਪੀਐਫ ਸੀਗੀ ਜਿਹੜੇ ਬਾਹਰ ਕੱਢੇ ਗਏ ਸੀਗੇ ਟੁਟਸੀ, ਤੇ ਜਿਹੜੇ ਹੁਟੂ ਵਾਲੇ ਸੀਗੇ ਉਹਨਾਂ ਦੀ ਸੀਗੀ ਐਮਆਰਐਨਡੀ। ਤੇ ਫਿਰ ਇਹਨਾਂ ਦਾ ਜਿਹੜਾ ਸਮਝੌਤਾ ਇਹ ਹੋਇਆ ਕਿ ਕਿਸੇ ਨਾ ਕਿਸੇ ਲੈਵਲ ਤੱਕ ਜਿਹੜੇ ਆਰਪੀਐਫ ਵਾਲੇ ਸੀਗੇ ਉਹਨਾਂ ਨੂੰ ਵੀ ਰਵਾਂਡਾ ਦੀ ਗਵਰਨਮੈਂਟ ਦੇ ਵਿੱਚ ਪਾਰਟਿਸਿਪੇਸ਼ਨ ਦੇਣੀ ਹੈ। ਓਕੇ। ਸੋ ਜਿਹੜੀ ਇਹ ਅਰੇਂਜਮੈਂਟ ਸੀਗੀ, ਜਿੱਦਾਂ ਹਰੇਕ ਕੋਈ ਵੀ ਧਰਮ ਲਾ ਲਓ, ਕੋਈ ਵੀ ਸੰਸਥਾ ਲਾ ਲਓ, ਹਰੇਕ 'ਚ ਕੱਟੜਪੰਥੀ ਹੁੰਦੀ ਹੈ। ਜਿਹੜੇ ਐਮਆਰਐਨਡੀ ਦੇ ਹਾਰਡਲਾਈਨਰ ਸੀਗੇ ਹੁਟੂ, ਉਹ ਕਹਿੰਦੇ ਕਿ ਤੁਸੀਂ ਇਹਨਾਂ ਨੂੰ ਵਾਪਸ ਕਿਉਂ ਵਾੜਿਆ ਆਪਣੀ ਸਰਕਾਰ ਦੇ ਵਿੱਚ, ਨਾ ਕਿ ਕਤਲੇਆਮ ਹੁੰਦੇ ਸੀ ਤਾਂ ਹੁੰਦੇ ਰਹਿਣ ਦਿਓ, ਕੀ ਫਰਕ ਪੈਂਦਾ। ਹੂੰ। ਸੋ ਜਿਹੜੇ ਇਹਦੇ ਹਾਰਡਲਾਈਨਰ ਸੀਗੇ, ਕੱਟੜ ਲੋਕ ਸੀਗੇ, ਉਹ ਸਪਲਿਟ ਹੋ ਗਏ ਐਮਆਰਐਨਡੀ ਤੋਂ,
ਤੇ ਇਹ ਕਹਿੰਦੇ ਕਿ ਆਪਾਂ ਜਿਹੜੇ ਅਰੂਸ਼ਾ ਅਕੋਰਡ ਹੈਗੇ ਆ, ਸਮਝੌਤਾ ਜਿਹੜਾ ਹੈਗਾ ਅਰੂਸ਼ਾ ਦਾ, ਆਪਾਂ ਉਹਨੂੰ ਸਪੋਰਟ ਨਹੀਂ ਕਰਦੇ। ਸੋ ਅਪ੍ਰੈਲ 1994 ਦੇ ਵਿੱਚ ਜਹਾਜ਼ ਜਾ ਰਿਹਾ ਸੀਗਾ, ਪ੍ਰੈਜ਼ੀਡੈਂਟ ਆਫ ਰਵਾਂਡਾ ਸੀਗਾ ਉਹਦੇ ਵਿੱਚ, ਤੇ MRND ਦਾ ਇੱਕ ਲੀਡਰ ਸੀਗਾ। ਇਹਨਾਂ ਨੇ ਜਹਾਜ਼ ਉਡਾ ਦਿੱਤਾ ਮਿਜ਼ਾਈਲ ਦੇ ਨਾਲ। ਹੂੰ ਤੇ ਫਿਰ ਜਿਹੜੇ ਜਦੋਂ ਪ੍ਰੈਜ਼ੀਡੈਂਟ ਮਰ ਗਿਆ ਤੇ MRND ਦੇ ਜਿਹੜੇ ਕੱਟੜ ਸੀਗੇ ਉਹਨਾਂ ਨੇ ਕੰਟਰੋਲ ਲੈ ਲਿਆ ਰਵਾਂਡਾ ਗਵਰਨਮੈਂਟ ਦੇ ਉੱਤੇ, ਤੇ ਉਹਨਾਂ ਨੇ ਜਿੱਦਾਂ ਸੜਕਾਂ ਤੇ ਨਾਕੇ ਨੁਕੇ ਲਾਣੇ ਸ਼ੁਰੂ ਕਰਤੇ ਬੜੇ ਜ਼ਿਆਦਾ। ਤੇ ਬੇਸਿਕਲੀ ਨਾਕਿਆਂ ਦਾ ਪਰਪਸ ਇਹ ਸੀਗਾ ਕਿ ਦੇਖੀਏ ਕਿ ਕਿਹੜਾ ਕਿਹੜਾ ਟੁਟਸੀ ਹੈਗਾ ਤੇ ਕਿਹੜਾ ਕਿਹੜਾ ਹੁਟੂ ਹੈਗਾ, ਤੇ ਗੋਲ ਇਹਨਾਂ ਦਾ ਇਹ ਸੀਗਾ ਕਿ ਜਿੰਨੇ ਵੀ ਟੁਟਸੀ ਹੈਗੇ ਉਹ ਸਾਰੇ ਆਪਾਂ ਮਾਰ ਦੇਣੇ। ਸੋ ਜਿਹੜੀ ਰਵਾਂਡਾ ਦੀ ਆਰਮੀ ਸੀਗੀ ਉਹ ਵੀ ਹੁਣ ਇਹਨਾਂ ਦੇ ਅੰਡਰ ਕੰਟਰੋਲ, ਕੱਟੜਪੰਥੀਆਂ ਦੇ ਕੰਟਰੋਲ ਅੰਡਰ ਆ ਗਈ। ਇਹਨਾਂ ਨੇ ਫਿਰ ਇੱਕ ਨਾ MRND ਵਾਲਿਆਂ ਨੇ ਆਪਣਾ ਹੀ ਸਿਵਲ ਮਿਲੀਸ਼ੀਆ ਆਰਗੇਨਾਈਜ਼ ਕੀਤਾ, ਉਹਦਾ ਇਹਨਾਂ ਨੇ ਨਾਮ ਰੱਖਿਆ ਇੰਟਰ ਹਮਵੀ। ਤੇ ਜਿਹੜਾ ਇਹ ਇੰਟਰ ਹਮਵੀ ਸੀਗਾ ਇਹਦਾ ਪਰਪਸ ਸਿਰਫ ਇੱਕੋ ਹੀ ਸੀਗਾ ਕਿ ਜਿੰਨੇ ਵੀ ਟੁਟਸੀ ਸੀਗੇ ਸਾਰਿਆਂ ਨੂੰ ਫੜੋ ਤੇ ਸਾਰਿਆਂ ਨੂੰ ਮਾਰ ਦਿਓ। ਫਿਰ ਇਹਨਾਂ ਨੇ ਜੀ ਜੀਨੋਸਾਈਡ ਕਰਨਾ ਸ਼ੁਰੂ ਕੀਤਾ। 94 ਤੋਂ ਸ਼ੁਰੂ ਹੋਏ ਤੇ ਇਹ ਕਾਫੀ ਲੰਬੇ ਟਾਈਮ ਤੱਕ ਚੱਲਿਆ, ਤੇ ਤਕਰੀਬਨ ਇਹਨਾਂ ਨੇ 7,50,000 ਤੋਂ ਲੈ ਕੇ 1 ਮਿਲੀਅਨ ਰਵਾਂਡਨ ਇਹਨਾਂ ਨੇ ਕਿਲ ਕਰਤੇ। ਤੇ 75% ਜਿਹੜੀ ਟੁਟਸੀ ਪਾਪੂਲੇਸ਼ਨ ਸੀਗੀ ਉਹ ਇਹਨਾਂ ਨੇ ਏਦਾਂ ਹੀ ਮਾਰ ਖਤਮ ਮਾਰ ਕੇ ਕਰਤੀ। ਛੋਟੇ ਮੋਟੇ ਹਥਿਆਰਾਂ ਨਾਲ, ਡਾਟਾ ਨਾਲ, ਚਾਕੂਆਂ ਨਾਲ ਕਾਫੀ ਲੋਕੀ ਇਹਨਾਂ ਨੇ ਕਤਲ ਕਰਤੇ। ਹੁਣ ਵੀ ਜਿਹੜੇ ਉੱਥੇ ਚਰਚ ਵਗੈਰਾ ਜਿੱਥੇ ਹੈਗੇ ਨਾ, ਉਹਨਾਂ ਨੇ ਕਿ ਇਹਨੂੰ ਭੁੱਲੀਏ ਨਾ, ਉਹਨਾਂ ਨੇ ਉਹਨਾਂ ਦੇ ਨਾ ਸਕਲ ਰੱਖੇ ਹੋਏ ਆ ਉੱਥੇ ਚਰਚਾਂ ਵਗੈਰਾ ਦੇ ਵਿੱਚ, ਜਿੱਥੇ ਭਰੇ ਪਏ ਤੁਸੀਂ ਦੇਖੋਗੇ, ਤੁਸੀਂ ਕਹਿਣਾ ਇੰਨੇ ਬੰਦੇ ਇਹਨਾਂ ਨੇ ਮਾਰਤੇ। ਬੰਦਾ ਯਕੀਨ ਨਹੀਂ ਕਰ ਸਕਦਾ ਕਿ 1 ਮਿਲੀਅਨ ਬੰਦਾ ਜਦੋਂ ਉਹਨਾਂ ਦੇ ਸਕਲ ਵਗੈਰਾ ਤੁਸੀਂ ਆਰਗੇਨਾਈਜ਼ ਕਰਦੇ ਹੋ ਕਿੰਨੇ ਲੋਕੀ ਹੁੰਦੇ ਆ। ਜੀ ਤੇ ਕਾਫੀ ਵੱਡਾ ਜੈਨੋਸਾਈਡ ਸੀਗਾ। ਸੋ ਇਹ ਜਿਹੜਾ ਹੁਣ ਇਸ ਕੇਸ ਦੇ ਵਿੱਚ ਜਿਹੜਾ ਰਿਸਪੋਂਡੈਂਟ ਸੀਗਾ, ਕੌਣ ਸੀਗਾ ਇਹ ਬੰਦਾ ਜਿਹੜਾ ਕਿਸ ਤਰੀਕੇ ਦੇ ਨਾਲ ਇਨਵੋਲਵ ਸੀਗਾ ਇਸ ਪੂਰੇ ਕੇਸ ਦੇ ਵਿੱਚ? ਜੀ ਬਿਲਕੁਲ, ਇਹਨੂੰ ਜੀ ਐਜ਼ ਅ ਜਿੱਦਾਂ ਹੁਣ ਆਪਣੇ ਬੰਦੇ ਤਾਂ ਇੱਥੇ ਆ ਕੇ ਅਸਾਈਲਮ ਫਾਈਲ ਕਰਦੇ ਨਾ, ਇੱਕ ਹੁੰਦਾ ਰਿਫਿਊਜੀ ਪ੍ਰੋਗਰਾਮ ਹੁੰਦਾ, ਉਹ ਜਦੋਂ ਜੀ ਜਿੱਥੇ ਵੀ ਪਹਿਲਾਂ ਵੀ ਆਪਾਂ ਡਿਸਕਸ ਕੀਤਾ ਸੀ ਉਹਦੇ ਬਾਰੇ ਕਿੱਦਾਂ ਕਲਾਸੀਫਿਕੇਸ਼ਨ ਦਿੰਦੇ ਆ। ਸੋ ਪਹਿਲਾਂ ਤਾਂ ਇਹ ਹੈ ਕਿ ਆਪਣੇ ਪ੍ਰੋਗਰਾਮ 'ਚ ਹੁਣ ਏਦਾਂ ਕਿ ਬੈਕ ਗੇਅਰ ਨਹੀਂ ਲੱਗੂਗਾ, ਉਹ ਤੋਂ ਅੱਗੇ ਬਿਲਡ ਹੋਊਗਾ। ਜਿਹੜਾ ਸੁਣਦਾ ਵਾ ਉਹਨੂੰ ਮਤਲਬ ਐਡਵਾਂਟੇਜ ਹੈ ਨਾ ਕਿ ਕਿੱਦਾਂ ਉਹ ਉਹਦੇ ਉੱਤੇ ਆਪਾਂ ਬਿਲਡ ਅਪ ਕਰਾਂਗੇ, ਬਾਰ-ਬਾਰ ਮਤਲਬ ਸੇਮ ਚੀਜ਼ ਨਹੀਂ ਡਿਸਕਸ ਕਰਾਂਗੇ। ਜੀ ਸੋ ਇਹਨੂੰ ਰਿਫਿਊਜੀ ਕਲਾਸੀਫਿਕੇਸ਼ਨ ਮਿਲੀ ਬਾਹਰੋਂ ਦੀ, ਤੇ ਇਹ ਰਿਫਿਊਜੀ ਕਲਾਸੀਫਿਕੇਸ਼ਨ ਲੈ ਕੇ ਜੂਨ 1996 ਦੇ ਵਿੱਚ ਅਮਰੀਕਾ ਦੇ ਵਿੱਚ ਐਂਟਰ ਹੋਇਆ। ਫਿਰ ਜਦੋਂ ਤੁਸੀਂ ਐਜ਼ ਅ ਰਿਫਿਊਜੀ ਆਉਂਦੇ ਹੋ ਤੁਹਾਨੂੰ ਰਜਿਸਟ੍ਰੇਸ਼ਨ ਕਰਨੀ ਪੈਂਦੀ ਹੈ, ਫਾਰਮ I-590 ਹੁੰਦਾ ਜੀ ਜਿਹਦੇ ਵਿੱਚ ਤੁਸੀਂ ਆਪਣੀ ਕਲਾਸੀਫਿਕੇਸ਼ਨ ਮੰਗਦੇ ਹੋ। ਤੇ ਇਹਨੇ ਫਿਰ ਉਹਦੇ ਵਿੱਚ ਆਪਣਾ ਜਿਹੜਾ ਡੇਟਾ ਭਰਿਆ, ਇਹਨੇ ਇਹੀ ਕਿਹਾ ਕਿ ਇਹ ਰਵਾਂਡਾ ਦੇ ਵਿੱਚੋਂ ਦੀ, ਇਹ ਤੇ ਇਹਦੇ ਘਰ ਵਾਲੀ 1994 ਚ ਚਲ ਗਏ ਸੀਗੇ, ਤੇ ਜਿਹੜੀ ਇਹਦੀ ਕੁੜੀ ਹੈ ਉਦੋਂ ਇੱਕ ਦੇਸ਼ ਹੁੰਦਾ ਸੀਗਾ ਜ਼ਾਇਰ, ਉੱਥੇ ਇਹ ਹੁਣ ਤਾਂ ਨਹੀਂ ਹੈਗਾ, ਤੇ ਇਹਦੀ ਜਿਹੜੀ ਡਾਟਰ ਹੈ ਉਹ ਦੂਜੇ ਦੇਸ਼ 'ਚ ਬੌਰਨ ਹੋਈ ਹੈ। ਤੇ ਫਿਰ ਇਹਨੇ ਆਪਣੀ ਜਿਹੜੀ ਉਹ 'ਚ ਕੀ ਜਿਹੜੇ ਫਾਰਮ ਦੇ ਵਿੱਚ ਹੁੰਦਾ ਕਿ ਤੁਸੀਂ ਹੋਰ ਕਿਹੜੀ ਸੰਸਥਾਵਾਂ ਦੇ ਮੈਂਬਰ ਹੋ, ਤੇ ਇਹਨੇ ਲਿਖਿਆ ਸੀਗਾ ਕਿ ਮੈਂ ਕੋਈ ਹੋਰ ਸੰਸਥਾ ਦਾ ਮੈਂਬਰ ਨਹੀਂ ਹੈਗਾ। ਇਸ ਤੋਂ ਇਲਾਵਾ ਉਹਨਾਂ ਨੇ ਲਿਖਿਆ ਕਿ ਤੇਰਾ ਹੋਰ ਕਿਹੜੇ ਨਾਮ ਵਰਤੇ ਆ, ਤੇ ਇਹਨੇ ਆਪਣਾ ਇੱਕੋ ਨਾਮ ਦਿੱਤਾ ਰੋਜਰ, ਕਿ ਮੈਨੂੰ ਇੱਕ ਹੋਰ ਨਾਮ ਨਾਲ ਜਾਣਿਆ ਜਾਂਦਾ ਰੋਜਰ, ਹੂੰ ਤੇ ਬਾਕੀ ਇਹਨੇ ਆਪਣਾ ਨਾਰਮਲ ਜਿਹੜਾ ਨਾਮ ਯੂਜ਼ ਕਰਦਾ ਉਹੀ ਦਿੱਤਾ। ਸੋ ਜਦੋਂ ਐਜ਼ ਅ ਰਿਫਿਊਜੀ ਆ ਜਾਂਦੇ ਹੋ ਫਿਰ ਸਾਲ ਬਾਅਦ ਤੁਸੀਂ ਐਡਜਸਟਮੈਂਟ ਆਫ ਸਟੇਟਸ ਅਪਲਾਈ ਕਰਦੇ ਹੋ ਨਾ, ਜਿੱਦਾਂ ਅਸਾਈਲਮ ਵਾਲੇ ਕਰਦੇ ਆ। ਜੀ ਸੋ ਦਸੰਬਰ 97 ਚ ਇਹਨੇ ਐਡਜਸਟਮੈਂਟ ਆਫ ਸਟੇਟਸ ਅਪਲਾਈ ਕੀਤੀ। ਜਦੋਂ ਇਹਨੇ ਐਡਜਸਟਮੈਂਟ ਆਫ ਸਟੇਟਸ ਅਪਲਾਈ ਕੀਤੀ, ਬੜੇ ਲੋਕਾਂ ਨੇ ਉੱਥੋਂ ਰਵਾਂਡਾ ਤੋਂ ਸਟੇਟ ਡਿਪਾਰਟਮੈਂਟ ਨੂੰ ਚਿੱਠੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਓਕੇ ਸੋ ਕਿ ਇਹ ਬੰਦਾ ਖਰਾਬ ਹੈ, ਇਹਨੂੰ ਤੁਸੀਂ ਅਸਾਈਲਮ ਨਾ ਦਿਓ। ਸੋ ਕੀ ਸੀਗਾ ਕਿ ਉੱਥੇ ਵੀ ਹੁਣ ਜਦੋਂ ਇਹ ਵਾਇਲੈਂਸ ਰੁਕਿਆ ਰਵਾਂਡਾ ਦੇ ਵਿੱਚ, ਤੇ ਲੋਕਾਂ ਨੇ ਵਾਪਸ ਜਿੱਦਾਂ ਕੰਟਰੋਲ ਲੈ ਲਿਆ ਨਾ, ਤੇ ਉਹਨਾਂ ਨੇ ਕਿਹਾ ਕਿ ਹੁਣ ਜਿਹੜੇ ਵੀ ਆ ਸਾਰੇ ਵਾਰ ਕ੍ਰਿਮੀਨਲ ਸੀਗੇ ਇਹਨਾਂ ਨੂੰ ਸਾਰਿਆਂ ਨੂੰ ਫੜੋ, ਕਿ ਦੇਖੋ ਕਿੱਥੇ ਕਿੱਥੇ, ਜਿੱਦਾਂ ਜਰਮਨ ਤੋਂ ਨਾਜ਼ੀ ਭੱਜੇ ਸੀਗੇ ਹਨਾ, ਫਿਰ ਉਹਨਾਂ ਨੇ ਵੀ ਪਿੱਛਾ ਛੱਡਿਆ ਨਹੀਂ ਇਹਨਾਂ ਦਾ ਕਈ ਦੇਰ ਤੱਕ। ਜੀ ਜੀ ਸੋ ਉਹਨਾਂ ਨੇ ਸਟੇਟ ਡਿਪਾਰਟਮੈਂਟ ਨੂੰ ਕੰਟੈਕਟ ਕੀਤਾ ਕਿ ਇਹ ਬੰਦਾ ਗਲਤ ਹੈ, ਇਹਨੂੰ ਤੁਹਾਨੂੰ ਰਿਫਿਊਜੀ ਨਹੀਂ ਦੇਣਾ ਚਾਹੀਦਾ ਸੀਗਾ, ਤੇ ਇਹਦਾ ਗ੍ਰੀਨ ਕਾਰਡ ਅਪਰੂਵ ਨਾ ਕਰੋ। ਫਿਰ ਗਵਰਨਮੈਂਟ ਨੇ ਇਹਦੇ ਉੱਤੇ ਇਨਵੈਸਟੀਗੇਸ਼ਨ ਸ਼ੁਰੂ ਕਰਤੀ, ਤੇ 1997 ਚ ਹੁੰਦਾ ਕਰਕੇ ਇਹ 2009 ਤੇ ਗੱਲ ਪਹੁੰਚ ਗਈ। ਸੋ 2009 ਦੇ ਵਿੱਚ ਜਿਹੜੀ ਡਿਪਾਰਟਮੈਂਟ ਆਫ ਸਟੇਟ ਹੈਗਾ US ਦਾ, ਇਹਨੇ ਬੰਦੇ ਭੇਜੇ ਆਪਣੇ ਰਵਾਂਡਾ ਦੇ ਵਿੱਚ ਕਿ ਉੱਥੇ ਜਾ ਕੇ ਲੋਕਾਂ ਨੂੰ ਇੰਟਰਵਿਊ ਕਰੋ। 16 ਲੋਕਾਂ ਨੂੰ ਇਹਨਾਂ ਨੇ ਇੰਟਰਵਿਊ ਕੀਤਾ, 6 ਦਿਨ ਇੰਟਰਵਿਊ ਚੱਲੀ, ਬਹੁਤ ਸਾਰੀਆਂ ਰਿਪੋਰਟਸ ਵਗੈਰਾ ਬਣੀਆਂ, ਤੇ ਕਾਫੀ ਲੋਕਾਂ ਨੇ ਦੱਸਿਆ ਕਿ ਇਹ ਬੰਦੇ ਦਾ ਨਾਮ ਕੁਝ ਹੋਰ ਹੈ, ਜੋ ਇਹਨੇ ਦੱਸਿਆ ਉਹ ਇਹਦਾ ਨਾਮ ਨਹੀਂ ਹੈ। ਇਹਨੂੰ ਜਦੋਂ ਇਹ ਕੰਮ ਕਰਦਾ ਸੀਗਾ MRND ਤੇ, ਇਹਨੂੰ ਪ੍ਰੈਜ਼ੀਡੈਂਟ ਤੇ ਕਾਉਂਸਲਰ ਦਾ ਟਾਈਟਲ ਸੀਗਾ, ਤੇ ਕਿਸੇ ਹੋਰ ਨਾਮ ਨਾਲ ਜਾਣਿਆ ਜਾਂਦਾ। ਤੇ ਜਿਹੜੀ ਇੰਟਰ ਹੰਬੀ ਸੀਗੀ ਜਿਹਨੇ ਕਿ ਮੇਨ ਕਤਲ ਕੀਤਾ, ਇਹਨੇ ਉਹਨੂੰ ਵੀ ਇਨਸਟਰਕਸ਼ਨਸ ਦਿੰਦਾ ਸੀਗਾ ਕਿ ਕਿਹਨੂੰ ਮਾਰਨਾ ਤੇ ਕਿਹਨੂੰ ਨਹੀਂ ਮਾਰਨਾ। ਹੂੰ ਤੇ ਉਹਦੇ ਵਿੱਚੋਂ ਦੀ ਤਕਰੀਬਨ 16 ਜਾਂ 14 ਜਾਣਿਆਂ ਨੇ ਫੋਟੋ ਇਹਦੀ ਦੇਖ ਕੇ ਇਹਨੂੰ ਆਇਡੈਂਟੀਫਾਈ ਕਰ ਲਿਆ ਕਿ ਕਿੱਦਾਂ ਨਾ, ਤੇ ਮਤਲਬ ਕਿ ਉਹਨਾਂ ਨੇ ਪੂਰਾ ਪੁਖਤਾ ਸਬੂਤ ਦਿੱਤਾ ਕਿ ਉਹੀ ਬੰਦਾ ਜਿਹਨੇ ਆਰਡਰ ਦਿੱਤੇ ਸੀਗੇ ਮਾਰਨ ਦੇ। ਸੋ ਇਹਦਾ ਜਿਹੜਾ ਇੱਕ ਬਚਪਨ ਦਾ ਦੋਸਤ ਸੀਗਾ ਤੇ ਗੁਆਂਢੀ ਸੀਗਾ, ਉਹਨੂੰ ਇੰਟਰਵਿਊ ਕੀਤਾ, ਉਹਨੇ ਵੀ ਦੱਸਿਆ ਕਿ ਇੰਟਰ ਹਮਵੀ ਦਾ ਮੈਂਬਰ ਸੀਗਾ,
ਗੁਆਂਢੀ ਨੇ ਦੱਸਿਆ ਕਿ ਮੈਂ ਆਪ ਵੀ ਸੀਗਾ, ਤੇ ਉਹਨੇ ਕਿਹਾ ਕਿ ਮੈਂ ਇੱਥੋਂ ਡਾਇਰੈਕਟਲੀ ਆਰਡਰ ਲਏ ਆ। ਇਹ ਮੈਨੂੰ ਲਿਸਟ ਬਣਾ ਕੇ ਦਿੰਦਾ ਸੀਗਾ ਕਿਹੜੇ ਟੁੱਟਸੀ ਆਪਾਂ ਮਾਰਨੇ ਆ। ਤੇ ਇਹ ਕਹਿੰਦਾ, ਮੈਨੂੰ ਇਹਨੇ ਦੱਸਿਆ ਸੀਗਾ ਕਿ ਬੋਡੀ ਜਿਹੜੀ ਹੈਗੀ ਨਾ, ਲੋਕਾਂ ਦੀ ਸਟਰੀਟ ਤੇ ਨਹੀਂ ਤੂੰ ਛੱਡਣੀ, ਤਾਂ ਕਿ ਕੈਮਰੇ ਕੂਮਰੇ 'ਚ ਨਾ ਆ ਜਾਵੇ, ਕਿਉਂਕਿ ਮੀਡੀਆ ਪ੍ਰੈਜ਼ੈਂਸ ਵੀ ਸੀਗੀ। ਜੀ ਤੇ ਕਹਿੰਦਾ ਮਾਰ ਕੇ ਜਿੱਦਾਂ ਨਾ ਪਿੱਛੇ ਜਿਹੜੇ ਬੈਕ ਰੋਡਸ ਹੁੰਦੇ ਆ, ਉੱਥੇ ਤੁਸੀਂ ਸੁੱਟ ਦਿਓ। ਫਿਰ ਇਸ ਤੋਂ ਬਾਅਦ ਇਹਨੇ ਦੱਸਿਆ ਕਿ ਇਹ ਬੰਦੇ ਨੇ ਇੱਕ ਚਰਚ ਸੀਗਾ ਜਿੱਥੇ ਬੜਾ ਵੱਡਾ ਅਟੈਕ ਹੋਇਆ ਸੀਗਾ, 150 ਬੰਦੇ ਮਰੇ ਸੀਗੇ, ਫੈਮਿਲੀ ਚਰਚ ਸੀਗਾ, ਸੈਂਟ ਫੈਮਿਲੀ ਚਰਚ, ਤੇ ਕਾਫੀ ਨਿਊਜ਼ ਦੇ ਵਿੱਚ ਸੀਗਾ। ਤੇ ਕਹਿੰਦਾ ਉਹ ਵਾਲੇ ਜਿਹੜੇ ਆਰਡਰ ਸੀਗੇ 150 ਬੰਦੇ ਅੰਦਰ ਜਾ ਕੇ ਮਾਰੇ ਸੀਗੇ, ਉਹ ਵੀ ਇਸੇ ਬੰਦੇ ਨੇ ਆਰਡਰ ਦਿੱਤਾ ਸੀਗਾ। ਫਿਰ ਇਹਨਾਂ ਨੇ ਇਹਦੀ ਐਕਸ ਵਾਈਫ ਨੂੰ ਇੰਟਰਵਿਊ ਕੀਤਾ, ਉਹਨੇ ਵੀ ਇਹ ਕਨਫਰਮ ਕੀਤਾ ਕਿ ਇਹਦਾ ਨਾਮ ਕੁਝ ਹੋਰ ਸੀਗਾ, ਇਹਨੇ ਜਿਹੜਾ ਫਾਰਮ ਤੇ ਦੱਸਿਆ ਉਹ ਨਹੀਂ ਹੈ, ਤੇ ਇਹ MRND ਦਾ ਮੈਂਬਰ ਸੀਗਾ। ਤੇ ਇੱਕ ਹੋਰ ਇਹਦਾ ਦੋਸਤ ਸੀਗਾ ਖਾਸ, ਉਹਨੂੰ ਇੰਟਰਵਿਊ ਕੀਤਾ, ਉਹਨੇ ਵੀ ਦੱਸਿਆ ਕਿ MRND ਦਾ ਮੈਂਬਰ ਸੀਗਾ। ਸੋ ਇੰਨੀ ਉਹਨਾਂ ਨੂੰ ਇੰਟਰਵਿਊ ਮਿਲ, ਇੰਨਾ ਉਹਨਾਂ ਨੂੰ ਜਿਹੜੇ ਫੈਕਟਸ ਮਿਲੇ ਆ। ਸਬੂਤ ਮਿਲ ਗਏ। ਹੁਣ ਜਦੋਂ ਹੂੰ ਜਦੋਂ ਇਹ ਰਿਸਪੋਂਡੈਂਟ ਇੱਥੇ ਆ ਗਿਆ US ਦੇ ਵਿੱਚ, ਜਿੱਦਾਂ ਆਪਾਂ ਦੇਖਿਆ ਕਿ ਨਾਜ਼ੀ ਜਦੋਂ ਫੜੇ ਸੀਗੇ, ਉਹਨਾਂ ਨੇ ਬਾਅਦ ਚ ਯੂਰਪ ਵਾਲਿਆਂ ਨੇ ਉਹਨਾਂ ਨੇ ਨੂਰਨਬਰਗ ਟ੍ਰਾਇਲ ਕੀਤੇ ਸੀਗੇ। ਹੁਣ ਹਜ਼ਾਰਾਂ ਚ ਲੋਕੀ ਜਿੱਦਾਂ ਮਰਨ ਮਰਾਨ ਤੇ ਉਤਰ ਜਾਂਦੇ ਆ, ਤਾਂ ਨਾਰਮਲ ਜਿਹੜਾ ਕੋਰਟ ਸਿਸਟਮ ਉਹ ਚ ਨਹੀਂ ਜਾ ਸਕਦੇ, ਤਾਂ ਉਹਨਾਂ ਨੂੰ ਨਾ ਇਦਾਂ ਦੇ ਟ੍ਰਿਬਿਊਨਲ ਸੈੱਟ ਕਰਨੇ ਪੈਂਦੇ ਆ ਕਿ ਫਟਾਫਟ ਉਹ 10-10 15-15 ਮਿੰਟ ਸੁਣ ਕੇ ਜਿਹਦੇ ਖਿਲਾਫ ਐਵੀਡੈਂਸ ਹੈ, ਜਿਨ੍ਹਾਂ ਨੇ ਪਰਸੀਕਿਊਸ਼ਨ ਕੀਤੀ ਹੈ, ਜ਼ੁਲਮ ਕੀਤਾ, ਉਹਨਾਂ ਨੂੰ ਸਜ਼ਾ ਦੇਣੀ। ਜੀ ਤੇ ਇਹਨਾਂ ਨੇ ਫਿਰ ਜਿਹੜੇ ਰਵਾਂਡਾ ਵਾਲੇ ਸੀਗੇ, ਇਹਨਾਂ ਨੇ ਆਪਣਾ ਕੋਰਟ ਸਿਸਟਮ ਸੈੱਟ ਕੀਤਾ। ਉਹਨੂੰ ਗਕਾਕਾ ਕਹਿ ਲਓ ਜਾਂ ਗਚਾਕਾ ਕਹਿ ਲਓ, ਜੋ ਵੀ ਉਹਨਾਂ ਦੀ ਪ੍ਰੋਨਾਂਸੀਏਸ਼ਨ ਆ। ਸੋ ਜਿਹੜੇ ਕੋਰਟ ਸੀਗੇ, ਇਹਨਾਂ ਨੇ ਕਾਫੀ ਜ਼ਿਆਦਾ ਪ੍ਰੋਸੀਡਿੰਗਸ ਫਿਰ ਕੀਤੀਆਂ, ਤੇ ਪ੍ਰੋਸੀਡਿੰਗਸ ਦੇ ਵਿੱਚ ਇਹ ਬੰਦੇ ਦਾ ਵੀ ਨਾਮ ਸੀਗਾ। ਇਹ ਬੰਦਾ ਕਿਉਂਕਿ ਆਲਰੇਡੀ US ਆ ਗਿਆ ਸੀਗਾ, ਤੇ ਇਹਦੇ ਖਿਲਾਫ ਉਹਨਾਂ ਨੇ ਇਨ ਐਬਸਟੈਂਸ਼ੀਆ, ਜਿੱਦਾਂ ਆਪਾਂ ਪਹਿਲਾਂ ਦੱਸਿਆ ਕਿ ਜਿਹੜਾ ਬੰਦਾ ਮੌਜੂਦ ਨਹੀਂ ਹੁੰਦਾ ਆਪਣੀ ਹੀਅਰਿੰਗ ਤੇ, ਜੀ ਇਨ ਐਬਸਟੈਂਸ਼ੀਆ ਦੇ ਖਿਲਾਫ ਉਹਨਾਂ ਨੇ ਜਜਮੈਂਟ ਦਿੱਤੀ। ਤੇ ਉਹਨਾਂ ਨੇ ਇਹਨੂੰ ਅਕਿਊਜ਼ ਕੀਤਾ ਕਿ ਇਹ ਪ੍ਰੈਜ਼ੀਡੈਂਟ ਸੀਗਾ, ਇੰਟਰਹੈਮਵੀ ਦਾ ਮੇਨ ਬੰਦਾ ਸੀਗਾ, ਇਹਨੇ ਹੀ ਪਰਮਿਸ਼ਨ ਦਿੱਤੀ ਆ ਕਿਹਨੂੰ ਛੱਡਣਾ ਕਿਹਨੂੰ ਮਾਰਨਾ। ਤੇ ਕਾਫੀ ਜ਼ਿਆਦਾ ਉਹਨਾਂ ਨੇ ਰਿਪੋਰਟਸ ਪ੍ਰਿਪੇਅਰ ਕੀਤੀਆਂ ਕਿ ਇਹ ਬੰਦੇ ਦਾ ਕੇਸ ਲੈਵਲ ਦਾ ਰੋਲ ਆ, ਵਿਟਨੈਸ ਵਗੈਰਾ ਉਹਨਾਂ ਨੇ ਇਕੱਠੇ ਕੀਤੇ, ਕੋਰਟ ਨੇ ਸਾਰਾ ਉਹਨਾਂ ਨੇ ਮਤਲਬ ਬਿਲਕੁਲ ਡਿਟੇਲ ਲਿਖਿਆ ਕਿ ਕਿਸ ਲੈਵਲ ਤੇ ਇਸ ਬੰਦੇ ਨੇ ਪਾਰਟਿਸਿਪੇਸ਼ਨ ਕੀਤੀ ਹੈ, ਤੇ ਉਹ ਕੋਰਟ ਨੇ ਇਹਨੂੰ 30 ਸਾਲ ਦੀ ਸਜ਼ਾ ਸੁਣਾਈ। ਜੀ ਹੁਣ ਜੀ ਇਹਦਾ ਕੇਸ ਜਿਹੜਾ ਸੀਗਾ ਉਹ ਇਮੀਗ੍ਰੇਸ਼ਨ ਜੱਜ ਮੋਰੇ ਸੀਗਾ ਇੱਥੇ US ਦੇ ਵਿੱਚ। ਤੇ ਉਹ ਕਹਿੰਦਾ ਕਿ ਮੈਂ ਜਿਹੜੀ ਇਹਦੀ ਕੋਰਟ ਨੇ ਇਹਦੀ ਜਜਮੈਂਟ ਸੁਣਾਈ ਹੈ, ਭਾਵੇਂ ਇਨ ਐਬਸਟੈਂਸ਼ੀਆ ਹੈਗੀ ਹੈ, ਪਰ ਮੈਂ ਉੱਤੇ ਰਿਲਾਏ ਕਰ ਸਕਦੇ ਆ ਆਪਾਂ। ਪਰ ਜਿਹੜਾ ਇਹ ਜਿਹੜੀ ਇਨ ਐਬਸਟੈਂਸ਼ੀਆ ਜਜਮੈਂਟ ਹੈ, ਹਾਂ ਜੇ ਬੰਦਾ ਵਾਪਸ ਰਵਾਂਡਾ ਜਾਂਦਾ, ਇਹਨੂੰ ਇਹ ਹਰੇਕ ਦੇਸ਼ 'ਚ ਹੁੰਦਾ, ਜੇ ਤੁਸੀਂ ਵਾਪਸ ਜਾਂਦੇ ਹੋ ਤਾਂ ਤੁਹਾਨੂੰ ਇੱਕ ਮੌਕਾ ਦਿੰਦੇ ਆ, ਦੁਬਾਰਾ ਤੁਸੀਂ ਆਪਣੀ ਹੀਅਰਿੰਗ ਕਰ ਸਕਦੇ ਹੋ। ਪਰ ਇਹ ਕਹਿੰਦਾ ਮੈਂ ਦੁਬਾਰਾ ਰਵਾਂਡਾ ਨਹੀਂ ਜਾਣਾ, ਓਬਵੀਅਸਲੀ ਉੱਥੇ ਇਹਨੂੰ ਪਤਾ ਸੀ ਲੋਕਾਂ ਨੇ ਇਹਨੂੰ ਛੱਡਣਾ ਨਹੀਂ। ਛੱਡਣਾ ਨਹੀਂ। ਸੋ ਇਹਨੇ ਉਸ ਗੱਲ ਕਰਕੇ ਆਪਣੀ ਸਾਲਮ ਕਲੇਮ ਕਰਤੀ ਕਿ ਮੈਨੂੰ ਉੱਥੇ ਜਾਣ ਦਾ ਖਤਰਾ ਵਾ, ਤੇ ਮੈਨੂੰ ਇੰਨੇ ਸਾਰੇ ਲੋਕ ਲੱਭ ਰਹੇ ਆ, ਤੇ ਮੈਨੂੰ ਸਾਲਮ ਦਿੱਤਾ ਜਾਵੇ। ਚਲੋ ਜਾਣ ਦਾ ਖਤਰਾ ਤਾਂ ਸੀਗਾ ਹੀ। ਸੋ ਕੇਸ ਦੇ ਵਿੱਚ ਆਪਾਂ ਕੀ ਡਿਸਕਸ ਕਰਾਂਗੇ ਕਿ ਸਿਰਫ ਜਾਨ ਦਾ ਖਤਰਾ ਹੋਣਾ ਜ਼ਰੂਰੀ ਨਹੀਂ ਹੈਗਾ, ਅਸਾਈਲਮ ਦੇ ਹੋਰ ਸਾਰੇ ਇੰਗਰੀਡੀਐਂਟਸ ਹੈਗੇ ਆ ਜਿਹੜੇ ਉਹ ਵੀ ਨਾਲ ਹੋਣੇ ਸੈਟੀਸਫਾਈ ਹੋਣੇ ਚਾਹੀਦੇ। ਸੋ ਅਫਰੀਕਨ ਰਾਈਟਸ ਜਿਹੜੀ ਇੱਕ ਅਫਰੀਕਨ ਰਾਈਟਸ ਕਰਕੇ ਇੱਕ NGO ਸੀਗੀ, ਉਹਨੇ ਫਿਰ ਆਪਣੀ ਰਿਪੋਰਟ ਬਣਾਈ, 30 ਪੇਜਾਂ ਦੀ ਰਿਪੋਰਟ ਸੀਗੀ। ਉਹਨੇ ਕਨਕਲੂਡ ਕੀਤਾ ਬੇਸਿਕਲੀ ਕਿ ਇਹ ਬੰਦਾ ਸੀਗਾ ਲੋਕਲ ਹੈਡ ਸੀਗਾ MRND ਦਾ, ਤੇ ਉਹਨਾਂ ਨੇ ਸਾਰਾ ਇਹਦਾ ਡਿਟੇਲ ਕਿ ਕਿਹੜੇ ਕਿਹੜੇ ਬੰਦੇ ਨੇ ਮਾਰੇ, ਸਾਰੇ ਆਈ ਵਿਟਨੈਸ ਅੱਗੇ ਜਾ ਕੇ ਲੈ ਕੇ ਆਏ। ਉਹਨੇ ਦੱਸਿਆ ਕਿੱਦਾਂ ਇਹ ਹਥਿਆਰ ਲੈ ਕੇ ਆਂਦਾ ਸੀਗਾ, ਆਰਗੇਨਾਈਜ਼ ਕਰਦਾ ਸੀਗਾ, ਕਿੱਦਾਂ ਜਿਹੜੇ ਛੋਟੇ ਸੈਨਿਕ ਹੁੰਦੇ ਆ ਉਹਨਾਂ ਨੂੰ ਵੰਡ ਜੀ ਤੁਹਾਡੀ ਆਵਾਜ਼ ਜਿਹੜੀ ਆ ਉਹ ਮੈਨੂੰ ਲੱਗਦਾ ਆ ਥੋੜ੍ਹਾ ਕਨੈਕਸ਼ਨ ਦੇ ਵਿੱਚ ਸ਼ਾਇਦ ਪ੍ਰੋਬਲਮ ਆ ਜਿਹੜੀ ਉਹ ਆਈ ਹੈਗੀ ਆ। ਸੋ ਸਰੋਤਿਓ, ਇੱਦਾਂ ਹੀ ਜਿਹੜਾ ਆਪਾਂ ਪ੍ਰੋਗਰਾਮ ਉਸ ਨੂੰ ਜਾਰੀ ਰੱਖਦੇ ਹਾਂ। ਅਤੇ ਆਵਾਜ਼ ਜਿਹੜੀ ਆਉਣੀ ਬੰਦ ਹੋ ਗਈ ਸੀ ਜੀ। ਜੀ ਹੁਣ ਆ ਰਹੀ ਹੈ ਆਵਾਜ਼ ਜੀ? ਠੀਕ ਆ ਰਹੀ ਆਵਾਜ਼ ਜੀ? ਬਿਲਕੁਲ ਜੀ 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 ਜੀ। ਸੋ ਆਪਾਂ ਅੱਗੇ ਜਿਹੜਾ ਇਸ ਦੇ ਵਿੱਚ ਗੱਲ ਨੂੰ ਵਧਾਉਂਦੇ ਹਾਂ। ਸੋ ਕਾਫੀ ਜਿਹੜੇ ਇਸ ਦੇ ਖਿਲਾਫ ਕਹਿ ਲਓ ਵੀ ਸਬੂਤ ਵੀ ਆ ਗਏ, ਪਤਾ ਵੀ ਲੱਗ ਗਿਆ ਵੀ ਇਹ ਰੋਜਰ ਨਹੀਂ ਸੀ, ਕੋਈ ਹੋਰ ਸੀਗਾ। ਹੋਰ ਲੋਕਾਂ ਨੇ ਜਿਹੜੀ ਇਸ ਚੀਜ਼ ਦੀ ਪੁਸ਼ਟੀ ਕੀਤੀ। ਸੋ ਕੇਸ ਦੇ ਵਿੱਚ ਫਿਰ ਅੱਗੇ ਕੀ ਹੋਇਆ? ਇਸ ਦੇ ਅਸਾਈਲਮ ਡਿਨਾਈ ਹੋਇਆ, ਅਸੈਪਟ ਹੋਇਆ, ਕੀ ਚੱਲਿਆ ਫਿਰ ਅੱਗੇ? ਇਹਨੂੰ ਜੀ ਫਿਰ ਰਿਮੂਵਲ ਪ੍ਰੋਸੀਡਿੰਗ 'ਚ ਪਾਤਾ। ਠੀਕ ਹੈ। ਜੂਨ 2019 ਤੁਸੀਂ ਦੇਖ ਲਓ ਕਿ 96 ਦਾ ਕੇਸ ਚੱਲਦਾ ਕਰਦੇ ਕਰਦੇ ਹੁਣ 2019 ਤੇ ਆ ਗਿਆ। ਸੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਪਹਿਲਾਂ ਤਾਂ ਜਿਹੜੀ ਇਹਨੇ ਥੱਲੇ ਜਿਹੜੀ ਐਪਲੀਕੇਸ਼ਨ ਕੀਤੀ ਸੀ, ਜਿੱਦਾਂ ਇਹਦੀ ਐਪਲੀਕੇਸ਼ਨ ਸੀਗੀ, ਜਿੱਦਾਂ ਹੁਣ ਸਾਡੇ ਬੰਦਿਆਂ ਦਾ ਕਿਸੇ ਦਾ ਕੇਸ ਪਾਸ ਹੁੰਦਾ, ਸਾਲ ਬਾਅਦ ਉਹ ਆਪਣਾ ਗ੍ਰੀਨ ਕਾਰਡ ਫਾਈਲ ਕਰਦੇ ਨਾ, ਕਈ ਵਾਰੀ ਸਾਡੇ ਕੋਲ ਪੁੱਛਦੇ ਯਾਰ ਮੇਰੇ ਦੇਰ ਕਿਉਂ ਲੱਗ ਗਈ ਇੰਨੀ, 2 ਸਾਲ ਕਿਉਂ ਲਾਤੇ, 3 ਸਾਲ ਕਿਉਂ ਲਾਤੇ। ਇਹ ਬੰਦੇ ਦਾ 97 ਤੋਂ ਕੇਸ ਚੱਲਦਾ ਸੀਗਾ, 97 ਤੋਂ ਕਰਕੇ ਅਜੇ ਇਹਦੀ ਇਨਵੈਸਟੀਗੇਸ਼ਨ ਹੀ ਚੱਲੀ ਜਾਂਦੀ ਹੈ। ਅਜੇ ਇਹਨੇ ਨਾ ਐਡਜਸਟਮੈਂਟ ਫਾਈਲ ਕੀਤਾ ਸੀਗਾ, ਤੇ 2019 ਚ ਜਾ ਕੇ ਇਹਦਾ ਜਿਹੜਾ USCIS ਵਾਲਿਆਂ ਨੇ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਜਿਹੜੀ ਐਡਜਸਟਮੈਂਟ ਦੀ ਐਪਲੀਕੇਸ਼ਨ ਆ ਉਹ ਡਿਨਾਈ ਕੀਤੀ। ਦੇਖ ਲਓ ਤੁਸੀਂ, 21-22 ਸਾਲ ਇਹਨਾਂ ਨੇ ਲਾਤੇ, ਹਨਾ।
ਸੋ ਇਹਦੀ ਉਹਨਾਂ ਨੇ ਐਡਜਸਟਮੈਂਟ ਦੀ ਐਪਲੀਕੇਸ਼ਨ ਡਿਨਾਈ ਕਰਤੀ। ਜਦੋਂ ਡਿਨਾਈ ਕਰਦੇ ਆ ਫਿਰ ਇਹਨੂੰ ਇਹਨਾਂ ਨੇ ਪਾਇਆ ਪ੍ਰੋਸੀਡਿੰਗਸ ਦੇ ਵਿੱਚ, ਜੱਜ ਦੇ ਮੂਹਰੇ 2019 ਚ ਆਇਆ ਇਹ ਇਮੀਗ੍ਰੇਸ਼ਨ ਕੋਰਟ ਸਿਸਟਮ ਦੇ ਮੂਹਰੇ। ਜੀ ਸੋ ਉਹਨਾਂ ਨੇ ਇੱਥੇ ਐਲੀਗੇਸ਼ਨ ਇਹ ਲਗਾਇਆ ਕਿ ਇਹ ਐਟ ਦਾ ਟਾਈਮ ਆਫ ਐਂਟਰੀ ਪਹਿਲਾਂ ਤਾਂ ਇਹ ਬੰਦਾ ਇਨਐਡਮਿਸਿਬਲ ਸੀਗਾ ਕਿਉਂਕਿ ਇਹਨੇ ਫਰਾਡ ਤੇ ਮਿਸਰੈਪ੍ਰੈਜ਼ੈਂਟੇਸ਼ਨ ਕੀਤੀ ਹੈ ਮਟੀਰੀਅਲ ਫੈਕਟ ਦੀ। ਠੀਕ ਹੈ। ਹੁਣ ਜਿਹੜੀ ਛੋਟੀ ਮੋਟੀ ਮਿਸਰੈਪ੍ਰੈਜ਼ੈਂਟੇਸ਼ਨ ਦੀ ਹੈ ਉਹਦੇ ਬੇਸ ਤੇ ਤੁਹਾਨੂੰ ਰਿਮੂਵਲ ਇਨਐਡਮਿਸਿਬਲ ਤੁਸੀਂ ਨਹੀਂ ਹੁੰਦੇ ਹੋ। ਹੁਣ ਸਾਰਾ ਕੁਐਸਚਨ ਇਹਦੇ ਵਿੱਚ ਇਹ ਆ ਗਿਆ ਕਿ ਇਹ ਜਿਹੜੀ ਮਿਸਰੈਪ੍ਰੈਜ਼ੈਂਟੇਸ਼ਨ ਹੈਗੀ ਹੈ ਇਹ ਮਟੀਰੀਅਲ ਮੰਨੀ ਜਾਊਗੀ ਕਿ ਨਹੀਂ ਮੰਨੀ ਜਾਊਗੀ। ਤੇ ਦੂਜਾ ਇਹਨਾਂ ਨੇ ਉਹ ਕਿਹਾ ਕਿ ਇਹਦੇ ਕੋਲ ਵੈਲਿਡ ਐਂਟਰੀ ਡਾਕੂਮੈਂਟ ਨਹੀਂ ਸੀਗੇ। ਤੇ ਇਹ ਬੰਦੇ ਨੇ ਫਿਰ ਕੀ ਕੀਤਾ ਕਿ ਕੋਰਟ ਦੇ ਵਿੱਚ ਜਾ ਕੇ ਜੱਜ ਮੂਹਰੇ ਅਸਾਈਲਮ, ਵਿਦਹੋਲਡਿੰਗ ਤੇ ਕੈਟ ਰਿਲੀਫ, ਜਿਹੜਾ ਆਪਾਂ ਪਹਿਲਾਂ ਵੀ ਕਈ ਵਾਰੀ ਡਿਸਕਸ ਕੀਤਾ, ਜੀ ਉਹ ਅਪਲਾਈ ਕਰਤੀਆਂ ਤਿੰਨੋਂ ਚੀਜ਼ਾਂ। ਤੇ ਇਮੀਗ੍ਰੇਸ਼ਨ ਜੱਜ ਨੂੰ ਇਹਨੇ ਕਿਹਾ ਕਿ ਮੇਰਾ ਜਿਹੜਾ ਤੁਸੀਂ 485 ਦਾ ਡਿਨਾਈਲ ਆ ਉਹਨੂੰ ਵੀ ਰਿਵਿਊ ਕਰੋ। ਓਕੇ। ਤੋ ਮੈਂ ਮੰਨਦਾ ਕਿ ਥੋੜੀ ਬਹੁਤੀ ਇਨਫੋਰਮੇਸ਼ਨ ਮੈਂ ਮਿਸਰੈਪ੍ਰੈਜ਼ੈਂਟ ਕੀਤੀ ਹੈ। ਆਪਣੇ ਮੈਂ ਕਿੱਥੇ ਰਹਿਣਾ ਸੀਗਾ, ਲੋਕੇਸ਼ਨ ਤੇ ਆਪਣੀ ਡਾਟਰ ਦਾ ਜਿਹੜਾ ਬਰਥ ਹੈ ਉਹ ਮੈਂ ਮਿਸਰੈਪ੍ਰੈਜ਼ੈਂਟ ਕੀਤਾ। ਤੇ ਕਹਿੰਦਾ ਜਿਹੜਾ ਮੇਰਾ ਰੋਜਰ ਸੀਗਾ ਉਹ ਮੇਰਾ ਸਕੂਲ ਦਾ ਸੀਗਾ, 2 ਮਹੀਨੇ ਵਾਸਤੇ ਉਹ ਯੂਜ਼ ਸੀਗੇ। ਤੇ ਕਹਿੰਦਾ ਉਹਨੇ ਬੇਸਿਕਲੀ ਇਹ ਕਿਹਾ ਕਿ ਮੈਂ ਜਿਹੜਾ ਮੇਰਾ ਪ੍ਰੋਫੈਸ਼ਨਲ ਨਾਮ ਸੀਗਾ ਉਹ ਮੈਂ ਤਾਂ ਨਹੀਂ ਡਿਸਕਲੋਜ਼ ਕੀਤਾ, ਮੈਨੂੰ ਲੱਗਿਆ ਕਿ ਤੁਸੀਂ ਮੈਨੂੰ ਸ਼ਾਇਦ ਝੂਠੀ ਲੋਕੀ ਲਿੰਕ ਨਾ ਕਰ ਦੇਣ ਜੈਨੋਸਾਈਡ ਨਾਲ। ਤੇ ਇਹਦੇ ਵਕੀਲ ਨੇ ਇਹ ਦਲੀਲ ਦਿੱਤੀ ਕਿ ਆਪਣਾ ਜਿਹੜਾ ਇਹਨੇ ਥੋੜੇ ਵੇਅਰ ਅਬਾਊਟਸ ਤਾਂ ਲੁਕੋਏ ਸੀਗੇ ਕਿਉਂਕਿ ਜਦੋਂ ਇਹ 94 ਦੇ ਵਿੱਚ ਆਇਆ ਸੀਗਾ ਉਦੋਂ ਜੈਨੋਸਾਈਡ ਪੀਕ ਤੇ ਸੀਗਾ। ਤੇ ਇਹਨੂੰ ਇਹ ਡਰ ਸੀਗਾ ਕਿ ਇਹਨੂੰ ਤੁਸੀਂ ਝੂਠ ਦੇ ਵਿੱਚ ਹੀ ਇਨਵੋਲਵ ਨਾ ਕਰ ਲਓ ਕਿ ਇਹਨੇ ਕਿਤੇ ਜੈਨੋਸਾਈਡ ਕੀਤਾ, ਤਾਂ ਕਰਕੇ ਮੈਨੂੰ ਝੂਠ ਬੋਲਣਾ ਪਿਆ। ਤੇ ਜਦੋਂ ਤੋਂ ਉਹਨਾਂ ਨੇ ਹੋਰ ਸਵਾਲ ਪੁੱਛੇ ਕਿ ਤੇਰੀ ਵਾਈਫ ਜੇ ਟੁੱਟਸੀ ਸੀਗੀ ਉਹ ਕਿੱਦਾਂ ਤੇਰੇ ਕੋਲ ਆਈ ਕਿਉਂਕਿ ਉੱਥੇ ਤਾਂ ਰੋਡ ਬਲੌਕ ਲੱਗੇ ਸੀਗੇ। ਸੋ ਕਈ ਸਾਰੇ ਸਵਾਲਾਂ ਦੇ ਇਹ ਬੰਦਾ ਜਵਾਬ ਦੇ ਨਹੀਂ ਪਾਇਆ ਜੱਜ, ਜਦੋਂ ਸਰਕਾਰੀ ਵਕੀਲ ਨੇ ਇੱਕੋ ਸਵਾਲ ਪੁੱਛੇ। ਜੀ ਫਿਰ ਇਹਨੇ ਸਿੱਧੇ ਡਿਨਾਈ ਕਰਤਾ ਕਿ ਇਹ MRND ਦਾ ਮੈਂਬਰ ਸੀਗਾ ਜਾਂ ਇਹਨੇ ਕੋਈ ਵੀ ਰੋਲ ਪਲੇ ਕੀਤਾ। ਇਹਨੇ ਇਹ ਵੀ ਡਿਨਾਈ ਕੀਤਾ ਕਿ ਮੈਂ ਕਹਿੰਦਾ ਕੋਈ ਜੈਨੋਸਾਈਡ ਨਹੀਂ ਕੀਤਾ। ਤੇ ਕਹਿੰਦਾ ਜਿਹੜੇ ਵਿਟਨੈਸ ਹੈਗੇ ਆ ਕਹਿੰਦਾ ਉਹਨਾਂ ਨੂੰ ਕਹਿੰਦਾ ਪੈਸੇ ਦਾ ਲਾਲਚ ਆ ਜਾਂ ਮੇਰੇ ਤੋਂ ਹੇਟ ਕਰਦੇ ਆ ਮੇਰੇ ਗਵਾਂਢੀ ਗੁੰਡੀ, ਤੇ ਜਾਂ ਆਪਣੀ ਨੌਕਰੀ ਬਚਾਉਣਾ ਚਾਹੁੰਦੇ ਆ ਤੇ ਉਹ ਸਰਕਾਰ ਦੇ ਫੇਵਰ 'ਚ ਗੱਲ ਕਰ ਰਹੇ ਆ। ਤੇ ਕਹਿੰਦਾ ਇਦਾਂ ਦੀ ਮੈਂ ਕੋਈ ਵੀ ਚੀਜ਼ ਕੀਤੀ ਨਹੀਂ। ਤੇ ਇਹ ਮੰਨ ਗਿਆ ਸੀਗਾ ਕਿ ਆਹੋ ਮੈਂ ਜਿਹੜਾ ਆਪਣਾ ਆਉਣ ਦੀ ਜਿਹੜੀ ਤਰੀਕ ਹੈ ਉਹ ਮੈਂ ਜ਼ਰੂਰ ਗਲਤ ਲਿਖੀ ਹੈ ਅਮਰੀਕਾ 'ਚ ਮੈਂ ਕਦੋਂ ਆਇਆ, ਪਰ ਕਹਿੰਦਾ ਉਹ ਮੇਰੀ ਪੂਅਰ ਜਜਮੈਂਟ ਸੀਗੀ। ਕਹਿੰਦਾ ਮੈਨੂੰ ਪਤਾ ਨਹੀਂ ਸੀਗਾ ਕਿ ਮੇਰਾ ਕੇਸ ਤੁਸੀਂ ਇੰਨਾ ਲੰਬਾ ਖਿੱਚ ਦੇਣਾ। ਤੇ ਬੇਸਿਕਲੀ ਆਪਣੇ ਵੱਲੋਂ ਇਹਨੇ ਇਹੀ ਕਿਹਾ ਕਿ ਮੈਂ ਬੇਕਸੂਰ ਹਾਂ ਤੇ ਇਹ ਮੇਰੇ ਨਾਲ ਲੋਕੀ ਧੱਕਾ ਕਰ ਰਹੇ ਆ ਉੱਥੇ ਵਾਲੇ। ਜੀ ਸੋ ਫਿਰ DHS ਨੇ ਕੋਰਟ ਦੇ ਵਿੱਚ 14 ਵਿਟਨੈਸ ਬੁਲਾਏ ਫੋਨ ਦੇ ਰਾਹੀਂ, ਕੋਈ ਗਵਰਨਮੈਂਟ ਇਨਵੈਸਟੀਗੇਟਰ ਸੀਗੇ ਉਹ ਬੁਲਾਏ ਉਹਨਾਂ ਨੇ। ਤੇ ਗਵਰਨਮੈਂਟ ਵੀ ਦੇਖੋ ਹੁਣ ਤੁਸੀਂ ਕੇਸ ਲੈਵਲ ਤੱਕ ਜਾਂਦੀ ਹੈ ਕਿ 20-22 ਸਾਲ ਲਾਤੇ ਉਹਨਾਂ ਨੇ ਇਹਦੇ ਪਿੱਛੇ, ਹਨਾ ਕਿੰਨੇ ਰਿਸੋਰਸਿਸ ਮਿਲੀਅਨਸ ਆਫ ਡਾਲਰ ਖਰਚਤਾ। ਜੀ ਤੇ ਡਾਕਟਰ ਫਿਲ ਕਲਾਰਕ ਆ ਇੱਕ ਪ੍ਰੋਫੈਸਰ ਆ ਇੰਟਰਨੈਸ਼ਨਲ ਪੋਲਿਟਿਕਸ ਦੇ ਉੱਤੇ ਲੰਡਨ ਦੇ ਵਿੱਚ, ਜਿਹੜਾ ਕਿ ਰਵਾਂਡਨ ਜੈਨੋਸਾਈਡ ਤੇ ਐਕਸਪਰਟ ਹੈਗਾ। ਉਹਨੂੰ ਇਹਨਾਂ ਨੇ ਆਪਣਾ ਗਵਾਹ ਬਣਾ ਕੇ ਪੇਸ਼ ਕੀਤਾ ਕੋਰਟ ਦੇ ਵਿੱਚ, ਜਿਹੜਾ ਦੱਸੇ ਕਿ ਜੈਨੋਸਾਈਡ ਕਿਸ ਹਿਸਾਬ ਨਾਲ ਸੀਗਾ, ਰੋਡ ਬਲੌਕ ਕਿਸ ਹਿਸਾਬ ਨਾਲ ਸੈੱਟ ਸੀਗੇ। ਟੌਡ ਗਾਰਨਰ ਇੱਕ ਹੈਗਾ ਜਿਹੜਾ ਐਕਟਿੰਗ ਬ੍ਰਾਂਚ ਚੀਫ ਆਫ ਰਿਫਿਊਜੀ ਅਸਾਈਲਮ ਇੰਟਰਨੈਸ਼ਨਲ ਡਿਵੀਜ਼ਨ, ਉਹਨੂੰ ਇਹਨਾਂ ਨੇ ਆਪਣਾ ਵਿਟਨੈਸ ਬਣਾਇਆ। ਤੇ ਬੇਸਿਕਲੀ ਇਹ ਜਿਹੜੇ ਦੋਨੋਂ ਵਿਟਨੈਸ ਇਹਨਾਂ ਨੇ ਪੂਰੇ ਜਿਹੜੇ ਰਵਾਂਡਾ ਜੈਨੋਸਾਈਡ ਦੀ ਟਾਈਮਲਾਈਨ ਵਗੈਰਾ ਸੀਗੀ ਕਿੱਦਾਂ ਕਿੱਦਾਂ ਕਿੱਥੇ ਕਿੱਥੇ ਸੀਗਾ ਉਹ ਸਾਰਾ ਇਹਦੇ ਖਿਲਾਫ ਲਿਆਏ ਕਿ ਜਿਹੜੇ ਇਹ ਕਰਦਾ ਸੀਗਾ। ਉੱਥੇ ਇਹਦਾ ਥੋੜਾ ਜਿਹਾ ਕੇਸ ਵੀਕ ਪੈ ਗਿਆ। ਤੇ ਇਹਦੇ ਜਿਹੜਾ ਬੰਦੇ ਦੇ ਆਪਣੇ ਵਿਟਨੈਸ ਸੀਗੇ ਉਹ ਦੋ ਹੀ ਵਿਟਨੈਸ ਸੀਗੇ। ਤੇ ਉਹਦੇ ਵਿੱਚੋਂ ਦੀ ਇੱਕ ਵਿਟਨੈਸ ਸੀਗਾ ਉਹਨਾਂ ਨੇ ਇਹ ਸਾਬਤ ਕਰਤਾ ਕਿ ਉਹ ਤੇ ਤੋਂ ਵੀ ਪਹਿਲਾਂ ਇੱਥੇ ਆ ਗਿਆ ਸੀਗਾ 1990 ਚ, ਤੇ ਉਹ ਵਿਟਨੈਸ ਨੂੰ ਕੋਈ ਨੌਲੇਜ ਨਹੀਂ ਹੈਗੀ, ਇਸ ਲਈ ਉਹਨੂੰ ਝੁਠਲਾਤਾ ਇਹਨਾਂ ਨੇ ਜਿਹੜਾ ਇਹ ਬੰਦਾ ਲੈ ਕੇ ਆਇਆ ਸੀਗਾ। ਜੀ ਸੋ ਕੁੱਲ ਮਿਲਾ ਕੇ ਕੀ ਹੈਗਾ ਕਿ ਜਿਹੜਾ ਇਮੀਗ੍ਰੇਸ਼ਨ ਜੱਜ ਹੈਗਾ, ਐਵੀਡੈਂਸ ਸਰਕਾਰ ਨੇ ਇੰਨਾ ਜ਼ਿਆਦਾ ਪਾਤਾ, ਇੰਨੇ ਜ਼ਿਆਦਾ ਇੰਟਰਨੈਸ਼ਨਲ ਲੈਵਲ ਦੇ ਪ੍ਰੋਫੈਸਰ ਹਿਸਟਰੀ ਦੇ ਐਕਸਪਰਟ ਪਾਤੇ, ਉਹ ਤਾਂ ਕੀ ਹੁਣ ਵਕੀਲ ਕਰੂਗਾ ਇਹਦਾ ਤੇ ਕੀ ਇਹ ਹੈਲਪ ਕਰੂਗਾ। ਸੋ ਇਮੀਗ੍ਰੇਸ਼ਨ ਜੱਜ ਨੇ ਜਿਹੜਾ ਰਿਮੂਵੇਬਿਲਟੀ ਦਾ ਚਾਰਜ ਸੀਗਾ ਉਹਨੂੰ ਸਸਟੇਨ ਕੀਤਾ, ਇਹਨੂੰ ਕਿਹਾ ਕਿ ਰਿਮੂਵਲ ਇਹਦਾ ਬਿਲਕੁਲ ਸਹੀ ਹੈ, ਇਹਨੂੰ ਰਿਮੂਵਲ ਕਰ ਆਪਾਂ ਆਰਡਰ ਦੇਣਾ। ਲਾਤਾ ਉਹਦੇ ਉੱਤੇ। ਤੇ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਉਹਨੇ ਬਿਲਕੁਲ ਕਲੀਅਰ ਐਂਡ ਕਨਵਿੰਸਿੰਗ ਵੇ ਨਾਲ ਇਹਦਾ ਜਿਹੜਾ ਆਪਣਾ ਸਬੂਤ ਕੀਤਾ ਕਿ ਇਹ ਬੰਦਾ ਕ੍ਰੈਡੀਬਲ ਨਹੀਂ ਹੈਗਾ। ਤੇ ਇਹਨੂੰ ਪਰਸਨਲ ਨੌਲੇਜ ਸੀਗੀ ਕਿ ਇਹਨੇ ਰਵਾਂਡਾ ਜੈਨੋਸਾਈਡ ਦੇ ਵਿੱਚ ਪਾਰਟਿਸਿਪੇਟ ਕੀਤਾ ਹੈ। ਇਹਦੀਆਂ ਸਾਰੀਆਂ ਐਪਲੀਕੇਸ਼ਨ ਉਹਨਾਂ ਨੇ ਅਸਾਈਲਮ ਦੀ, ਵਿਦਹੋਲਡਿੰਗ ਦੀ, ਕੈਟ ਰਿਲੀਫ ਦੀ ਤੇ ਜਿਹੜੀ ਐਡਜਸਟਮੈਂਟ ਆਫ ਸਟੇਟਸ ਹੈ ਸਾਰੀਆਂ ਇਹਦੀਆਂ ਐਪਲੀਕੇਸ਼ਨ ਉਹਨੇ ਡਿਨਾਈ ਕਰਤੀਆਂ। ਤੇ ਬੇਸਿਕਲੀ ਉਹਨਾਂ ਨੇ ਇਹ ਹੈਲਡ ਕੀਤਾ ਕਿ ਇਹ ਜਿਹੜਾ ਰਿਸਪੋਂਡੈਂਟ ਹੈ ਇਹਨੇ ਕ੍ਰਾਈਮ ਕੀਤਾ। ਜੀ ਬਿਲਕੁਲ। ਸੋ ਸੋ ਇਹ ਲੰਮਾ ਚੌੜਾ 30 ਸਾਲ 20 ਸਾਲ ਬੰਦਾ ਇੱਥੇ ਰਹਿ ਵੀ ਗਿਆ, ਇਹ ਸਾਰਾ ਕੁਝ ਹੁੰਦਾ ਵੀ ਰਿਹਾ, ਇਵੈਂਚੁਅਲੀ ਸਾਰਾ ਕੁਝ ਇਸ ਦਾ ਡਿਨਾਈ ਵੀ ਹੈਗਾ। ਸੋ ਨਿਚੋੜ ਕੀ ਹੈਗਾ ਜੀ ਪੂਰੇ ਇਸ ਕੇਸ ਦਾ? ਨਿਚੋੜ ਜੀ ਇਸ ਕੇਸ ਦਾ ਇਹ ਹੈਗਾ ਕਿ ਜਿਹੜੀ ਨਾ ਡਿਪਾਰਟਮੈਂਟ ਆਫ ਜਿਹੜੀ
ਬੋਰਡ ਆਫ ਇਮੀਗ੍ਰੇਸ਼ਨ ਅਪੀਲ ਹੈ, ਉਹਨਾਂ ਦੀਆਂ ਸਾਰੀਆਂ ਹੀ ਜਿਹੜੀਆਂ ਐਪਲੀਕੇਸ਼ਨ ਸੀਗੀਆਂ, ਹਰੇਕ ਚੀਜ਼ ਜਿਹੜੀ ਹਰੇਕ ਪਹਿਲੂ ਉਹਨਾਂ ਨੇ ਡਿਸਕਸ ਕੀਤਾ। ਸਭ ਤੋਂ ਮੁੱਖ ਇਹਦੇ ਵਿੱਚ ਚੀਜ਼ ਉਹਨਾਂ ਨੇ ਜਿਹੜੀ ਪ੍ਰੈਸੀਡੈਂਟ ਜਿਹੜਾ ਲੇ ਡਾਊਨ ਕੀਤਾ, ਜਿਹੜੀ ਡਾਕਟਰੀਨ ਆਫ ਲੈਚਸ ਹੈ ਕਿ ਸਰਕਾਰ ਉਨਾ ਕੁ ਟਾਈਮ ਲਾ ਸਕਦੀ ਹੈ ਕਿ ਬਾਅਦ 'ਚ ਉਹਨਾਂ ਨੂੰ ਇਨਫੋਰਮੇਸ਼ਨ ਆਵੇ ਤੇ ਉਹ ਰਿਮੂਵਲ ਪ੍ਰੋਸੀਡਿੰਗ 'ਚ ਨਹੀਂ ਪਾ ਸਕਦੀ। ਉਹਨਾਂ ਨੇ ਕਿਹਾ ਕਿ ਇਦਾਂ ਦੀ ਕੋਈ ਲਿਮਿਟ ਨਹੀਂ ਹੈਗੀ। ਕਹਿੰਦੇ ਹੂੰ ਕਿਉਂਕਿ ਆਪਾਂ ਜੇ ਅਸਾਲਮ ਵਾਲਿਆਂ ਨੂੰ ਵੀ ਆਪਾਂ ਕਹਿੰਦੇ ਹਾਂ ਆਪਣਾ ਐਫੀਡੇਵਿਟ ਦੇ ਦਿਓ, ਡਾਕਟਰ ਦੀ ਲੈਟਰ ਦੇ ਦਿਓ, ਉੱਥੋਂ ਗੁਆਂਢੀਆਂ ਦੇ ਐਫੀਡੇਵਿਟ ਦੇ ਦਿਓ, ਤੇ ਕਹਿੰਦਾ ਉਹਨੂੰ ਵੀ ਸਰਕਾਰ ਕ੍ਰਾਸ ਐਗਜ਼ਾਮਿਨ ਨਹੀਂ ਕਰ ਸਕਦੀ। ਤੇ ਜੇ ਕਹਿੰਦੇ ਆਪਾਂ ਰਿਸਪੋਂਡੈਂਟ ਨੂੰ ਇਹ ਹੱਕ ਦਿੰਦੇ ਆ ਕਿ ਉਹ ਵੀ ਕੋਈ ਵੀ ਐਵੀਡੈਂਸ ਕਰ ਸਕਦਾ, ਤੇ ਆਪਾਂ ਸਰਕਾਰ ਨੂੰ ਵੀ ਇਹੀ ਹੱਕ ਦਿੰਦੇ ਆ ਕਿ ਉਹ ਕੋਈ ਵੀ ਐਵੀਡੈਂਸ ਕਰ ਸਕਦੀ ਹੈ। ਡਾਕਟਰੀਨ ਆਫ ਲੈਚਸ ਐਪਲੀਕੇਬਲ ਨਹੀਂ ਹੈਗਾ, ਭਾਵੇਂ 20 ਸਾਲ ਹੋਣ ਭਾਵੇਂ 50 ਸਾਲ ਹੋਣ। ਜੇ ਉਹਨਾਂ ਕੋਲ ਐਡਵਰਸ ਐਵੀਡੈਂਸ ਆਉਂਦਾ ਹੈਗਾ, ਪੁਰਾਣਾ ਕੇਸ ਉਹ ਖੋਲ ਸਕਦੇ ਆ। ਸੋ ਇਹ ਕਾਫੀ ਇੰਪੋਰਟੈਂਟ ਆ। ਜੇ ਇਹਦਾ 20 ਸਾਲ ਬਾਅਦ ਖੋਲ ਸਕਦੇ ਆ ਤਾਂ ਕਿਸੇ ਦਾ ਵੀ ਉਹ ਖੋਲ ਸਕਦੇ ਆ। ਸੋ ਬੇਸਿਕਲੀ ਫਿਰ ਉਹਨਾਂ ਨੇ ਜੀ 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 ਹਾਂਜੀ, ਜੀ ਕੰਟੀਨਿਊ ਕਰੋ ਗੱਲ। ਫਿਰ ਜੇ ਇੱਕ ਚੀਜ਼ ਹੁੰਦੀ ਹੈ ਹੀਅਰਸੇ ਕੀ ਹੁੰਦਾ ਕਿ ਜਦੋਂ ਤੁਸੀਂ ਲਾਅ ਸਕੂਲ 'ਚ ਜਾ ਕੇ ਐਵੀਡੈਂਸ ਪੜ੍ਹਦੇ ਹੋ, ਹੀਅਰਸੇ ਉਹ ਹੁੰਦਾ ਕਿ ਜਿੱਦਾਂ ਮੈਂ ਕਹਿ ਦੇਵਾਂ ਕਿ ਆਹ ਚੀਜ਼ ਏਦਾਂ ਹੋਈ ਹੈ, ਉਹਨੇ ਮੈਨੂੰ ਪੁੱਛਣਾ ਕਿ ਤੂੰ ਆਪ ਦੇਖੀ ਆ, ਮੈਂ ਕਹਿਣਾ ਨਹੀਂ ਮੈਂ ਆਪ ਦੇਖੀ ਨਹੀਂ, ਮੈਂ ਕਿਸੇ ਤੋਂ ਸੁਣੀ ਹੈ। ਸੋ ਜਿਹੜਾ ਐਵੀਡੈਂਸ ਮੈਂ ਡਾਇਰੈਕਟਲੀ ਨਹੀਂ ਦੇਖਿਆ ਉਹਨੂੰ ਹੀਅਰਸੇ ਐਵੀਡੈਂਸ ਕਹਿੰਦੇ ਆ। ਤੇ ਐਵੀਡੈਂਸ ਰੂਲ ਆਫ ਐਵੀਡੈਂਸ ਦੇ ਅਕੋਰਡਿੰਗ ਹੀਅਰਸੇ ਐਵੀਡੈਂਸ ਐਡਮਿਸਿਬਲ ਨਹੀਂ ਹੁੰਦਾ। ਤੇ ਕੋਰਟ ਨੇ ਇਹ ਕਿਹਾ ਕਿ ਹੁਣ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਨੇ ਇੱਥੇ ਬੜਾ ਵੱਡਾ ਫੈਸਲਾ ਦਿੱਤਾ ਕਿ ਜਿਹੜਾ ਹੀਅਰਸੇ ਰੂਲ ਜਿਹੜੇ ਹੈਗੇ ਆ ਉਹ ਇਮੀਗ੍ਰੇਸ਼ਨ ਪ੍ਰੋਸੀਡਿੰਗ 'ਚ ਬਾਈਂਡਿੰਗ ਨਹੀਂ ਹੈਗੇ। ਉਹਨੂੰ ਤੁਸੀਂ ਹੀਅਰਸੇ ਦੀ ਆਬਜੈਕਸ਼ਨ ਨਹੀਂ ਕਰ ਸਕਦੇ। ਕੋਰਟ ਪੂਰਾ ਫੁੱਲ ਸੁਣੂਗਾ ਕਿਉਂਕਿ ਇਹ ਜਿਹੜਾ ਰਿਲੇਟਿਵਲੀ ਰਿਲੈਕਸ ਕੋਰਟ ਹੈਗਾ, ਰੂਲਸ ਆਫ ਐਵੀਡੈਂਸ ਉਸ ਹਿਸਾਬ ਨਾਲ ਅਪਲਾਈ ਨਹੀਂ ਹੁੰਦੇ। ਸੋ ਇਹ ਬੇਸਿਕਲੀ ਇੱਕ ਵਕੀਲਾਂ ਦੇ ਪੜ੍ਹਨ ਵਾਲਾ ਡਿਸੀਜਨ ਹੈ ਕਿ ਕਿਹੜੇ ਕੀ ਇਮੀਗ੍ਰੇਸ਼ਨ ਕੋਰਟ ਜਿਹੜਾ ਹੈਗਾ ਉੱਥੇ ਬਹੁਤ ਜ਼ਿਆਦਾ ਜਿਹੜੇ ਆ ਰੂਲ ਰੈਗੂਲੇਸ਼ਨਸ ਹੈਗੀਆਂ ਉਹਨੂੰ ਉਹ ਰਿਲੈਕਸ ਕਰ ਸਕਦੇ ਆ, ਸਰਕਾਰ ਦੀ ਗੱਲ ਉਹ ਸੁਣ ਸਕਦੇ ਆ। ਤੇ ਇਹਦੇ ਨਾਲ ਨਾਲ ਉਹਨਾਂ ਨੇ ਫਿਰ ਇਹ ਡਿਸਾਈਡ ਕੀਤਾ ਕਿ ਜਿਹੜਾ ਮਟੀਰੀਅਲ ਮਿਸਰੈਪ੍ਰੈਜ਼ੈਂਟੇਸ਼ਨ ਕੀ ਹੁੰਦੀ ਹੈ, ਕਿ ਜੇ ਤੁਸੀਂ ਆਪਣਾ ਕੰਟਰੀ ਦੇ ਛੱਡਣ ਦੀ ਡੇਟ ਨਾ ਦੱਸੋ, ਆਪਣੇ ਵੇਅਰ ਅਬਾਊਟਸ ਨਾ ਦੱਸੋ, ਕਿੱਦਾਂ ਕਿੱਦਾਂ ਕਿੱਥੋਂ ਕਿੱਥੋਂ ਟਰੈਵਲ ਕੀਤੇ ਸੀਗੇ ਉਹ ਨਾ ਦੱਸੋ, ਤੇ ਕਿਹੜੀ ਸੰਸਥਾਵਾਂ ਦੇ ਤੁਸੀਂ ਮੈਂਬਰ ਸੀਗੇ, ਆਪਣੇ ਕਿੱਸਿਆਂ 'ਚ ਗੁਰਦੁਆਰੇ ਦੇ ਪਾਰਟੀਆਂ ਦੇ, ਜੇ ਤੁਸੀਂ ਉਹ ਨਾ ਡਿਸਕਲੋਜ਼ ਕਰੋ ਉਹਨੂੰ ਆਪਾਂ ਮਟੀਰੀਅਲ ਮਿਸਰੈਪ੍ਰੈਜ਼ੈਂਟੇਸ਼ਨ ਮੰਨਾਂਗੇ। ਤੇ ਜੇ ਕੁਝ ਗਲਤੀ ਉਹਦੇ ਵਿੱਚ ਹੁੰਦੀ ਹੈ ਤੇ ਉਹਦੇ ਬੇਸ ਤੇ ਆਪਾਂ ਤੁਹਾਡਾ ਸਾਲਮ ਦਾ ਕੇਸ ਜਿਹੜਾ ਹੈਗਾ ਉਹਨੂੰ ਆਪਾਂ ਡਿਨਾਈ ਕਰ ਸਕਦੇ ਹਾਂ। ਸੋ ਆਪਾਂ ਰੀਸੈਂਟਲੀ ਕੁਛ ਸਾਲ ਪਹਿਲਾਂ ਵੀ ਆਈ ਥਿੰਕ ਇੱਕ ਕਾਫੀ 90 ਸਾਲ ਤੋਂ ਵੱਧ ਦੀ ਉਮਰ ਵਾਲਾ ਜਿਹੜਾ ਇੱਕ ਜਰਮਨੀ ਤੋਂ ਆਇਆ ਹੋਇਆ ਸੀਗਾ, ਨਾਜ਼ੀ ਸੀਗਾ, ਉਸ ਨੂੰ ਵੀ ਕਹਿੰਦੇ ਆ ਵੀ ਉਹਨਾਂ ਨੇ ਵਾਪਸ ਜਿਹੜਾ ਉਹ ਘੱਲ ਦਿੱਤਾ ਸੀਗਾ। ਸੋ ਸਰਕਾਰ ਕਰਦੀ ਆ ਤੇ ਜਿਹੜੇ ਇਹਦੇ ਜੀ ਸੌਰੀ ਆਵਾਜ਼ ਤੁਹਾਡੀ ਕੱਟ ਗਈ ਸੀ। ਜੀ 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 ਸੋ ਹਾਂ ਬੇਸਿਕਲੀ ਬੋਰਡ ਆਫ ਇਮੀਗ੍ਰੇਸ਼ਨ ਇਹੀ ਡਿਸਾਈਡ ਕੀਤਾ ਹੈ ਕਿ ਜਿਹੜੇ ਸਾਰੇ ਆਹ ਜਿਹੜੀ ਆਪਣੀ ਉਹਨਾਂ ਨੇ ਰੀਜ਼ਨਿੰਗ ਦਿੱਤੀ ਹੈ ਕਿ ਇਹ ਮਟੀਰੀਅਲ ਮਿਸਰੈਪ੍ਰੈਜ਼ੈਂਟੇਸ਼ਨ ਆ ਤੇ ਬੰਦਾ ਆਪਣਾ ਜਿਹੜਾ ਐਵੀਡੈਂਸ ਹੈ ਉਹ ਓਵਰਕਮ ਨਹੀਂ ਕਰ ਪਾਇਆ ਤੇ ਸਰਕਾਰ ਨੇ ਬਹੁਤ ਜ਼ਿਆਦਾ ਡਿਟੇਲ ਦਿੱਤੀ ਹੈ, ਇਸ ਲਈ ਬੰਦੇ ਨੂੰ ਰਿਮੂਵ ਕੀਤਾ ਜਾਵੇ ਯੂਐਸ ਤੋਂ। ਜੀ ਜੀ ਬਿਲਕੁਲ। ਅਤੇ ਸੋ ਮੈਂ ਜਿੱਦਾਂ ਆਪਾਂ ਪਹਿਲਾਂ ਮੈਂ ਟੇਕੀਆਂ ਨਾਲ ਜੀ ਗੱਲ ਕਰ ਰਿਹਾ ਸੀ, ਇਹਨਾਂ ਨੇ ਕੁਛ ਵਾਰੀ ਪਹਿਲਾਂ ਵੀ ਇੱਕ ਕਾਫੀ 90 ਸਾਲ ਤੋਂ ਵੱਧ ਦੀ ਉਮਰ ਵਾਲਾ ਜਿਹੜਾ ਨਾਜ਼ੀ ਪਾਰਟੀ ਦੇ ਨਾਲ ਸੰਬੰਧਿਤ ਸੀ ਉਸ ਨੂੰ ਵੀ ਜਿਹੜਾ ਵਾਪਸ ਜਿਹੜਾ ਉਹ ਘੱਲ ਦਿੱਤਾ ਸੀਗਾ। ਸੋ ਜਦੋਂ ਇਹਨਾਂ ਨੂੰ ਕੋਈ ਇੱਦਾਂ ਦਾ ਸਖਤ ਸਬੂਤ ਜਿਹੜਾ ਉਹ ਮਿਲ ਜਾਂਦਾ ਆ ਅਤੇ ਫਿਰ ਉਹ ਵਾਪਸੀ ਕਰ ਦਿੰਦੇ ਆ। ਈਵਨ ਇਹੋ ਜਿਹੇ ਕੇਸਾਂ ਦੇ ਵਿੱਚ ਟੇਕੀਆਂ ਨਾਲ ਜੀ ਮੰਨ ਲਓ ਕਿਸੇ ਨੂੰ ਗ੍ਰੀਨ ਕਾਰਡ ਵੀ ਮਿਲ ਜਾਂਦਾ ਜਾਂ ਉਸ ਤੋਂ ਬਾਅਦ ਸਿਟੀਜ਼ਨ ਵੀ ਹੋ ਜਾਂਦਾ ਆ, ਉਹ ਵੀ ਸਾਰਾ ਕੁਛ ਰਿਵੋਕ ਕੀਤਾ ਜਾ ਸਕਦਾ ਉਸ ਦਾ। ਬਿਲਕੁਲ ਰਿਵੋਕ ਕੀਤਾ ਜਾ ਸਕਦਾ ਹੈ। ਪਹਿਲਾਂ ਉਹ ਤੁਹਾਡੀ ਐਪਲੀਕੇਸ਼ਨ ਖੋਲਦੇ ਆ, ਕਈ ਕਲਾਇੰਟ ਸਾਡੇ ਹੈਗੇ ਵੀ ਆ ਜਿਹਨਾਂ ਦੀ ਖੋਲੀ ਆ ਉਹਨਾਂ ਨੇ ਬੇਸਿਕਲੀ ਉੱਥੋਂ ਸ਼ੁਰੂ ਹੋਣਾ ਕਿ ਤੁਸੀਂ ਜਿਹੜੀ ਇਨਫੋਰਮੇਸ਼ਨ ਹੈ ਨਾ ਉਹ ਇਨਕਰੈਕਟ ਦਿੱਤੀ ਸੀਗੀ ਐਟ ਦਾ ਟਾਈਮ ਸਿਟੀਜ਼ਨ ਦੀ ਐਪਲੀਕੇਸ਼ਨ। ਤੁਸੀਂ ਉਹ 'ਚ ਨਹੀਂ ਲਿਖਿਆ ਕਿ ਸੰਸਥਾ ਕਿਹੜੀ ਹੈ ਤੁਹਾਡੀ, ਨਾਮ ਕਿਹੜੇ ਆ। ਤੋ ਉਹ ਪਹਿਲਾਂ ਨਾ ਇਦਾਂ ਦਾ ਛੋਟਾ ਮੋਟਾ ਬਹਾਨਾ ਲੱਭ ਕੇ ਪਹਿਲਾਂ ਉਹਨਾਂ ਨੇ ਤੁਹਾਡਾ ਕੇਸ ਫਿਰ ਰੀਓਪਨ ਕਰਨਾ, ਫਿਰ ਤੁਹਾਨੂੰ ਇੰਟਰਵਿਊ ਕਰਨਾ, ਫਿਰ ਉਹਨਾਂ ਨੇ ਹੌਲੀ ਹੌਲੀ ਕਰਕੇ ਤੁਹਾਡਾ ਸਟੈਪ ਬਾਏ ਸਟੈਪ ਤੁਹਾਡਾ ਨੋਟਿਸ ਆਫ ਇੰਟੈਂਟ ਟੂ ਡਿਨਾਈ ਕਰਨਾ। ਜੇ ਗ੍ਰੀਨ ਕਾਰਡ ਆ, ਜੇ ਇਮੀਗ੍ਰੇਸ਼ਨ ਕੋਰਟ ਆ, ਜੇ ਸਿਟੀਜ਼ਨ ਆ ਤੇ ਤੁਹਾਨੂੰ ਫਿਰ ਉਹਨਾਂ ਨੇ ਜਿਹੜਾ ਹੈਗਾ ਡਿਸਟ੍ਰਿਕਟ ਜੱਜ ਸਾਹਮਣੇ ਲੈ ਕੇ ਜਾ ਕੇ ਉੱਥੇ ਤੁਹਾਡਾ ਕੇਸ ਕਰਕੇ ਡੀਨੈਚੁਰਲਾਈਜ਼ ਕਰਕੇ ਬੜੇ ਬੰਦੇ ਇਹਨਾਂ ਨੇ ਕੀਤੇ ਨੇ। ਜੀ ਤੇ ਸਾਡੇ ਕੇਸਾਂ ਦੇ ਵਿੱਚ ਇਹ ਆ ਜਾਂਦਾ ਕਿ ਮੇਨਲੀ ਜਿਹੜੀ ਪ੍ਰੋਸੀਕਿਊਟਰ ਬਾਰ ਆ, ਟੈਰੋਰਿਸਟ ਬਾਰ ਆ, ਆਪਾਂ ਉਹਦੇ ਬਾਰੇ ਵੀ ਡਿਸਕਸ਼ਨ ਕੀਤੀ ਹੈ। ਪਹਿਲਾਂ ਜਿੱਦਾਂ ਕੇਸ ਹੁੰਦੇ ਸੀਗੇ ਕੋਈ ਬੱਬਰ ਖਾਲਸਾ ਦੇ ਨਾਲ ਐਸੋਸੀਏਟਡ ਸੀਗਾ, ਉਹਨਾਂ ਨੇ ਉਹ ਕਿਹਾ ਸੀਗਾ ਕਿ ਟੀਅਰ 2 ਆਰਗੇਨਾਈਜੇਸ਼ਨ ਆ। ਕਾਫੀ ਸਾਰੇ ਕੇਸ ਜਿਹੜੇ ਬੱਬਰ ਖਾਲਸਾ ਦੇ ਸੀਗੇ ਉਹ ਖੋਲ ਕੇ ਇਹਨਾਂ ਨੇ ਕਿਹਾ ਕਿ ਜੇ ਤੁਸੀਂ ਕਿਸੇ ਵੀ ਕਿਸਮ ਦੀ ਹੈਲਪ ਕੀਤੀ, ਕਿਸੇ ਵੀ ਟੈਰਰਿਸਟ ਨੂੰ, ਕਿਸੇ ਨੂੰ ਵੀ ਕੁਝ ਪਾਣੀ ਵਗੈਰਾ ਪਿਲਾਇਆ, ਭਾਵੇਂ ਤੁਹਾਡੇ ਸਿਰ ਤੇ ਬੰਦੂਕ ਰੱਖੀ ਗਈ ਸੀਗੀ, ਪਰ ਜੇ ਤੁਸੀਂ ਕਿਸੇ ਵੀ ਕਿਸਮ ਦਾ ਅਸਿਸਟੈਂਸ ਦਿੱਤਾ ਤੇ ਉਹਨੂੰ ਇਹਨਾਂ ਨੇ ਇਹ ਟੈਰਰਿਸਟ ਬਾਰ ਮੰਨਦੇ ਨੇ। ਤੇ ਇਹ ਬੇਸਿਕਲੀ ਇਹਨਾਂ ਨੇ ਆਪਣਾ ਜਿਹੜਾ ਲਾਅ ਇਸ ਤਰ੍ਹਾਂ ਦਾ ਰੱਖਿਆ ਹੋਇਆ ਕਿ ਤੁਸੀਂ ਜਾਣੇ ਅਣਜਾਣੇ ਮਜਬੂਰੀ 'ਚ ਵੀ ਕਿਸੇ ਵੀ ਬੰਦੇ ਦੀ ਮਦਦ ਨਹੀਂ ਕਰਨੀ ਜਿਹਨੇ ਕਿਸੇ ਦਾ ਕਤਲ ਕੀਤਾ ਅੱਗੋਂ ਦੀ। ਤੇ ਜੇ ਤੁਸੀਂ ਉਹ ਵਾਲੇ ਚੱਕਰ 'ਚ ਆ ਜਾਂਦੇ, ਜੇ ਤੁਹਾਡੇ ਕੇਸ ਦੇ ਉਹ ਵਾਲੇ ਫੈਕਟਸ ਹੈਗੇ ਆ ਤੇ ਤੁਹਾਡੇ ਉੱਤੇ ਟੈਰਰਿਸਟ ਬਾਰ ਲੱਗਦੀ ਹੈ ਤੇ ਕੇਸ ਤੁਹਾਡਾ ਫਿਰ ਡਿਨਾਈ ਹੋਊਗਾ। ਜੀ ਜੀ
ਆਪਾਂ ਪ੍ਰਸ਼ਾਸਨ ਟੂ ਪ੍ਰਸ਼ਾਸਨ ਵੀ ਇਸ ਚੀਜ਼ ਦੇ ਉੱਤੇ ਡਿਪੈਂਡ ਰਹਿੰਦਾ। ਪਿਛਲੇ ਪ੍ਰਸ਼ਾਸਨ ਦੇ ਦੌਰਾਨ ਆਪਾਂ ਦੇਖਿਆ ਸੀਗਾ ਇਹਨਾਂ ਨੇ ਇੱਕ ਸਪੈਸ਼ਲ ਕਹਿ ਲਓ ਵੀ ਡਿਪਾਰਟਮੈਂਟ ਹੀ ਬਣਾਇਆ ਸੀਗਾ, ਉਹ ਸਾਰੀਆਂ ਚੀਜ਼ਾਂ ਨੂੰ ਡਿਜੀਟਲਾਈਜ਼ ਕਰਨ ਦਾ, ਪੁਰਾਣੇ ਸਾਰੀਆਂ ਚੀਜ਼ਾਂ ਨੂੰ ਚੈੱਕ ਕਰਨ ਦਾ, ਵੀ ਡਾਕੂਮੈਂਟਸ ਦੇ ਉੱਤੇ ਉਹ ਦੇਖਣ ਘੋਖ ਕਰਨ ਵੀ ਕਿੰਨੇ ਸੱਚ ਬੋਲਿਆ ਕਿੰਨੇ ਝੂਠ ਬੋਲਿਆ। ਕੀ ਪ੍ਰਸ਼ਾਸਨ ਦੇ ਬਦਲਣ ਨਾਲ ਇਹ ਚੀਜ਼ਾਂ ਦੇ ਵਿੱਚ ਜਿਹੜਾ ਉਤਾਰ ਚੜਾਅ ਵੀ ਦੇਖਿਆ ਜਾਂਦਾ ਹੈ? ਜੀ ਬਿਲਕੁਲ, ਥੋੜੀ ਇਨਵੈਸਟੀਗੇਸ਼ਨ ਜ਼ਿਆਦਾ ਹੋ ਜਾਂਦੀ ਹੈ, ਪਰ ਇਹ ਹੈ ਕਿ ਦੋਨੇ ਪ੍ਰਸ਼ਾਸਨ ਜਿਹੜੇ ਹੈਗੇ ਨੇ, ਜਿਹੜਾ ਝੂਠ ਹੈਗਾ ਉਹ ਮਤਲਬ ਇਹਨਾਂ ਦਾ ਇਹ ਹੈ ਕਿ ਜਿੰਨਾ ਮਰਜ਼ੀ ਟਾਈਮ ਲਾ ਦੇਣ, ਇੱਕ ਵਾਰੀ ਇਹਨਾਂ ਨੂੰ ਪਤਾ ਲੱਗ ਗਿਆ ਫਿਰ ਇਹ ਤਹਿ ਤੱਕ ਜਾ ਕੇ ਰਹਿੰਦੇ ਨੇ, ਛੱਡਦੇ ਘੱਟ ਵੱਧ ਹੀ ਹੈ। ਜੇ ਇੱਕ ਵਾਰੀ ਪਤਾ ਲੱਗ ਗਿਆ ਜੀ। ਅਤੇ ਅਗਲੀਆਂ ਜਿਹੜੀਆਂ ਹੁਣ ਆਪਾਂ ਜਿਹੜੀਆਂ ਕੁਛ ਹੋਰ ਖਬਰਾਂ ਉਹਨਾਂ ਉੱਤੇ ਜੇ ਨਜ਼ਰ ਮਾਰਦੇ ਜਾਈਏ, ਸੋ F1 ਜਿਹੜੇ ਸਟੂਡੈਂਟਸ ਜਿਹੜੇ ਹੈਗੇ ਆ ਉਹਨਾਂ ਦੇ ਚੇਂਜ ਆਫ ਸਟੇਟਸ ਨੂੰ ਲੈ ਕੇ ਕੁਛ ਅਪਡੇਟਸ ਆਈ ਆ, ਨਵੀਂ ਪਾਲਿਸੀ ਗਾਈਡਲਾਈਨਸ ਆ, ਸੋ ਉਹ ਕੀ ਹੈਗੀ ਹੈ ਜੀ? ਜੀ, ਪਹਿਲਾਂ ਤਾਂ ਇਹ ਹੈ ਕਿ ਖਬਰ ਮੇਨ ਮੈਂ ਡਿਸਕਸ ਇਸ ਲਈ ਕਰ ਰਿਹਾ ਕਿਉਂਕਿ ਨਾ ਸਾਡੇ ਨਾਲ ਵੀ ਕਾਫੀ ਲੋਕਾਂ ਨੇ ਕੰਸਲਟੇਸ਼ਨਸ ਕੀਤੀਆਂ ਪਿਛਲੇ ਮਹੀਨੇ 2 ਮਹੀਨੇ ਦੇ ਵਿੱਚ ਜੀ। ਤੇ ਉਦੋਂ ਲਾਅ ਹੋਰ ਸੀਗਾ, ਉਹਨਾਂ ਨੂੰ ਜਿਹੜੀ ਮੈਂ ਸਲਾਹ ਦਿੱਤੀ ਸੀ ਉਹ ਮੈਂ ਉਹ ਲਾਅ ਦੇ ਹਿਸਾਬ ਨਾਲ ਦਿੱਤੀ ਸੀ। ਹੁਣ ਪਿਛਲੇ ਹਫਤੇ ਲਾਅ ਚੇਂਜ ਹੋ ਗਿਆ। ਲਾਅ ਚੇਂਜ ਕੀ ਹੋਇਆ ਕਿ ਪਹਿਲਾਂ ਲਾਅ ਇਹ ਸੀਗਾ ਕਿ ਜਦੋਂ ਤੁਸੀਂ ਟੂਰਿਸਟ ਵੀਜ਼ੇ ਤੇ ਆਉਂਦੇ ਹੋ ਜਾਂ ਕੋਈ ਵੀ ਸਟੇਟਸ ਤੇ ਹੁੰਦੇ ਹੋ, ਤੁਸੀਂ ਆਪਣਾ ਜੇ ਸਟੂਡੈਂਟ ਤੇ ਚੇਂਜ ਆਫ ਸਟੇਟਸ ਕਰਦੇ ਹੋ ਤੇ ਤੁਹਾਡੀ ਇਹ ਰਿਕੁਆਇਰਮੈਂਟ ਸੀਗੀ ਕਿ ਜਦ ਤੱਕ ਤੁਹਾਡਾ ਸਟੂਡੈਂਟ ਵਾਲਾ ਅਪਰੂਵ ਨਹੀਂ ਹੁੰਦਾ 30 ਦਿਨ ਪਹਿਲਾਂ ਤੱਕ ਤੁਹਾਨੂੰ ਸਟੇਟਸ ਜਿਹੜਾ ਵਿੱਚ ਵਾਲਾ ਮੇਨਟੇਨ ਰੱਖਣਾ। ਜੀ। ਸੋ ਸੀਗਾ ਕਿ ਕਹਿਣ ਦਾ ਮਤਲਬ ਕੀ ਸੀਗਾ ਕਿ ਜਿਹੜਾ ਸਟੂਡੈਂਟ ਸੀਗਾ ਉਹਨੂੰ ਇਹ 10 ਮਹੀਨੇ 15 ਮਹੀਨੇ ਲਾ ਦਿੰਦੇ ਸੀਗੇ ਗ੍ਰਾਂਟ ਕਰਨ ਲਈ, ਜਿਹੜਾ ਤੁਹਾਡਾ ਟੂਰਿਸਟ ਵੀਜ਼ਾ ਹੁੰਦਾ ਸੀਗਾ ਉਹ 6 ਮਹੀਨੇ ਦਾ ਹੁੰਦਾ ਸੀਗਾ। ਸੋ ਸਾਨੂੰ ਕੀ ਕਰਨਾ ਪੈਂਦਾ ਸੀਗਾ ਕਿ ਬ੍ਰਿਜ ਕਰਨਾ ਪੈਂਦਾ ਸੀਗਾ ਉਹ ਗੈਪ, ਉਹਨੂੰ ਬ੍ਰਿਜਿੰਗ ਦਾ ਗੈਪ ਕਹਿੰਦੇ ਆ। ਸਾਨੂੰ ਫਿਰ ਵਿੱਚ ਨਾ ਮਲਟੀਪਲ ਜਿਹੜੀਆਂ ਟੂਰਿਸਟ ਵੀਜ਼ੇ ਦੀਆਂ ਐਕਸਟੈਂਸ਼ਨਸ ਫਾਈਲ ਕਰਨੀਆਂ ਪੈਂਦੀਆਂ ਸੀਗੀਆਂ ਤਾਂ ਕਿ ਉਹ ਗੈਪ ਬ੍ਰਿਜ ਰਵੇ। ਸੋ ਲੋਕੀ ਕਈ ਵਾਰੀ ਵਿਚਾਰੇ ਫਾਈਲ ਕਰ ਕਰਕੇ ਗੈਪ ਨਹੀਂ ਉਹਨਾਂ ਦਾ ਬ੍ਰਿਜ ਹੁੰਦਾ ਸੀ, ਇਮੀਗ੍ਰੇਸ਼ਨ ਦੇ ਡਿਲੇ ਕਰਕੇ ਲੋਕੀ ਟੰਗੇ ਜਾਂਦੇ ਸੀਗੇ। ਸੋ ਹੁਣ ਜੋ ਉਹਨਾਂ ਨੇ ਚੇਂਜ ਇਹ ਕੀਤਾ ਕਿ ਜਦੋਂ ਤੁਸੀਂ ਟੂਰਿਸਟ ਵੀਜ਼ੇ ਤੇ ਆਉਂਦੇ ਹੋ, ਤੁਸੀਂ ਜੇ 90 ਦਿਨ ਬਾਅਦ F1 ਫਾਈਲ ਕਰ ਦਿੰਦੇ ਹੋ, ਤੁਹਾਨੂੰ ਉਹ ਜਿਹੜਾ ਗੈਪ ਹੈ ਉਹ ਬ੍ਰਿਜ ਜਿਹੜਾ ਜਿਹੜਾ ਇੰਟਰਮੀਡੀਏਟ ਪਟੀਸ਼ਨ ਹੈ ਉਹ ਫਾਈਲ ਕਰਨ ਦੀ ਲੋੜ ਨਹੀਂ। ਤੁਸੀਂ ਸਿੱਧਾ ਇੱਕੋ ਸਿੰਗਲ ਸਟੈਂਡ ਲੋਨ F1 ਐਪਲੀਕੇਸ਼ਨ ਫਾਈਲ ਕਰਕੇ ਉਹਦੇ ਨਾਲ ਜੇ ਤੁਹਾਡਾ ਆਪਾਂ ਅਪਰੂਵ ਕਰ ਦਈਏ ਤਾਂ ਤੁਹਾਡਾ ਉਹਨਾਂ ਕੰਮ ਚੱਲ ਜਾਊਗਾ। ਸੋ ਇਹ ਕਾਫੀ ਵੱਡੀ ਰਿਲੀਫ ਹੈਗੀ ਆ ਜਿਹੜੇ ਲੋਕਾਂ ਨੇ ਸਟੂਡੈਂਟ ਸਟੇਟਸ ਦੇ ਵਿੱਚ ਚੇਂਜ ਕਰਨਾ। ਜੀ। ਸੋ ਇਹਨਾਂ ਨੇ ਕੋਈ ਇਹ ਵੀ ਰੱਖੀ ਆ ਵੀ ਕਿਹੜੇ ਚਿਰ ਤੋਂ ਜਿਹੜਾ ਇਹਨਾਂ ਨੇ ਜਿਹੜਾ ਬ੍ਰਿਜ ਦਾ ਗੈਪ ਹਟਾਇਆ ਆ, ਵੀ ਕਿਹੜੇ ਸਮੇਂ ਦੀਆਂ ਐਪਲੀਕੇਸ਼ਨਸ ਦੇ ਉੱਤੇ ਆ, ਜਾਂ ਹੁਣ ਤੋਂ ਜਿਹੜੀਆਂ ਨਵੀਆਂ ਐਪਲੀਕੇਸ਼ਨਸ ਆਉਣਗੀਆਂ ਸਿਰਫ ਉਹਨਾਂ ਉੱਤੇ ਹੀ ਆ? ਦੇਖੋ, ਜਿਹੜੀਆਂ ਤਾਂ ਪੈਂਡਿੰਗ ਆ ਉਹ ਤਾਂ ਪੈਂਡਿੰਗ ਹੀ ਆ ਨਾ, ਉਹ ਤਾਂ ਆਪਾਂ ਹੋਪ ਕਰਦੇ ਹਾਂ ਕਿ ਤੁਹਾਡੇ ਵਕੀਲ ਨੇ ਬ੍ਰਿਜ ਕੀਤਾ ਹੋਵੇ ਆਲਰੇਡੀ। ਪਰ ਅੱਜ ਦੀ ਡੇਟ ਤੋਂ ਇਫੈਕਟਿਵ, ਕਿਉਂਕਿ ਇਹ ਨਵੀਂ ਪਾਲਿਸੀ ਹੈਗੀ ਆ, ਤੁਸੀਂ ਇਸ ਪਾਲਿਸੀ ਤੇ ਰਿਲਾਈ ਕਰ ਸਕਦੇ ਹੋ। ਪਰ ਇਹ ਹੈ ਕਿ ਇਹ ਪਾਲਿਸੀ ਨੂੰ ਥੋੜਾ ਡਿਟੇਲ ਚ ਪੜ੍ਹ ਲੈਣਾ ਜਦੋਂ ਤੁਸੀਂ ਫਾਈਲ ਕਰੋ ਐਪਲੀਕੇਸ਼ਨ, ਤੇ ਜਿਹੜਾ ਆਰਗੂਮੈਂਟਸ ਹੈ ਉਹ ਪਾਲਿਸੀ ਤੋਂ ਪੜ੍ਹ ਕੇ ਤੁਹਾਨੂੰ ਜਿਹੜੀ ਲੈਂਗੁਏਜ ਆ ਦੱਸਣੀ ਪਊਗੀ। ਠੀਕ ਹੈ ਜੀ। ਸੋ ਡਾਕਾ ਨੂੰ ਲੈ ਕੇ USCIS ਨੇ ਜਿਹੜਾ ਆ ਉਹ ਇੱਕ ਸਟੇਟਮੈਂਟ ਦਿੱਤੀ ਹੈ, ਜਿਹੜਾ ਰੀਸੈਂਟਲੀ ਡਾਕਾ ਦਾ ਇੱਕ ਕੋਰਟ ਡਿਸੀਜਨ ਆਇਆ ਸੀਗਾ। ਜੀ, ਡਾਕਾ ਵਾਲਿਆਂ ਨਾਲ ਬੜੀ ਮਾੜੀ ਕੀ ਕਰ ਰਹੇ ਆ ਆਪਣੇ ਰਿਪਬਲਿਕਨ ਪਾਰਟੀ, ਕਿਉਂਕਿ ਹੁਣ ਜਿੱਦਾਂ ਪਿਛਲੀ ਵਾਰ ਵੀ ਸੁਪਰੀਮ ਕੋਰਟ ਤੱਕ ਜਾ ਕੇ ਆਇਆ, ਕਿੰਨੇ ਸਰਕਾਰ ਦੇ ਵੀ ਰਿਸੋਰਸਿਸ ਉਹਨਾਂ ਨੇ ਲਾਤੇ ਤੇ ਇਹ ਬੇਸਿਕਲੀ ਹਟ ਨਹੀਂ ਰਹੇ ਹੁਣ ਆਪਣੀ ਇਲੈਕਸ਼ਨ ਕਰਕੇ। ਤੇ ਕੀ ਕੀਤਾ ਇਹਨਾਂ ਨੇ, ਡਿਸਟ੍ਰਿਕਟ ਆਫ ਟੈਕਸਸ ਦੇ ਵਿੱਚ ਟੈਕਸਸ ਵਰਸਸ ਯੂਨਾਈਟਿਡ ਸਟੇਟਸ ਕਰਕੇ ਇਹਨਾਂ ਨੇ ਕੇਸ ਕੀਤਾ ਟੈਕਸਸ ਦੇ ਸਦਰਨ ਡਿਸਟ੍ਰਿਕਟ ਦੇ ਵਿੱਚ। ਜੀ। ਤੇ ਬੇਸਿਕਲੀ ਟੈਕਸਸ ਦੇ ਜੱਜ ਨੇ ਇਹਨਾਂ ਦੇ ਫੇਵਰ ਚ ਕਰਤਾ। ਉਹ ਕਹਿੰਦਾ ਕਿ ਜਿਹੜੇ ਨਵੀਆਂ ਐਪਲੀਕੇਸ਼ਨ ਹੈਗੀਆਂ, ਜਿਹੜੇ ਬ੍ਰੈਂਡ ਨਿਊ ਡਾਕਾ ਵਾਲੇ ਜਿਹੜੇ ਐਪਲੀਕੈਂਟ ਆ, ਇਨੀਸ਼ੀਅਲ ਡਾਕਾ ਜਿਹਨਾਂ ਨੂੰ ਚਾਹੀਦਾ ਉਹ ਨਹੀਂ ਆਪਾਂ ਦੇ ਸਕਦੇ, ਐਕਸਟੈਂਸ਼ਨ ਤੁਸੀਂ ਕਰ ਸਕਦੇ ਹੋ। ਓਕੇ। ਸੋ ਟੈਕਸਸ ਨੇ ਇਹ ਫੈਸਲਾ ਕੀਤਾ। ਸੋ ਫਿਲਹਾਲ ਜਿਹੜੀਆਂ ਐਪਲੀਕੇਸ਼ਨਾਂ ਡਿਸਾਈਡ ਨਹੀਂ ਹੋਈਆਂ, ਜਿਹੜੇ ਨਵੇਂ ਡਾਕਾ ਦੇ ਕੇਸ ਸੀਗੇ, ਆਪਾਂ ਵੀ ਕਾਫੀ ਫਾਈਲ ਕੀਤੇ ਆ, ਲੋਕੀ ਵਿਚਾਰੇ ਮਸਾਂ ਡਰ ਡਰ ਕੇ ਸਾਹਮਣੇ ਆਏ ਸੀਗੇ, ਉਹਨਾਂ ਦੀਆਂ ਐਪਲੀਕੇਸ਼ਨਸ ਹੁਣ ਇਹਨਾਂ ਨੇ ਵਾਪਸ ਮੋੜ ਦੇਣੀਆਂ। ਤੇ ਜਿਹੜੀ USCIS ਹੈ, ਉਹਨਾਂ ਦੇ ਕੋਲ ਵੀ ਕੋਈ ਹੋਰ ਚਾਰਾ ਨਹੀਂ, ਉਹਨਾਂ ਨੇ ਇਹੀ ਕੀਤਾ ਹੈ ਕਿ ਆਪਾਂ ਪ੍ਰਾਊਡ ਰੋਲ ਪਲੇ ਕਰਾਂਗੇ ਡਾਕਾ ਇੰਪਲੀਮੈਂਟ ਕਰਨ ਲਈ। ਪਰ ਕਿਉਂਕਿ ਜੇ ਹੁਣ ਇਸ ਵੇਲੇ ਕੋਰਟ ਦਾ ਆਰਡਰ ਹੈ, ਸਾਡੇ ਹੱਥ ਬੰਨੇ ਹੋਏ ਆ, ਤੇ ਜਦ ਤੱਕ ਇਹ ਕੋਰਟ ਆਰਡਰ ਇਨ ਪਲੇਸ ਹੈਗਾ, ਆਪਾਂ ਜਿਹੜੀ ਨਵੀਂ ਡਾਕਾ ਦੀ ਗ੍ਰਾਂਟ ਹੈਗੀ ਆ ਉਹ ਨਹੀਂ ਆਪਾਂ ਦੇ ਸਕਦੇ ਹਾਂ। ਪਰ ਜਿਹੜੀ ਐਕਸਟੈਂਸ਼ਨਸ ਹੈਗੀਆਂ ਡਾਕਾ ਵਾਲਿਆਂ ਦੀਆਂ, ਵਰਕ ਪਰਮਿਟ ਦੀਆਂ ਤੇ ਟਰੈਵਲ ਡਾਕੂਮੈਂਟ ਦੀਆਂ, ਉਹ ਆਪਾਂ ਜਾਰੀ ਰੱਖਾਂਗੇ। ਸੋ ਇਹਦੇ ਵਿੱਚ ਮੇਰਾ ਇੱਕ ਸਵਾਲ ਆ, ਮੰਨ ਲਓ ਕਿਸੇ ਨੇ ਅਪਲਾਈ ਕੀਤਾ ਸੀ ਜੀ, ਉਸਨੂੰ ਕੋਈ ਰਿਸਿਟ ਨੋਟਿਸ ਆ ਗਿਆ ਆ, ਕਿ ਉਹ ਵੀ ਜਿਹੜੇ ਆ ਇਸ ਦੇ ਵਿੱਚ ਟੰਗੇ ਜਾਣਗੇ? ਕਿਹੜੇ ਵਾਲਿਆਂ ਦੇ ਲਈ ਬੇਸਿਕਲੀ ਆਪਾਂ ਦੇਖਦੇ ਹਾਂ ਵੀ ਇਹ ਕੱਟ ਆਫ ਆ, ਵੀ ਉਹਨਾਂ ਦੀ ਹੁਣ ਐਪਲੀਕੇਸ਼ਨ ਇਹਨਾਂ ਨੇ ਐਕਸੈਪਟ ਨਹੀਂ ਕਰਨੀ? ਜਿਹੜੇ ਵੀ ਨਵੀਆਂ ਐਪਲੀਕੇਸ਼ਨਾਂ ਪੈਂਡਿੰਗ ਹੈਗੀਆਂ ਇਸ ਵੇਲੇ, ਉਹ ਮੇਰੇ ਹਿਸਾਬ ਨਾਲ ਇਹਨਾਂ ਨੇ ਮੋੜ ਦੇਣੀਆਂ। ਤੇ ਨਵੀਂ ਜਿਹੜੀ ਬ੍ਰੈਂਡ ਨਿਊ ਉਹ ਤੁਸੀਂ ਫਾਈਲ ਨਹੀਂ ਕਰ ਸਕਦੇ ਜਦ ਤੱਕ ਹੁਣ ਇਹ ਅੱਗੇ ਮਸਲਾ ਹੋਰ ਉੱਤੇ ਤੱਕ ਨਹੀਂ ਜਾਂਦਾ, ਸਰਕਿਟ ਕੋਰਟ ਦੇ ਕੋਲ ਜਾਂ ਸੁਪਰੀਮ ਕੋਰਟ ਦੇ ਕੋਲ, ਹਨਾ। ਤੇ ਦੇਖਦੇ ਆ ਇਹਦੇ ਉੱਤੇ ਹੁਣ ਇੰਜੰਕਸ਼ਨ ਮਿਲਦੀ ਆ ਕਿ ਨਹੀਂ ਮਿਲਦੀ। ਜੀ। ਜੀ, ਉੱਦਾਂ ਇਹਨਾਂ ਨੇ ਆਲਰੇਡੀ ਆਮ ਪ੍ਰੀਟੀ ਸ਼ੋਰ ਹੋਰ ਕਈ ਸੰਸਥਾਵਾਂ ਨੇ ਇਸ ਦੇ ਖਿਲਾਫ
ਹੋਰ ਉਚਲੀਆਂ ਅਦਾਲਤਾਂ ਦੇ ਵਿੱਚ ਗੁਹਾਰ ਜਿਹੜੀ ਉਹ ਲਾਈ ਹੋਣੀ ਆ। ਜੀ, ਸੋ ਪਰ ਇਹ ਜਿੱਤ ਤਾਂ ਇਹਨਾਂ ਨੇ ਜਾਣਾ ਜਿੱਦਾਂ ਲੱਗਦਾ, ਕਿਉਂਕਿ ਮੈਜੋਰਟੀ ਇਹਨਾਂ ਦੀ ਹੈ, ਸਰਕਾਰ ਨੇ ਅੱਗੇ ਆਪਣਾ ਕੇਸ ਨਹੀਂ ਲਿਟੀਗੇਟ ਕਰਨਾ। ਪਰ ਗੱਲ ਏਦਾਂ ਕਿ ਜਿਹੜੇ ਹੁਣ 6-7 ਮਹੀਨੇ ਜਿਹੜੇ ਵਿਚਾਰੇ ਕਈਆਂ ਨਾਲ ਨਜਾਇਜ਼ ਹੋਣੀ ਆ ਬਿਨਾਂ ਮਤਲਬ ਦੇ, ਉਹਨਾਂ ਨੂੰ ਨੁਕਸਾਨ ਹੋ ਜਾਂਦਾ ਨਾ। ਉਹ ਹੁਣ ਹੈ ਜਿੱਦਾਂ ਬਿਲਕੁਲ। ਐਤਕੀ ਹੁਣ ਜਿੱਦਾਂ ਸਰਕਾਰ ਕਹਿੰਦੀ ਤੁਸੀਂ ਅੰਦਰ ਆ ਸਕਦੇ ਹੋ, ਹੁਣ ਲੋਕੀ ਉਹ ਛੱਡ ਦਿੰਦੇ ਨੇ, ਇੰਨਾ ਉਹ ਨਹੀਂ। ਟਰੰਪ ਦੇ ਵਿੱਚ ਉਹਨਾਂ ਨੇ ਕਿੰਨੇ ਲੋਕੀ ਆਪਣੇ ਪੰਜਾਬੀ ਵੀ ਕਿੰਨੇ ਜ਼ਿਆਦਾ ਵਾਪਸ ਮੁੜੇ। ਸੋ ਇਹ ਫਿਰ ਜਿਹੜੇ ਉਹ ਬੰਦੇ ਵਿਚਾਰੇ ਉਸ ਟਾਈਮ ਤੇ ਡੀਲ ਕਰ ਰਹੇ ਹੁੰਦੇ, ਉਹਨਾਂ ਨਾਲ ਤਾਂ ਧੱਕਾ ਹੋ ਜਾਂਦਾ ਨਾ, ਜੀ ਪੈਸੇ ਲਾ ਕੇ ਆਏ ਹੁੰਦੇ ਆ ਸਾਰੇ। ਸੋ ਹੁਣ ਏਦਾਂ ਹੀ ਇਹ ਵੀ ਹੈ ਕਿ ਐਪਲੀਕੇਸ਼ਨਾਂ ਜਿਹੜਾਂ ਦੀਆਂ ਪੈਂਡਿੰਗ ਸੀਗੀਆਂ, ਜਿਹੜੇ ਵਰਕ ਪਰਮਿਟ ਦੀ ਉਮੀਦ ਕਰ ਰਹੇ ਸੀ, ਉਹ ਫੇਰ ਦੁਬਾਰਾ ਕੱਚੇ ਰਹੂਗੇ। ਜੀ। ਵਾਪਸ ਕਰਨ ਵਾਲੀ ਗੱਲ ਕਰ ਲਈਏ, ਟੈਕਸਸ ਨੇ ਤਾਂ ਕਹਿੰਦੇ ਹੁਣ ਟ੍ਰੈਸ ਪਾਸਿੰਗ ਚਾਰजेस ਦੇ ਉੱਤੇ ਜਿਹੜੇ ਬਾਰਡਰ ਕ੍ਰਾਸ ਕਰ ਰਹੇ ਉਹਨਾਂ ਨੂੰ ਜੇਲ੍ਹ ਕਰਨਾ ਸ਼ੁਰੂ ਕਰਤਾ ਹੈ। ਜੀ, ਟੈਕਸਸ ਨੂੰ ਇਹ ਵੀ ਆਪਾਂ ਖਬਰ ਡਿਸਕਸ ਕੀਤੀ ਸੀ ਡਿਟੇਲ ਦੇ ਵਿੱਚ, ਤੇ ਇਹਨਾਂ ਨੂੰ ਫੈਡਰਲ ਵਾਲਿਆਂ ਨੇ ਕਿਹਾ ਸੀਗਾ ਕਿ ਤੁਸੀਂ ਆਪਣੇ ਹੱਥ ਦੇ ਵਿੱਚ ਨਾ ਲਓ ਇਹ ਮਸਲੇ, ਕਿਉਂਕਿ ਇਮੀਗ੍ਰੇਸ਼ਨ ਫੈਡਰਲ ਮੈਟਰ ਹੈ। ਤੇ ਪਰ ਇਹਨਾਂ ਨੇ ਇੱਕ ਟੈਕਸਸ ਦਾ ਜਿਹੜਾ ਪੁਰਾਣਾ ਲਾਅ ਜਿਹੜਾ ਹੈਗਾ, ਤੇ ਉਹਨੂੰ ਇਹਨਾਂ ਨੇ ਪੁੱਲ ਅਪ ਕੀਤਾ ਕਿ ਜੇ ਕਾਊਂਟੀ ਆ ਉੱਥੇ ਕਿਸੇ ਕਿਸਮ ਦੀ ਤੰਗੀ ਚੱਲ ਰਹੀ ਹੈ, ਭਾਵੇਂ ਵੈਦਰ ਕਰਕੇ ਆ, ਭਾਵੇਂ ਹੋਰ ਕਰਕੇ ਕੋਈ ਵੀ ਕ੍ਰਾਈਸਿਸ ਆ, ਸਾਨੂੰ ਅਥਾਰਟੀ ਹੈ ਕਿ ਆਪਾਂ ਜਿਹੜਾ ਵੀ ਬੰਦਾ ਉਹ ਕ੍ਰਾਈਸਿਸ ਨੂੰ ਪ੍ਰਮੋਟ ਕਰਦਾ, ਆਪਾਂ ਨੂੰ ਅਰੈਸਟ ਕਰ ਸਕਦੇ ਹਾਂ। ਸੋ ਉਹਨਾਂ ਨੇ ਤਕਰੀਬਨ ਹੁਣ ਤੱਕ 10 ਲੋਕੀ ਅਰੈਸਟ ਕਰ ਲਿਆ, ਪਤਾ ਨਹੀਂ ਕਿਹੜੀ ਨੈਸ਼ਨੈਲਿਟੀ ਦੇ ਹੈ। ਤੇ ਜਿਹੜੀ ਇਹਨਾਂ ਦੀ ਜੇਲ੍ਹ ਆ ਉਹ 'ਚ 1000 ਕੁ ਬੰਦੇ ਇਹ ਘੱਟੋ ਘੱਟ ਆ ਸਕਦੇ ਆ। ਤੇ ਜਿਹੜਾ ਇਹਨਾਂ ਦਾ ਗਵਰਨਰ ਹੈ ਗ੍ਰੈਗ ਐਬੋਟ, ਉਹ ਕਹਿੰਦਾ ਮੈਂ ਬੜਾ ਖੁਸ਼ ਹਾਂ ਤੇ ਆਪਾਂ ਹੋਰ ਇਹਨੂੰ ਵੱਧ ਚੜ੍ਹ ਕੇ ਲੋਕਾਂ ਦੀ ਅਰੈਸਟ ਕਰਨੀ ਹੈ। ਤੇ ਜਿਹੜੇ ਨਾਲ ਦੀਆਂ ਕਈ ਸਟੇਟਸ ਹੈਗੀਆਂ ਜਿਹੜੀਆਂ ਰਾਈਟ ਵਿੰਗ ਹੈਗੀਆਂ, ਤੇ ਉਹ ਵੀ ਕਹਿੰਦੀਆਂ ਕਿ ਆਪਾਂ ਤੁਹਾਨੂੰ ਆਪਣੇ ਵੀ ਜਿਹੜੇ ਰਿਸੋਰਸਿਸ ਆ, ਆਪਣੀ ਵੀ ਪੁਲਿਸ ਆ, ਉਹ ਦੇਵਾਂਗੇ ਤਾਂ ਕਿ ਤੁਸੀਂ ਹੋਰ ਲੋਕਾਂ ਨੂੰ ਅਰੈਸਟ ਕਰ ਸਕੋ। ਸੋ ਇਹਨਾਂ ਨੂੰ ਅਰੈਸਟ ਕਰਕੇ ਜਿੱਦਾਂ ਦੱਸਿਆ ਸੀਗਾ ਕਿ 6 ਮਹੀਨੇ ਤੱਕ ਇਹਨਾਂ ਨੂੰ ਰੱਖ ਸਕਦੇ ਨੇ ਜੇਲ੍ਹ ਦੇ ਵਿੱਚ। ਤੇ ਪ੍ਰੋਬਲਮ ਇਹਨਾਂ ਦੀ ਸਭ ਤੋਂ ਵੱਡੀ ਇਹ ਹੈ ਕਿ ਇਹ ਸਿਰਫ ਅਡਲਟ ਨੂੰ ਅਰੈਸਟ ਕਰ ਸਕਦੇ ਨੇ, ਮਾਈਨਰ ਨੂੰ ਨਹੀਂ ਕਰ ਸਕਦੇ। ਹੁਣ ਪ੍ਰੋਬਲਮ ਇਹ ਬਣ ਗਈ ਕਿ ਜੇ ਕੋਈ ਵਿਚਾਰਾ ਫੈਮਿਲੀ ਨਾਲ ਕਰ ਰਿਹਾ ਵਾ ਟੈਕਸਸ ਤੋਂ ਕ੍ਰਾਸ, ਹੁਣ ਆਪਾਂ ਤਾਂ ਚਲੋ ਆਪਣੀ ਆਡੀਅנס ਨੂੰ ਰੇਡੀਓ ਤੇ ਦੱਸ ਦਈਏ, ਹੁਣ ਸਾਰਿਆਂ ਕੋਲ ਤਾਂ ਰਿਸੋਰਸ ਹੈ ਨਹੀਂਗੇ, ਹਨਾ। ਸੋ ਜੇ ਕੋਈ ਤੁਹਾਡਾ ਜਾਣਕਾਰ ਹੈਗਾ ਟੈਕਸਸ ਤੋਂ ਇਦਾਂ ਕਰਕੇ ਆ ਰਿਹਾ, ਫੈਮਿਲੀ ਹੈਗੀ ਆ, ਉਹਨਾਂ ਨੂੰ ਵਾਰਨ ਕਰ ਦਿਓ। ਉਹਨਾਂ ਨੇ ਜਿਹੜਾ ਅਡਲਟ ਮੇਲ ਆ ਉਹਨੂੰ ਅਰੈਸਟ ਕਰਨਾ, ਤੇ ਜਿਹੜੇ ਬੱਚੇ ਆ ਉਹਨਾਂ ਨੇ ਏਦਾਂ ਹੀ ਛੱਡ ਦੇਣਾ, ਉਹਨਾਂ ਦਾ ਉਹ ਕੁਝ ਨਹੀਂ ਕਰ ਸਕਦੇ। ਸੋ ਕਾਫੀ ਹਾਰਡਸ਼ਿਪ ਕ੍ਰੀਏਟ ਹੋ ਸਕਦੀ ਹੈ। ਜੀ। ਤੇ ਅਗਲੀ ਜਿਹੜੀ ਗੱਲ ਕਰ ਲਈਏ, ਹਾਂਗਕਾਂਗ ਦੇ ਜਿਹੜੇ ਪ੍ਰੋ ਡੈਮੋਕ੍ਰੇਸੀ ਵਾਲੇ ਐਕਟਿਵਿਸਟ ਆ, ਉਹ ਹੁਣ ਅਮਰੀਕੀ ਕਾਂਗਰਸ ਦੇ ਮੂਹਰੇ ਗੁਹਾਰ ਲਾ ਰਹੇ ਆ ਵੀ ਭਾਈ ਸਾਨੂੰ ਰਿਫਿਊਜੀ ਦਾ ਸਟੇਟਸ ਦਿਓ। ਜੀ ਬਿਲਕੁਲ, ਥੋੜਾ ਸ਼ਾਰਟ ਚ ਕਰਾਂਗੇ, ਟਾਈਮ ਘੱਟ ਹੈ। ਹਾਂਗਕਾਂਗ ਦੇ ਕਾਫੀ ਦੇਖੇ ਹੋਣੇ ਆਪਾਂ ਪ੍ਰੋਟੈਸਟ ਜਿੱਦਾਂ ਚੱਲ ਰਹੇ ਸੀ ਬੜੇ ਜ਼ਿਆਦਾ, ਫਿਰ ਕੋਵਿਡ ਆ ਗਿਆ ਤੇ ਹਾਂਗਕਾਂਗ ਜਿਹੜਾ ਕੀ ਸੀਗਾ ਕਿ ਪਹਿਲਾਂ ਬ੍ਰਿਟਿਸ਼ ਦੇ ਥੱਲੇ ਸੀਗਾ, ਤੇ ਬ੍ਰਿਟਿਸ਼ ਜਦੋਂ ਛੱਡ ਕੇ ਗਏ ਰੀਸੈਂਟਲੀ, ਹੈ ਨਾ, 90s ਦੇ ਵਿੱਚ, ਤੇ ਉਹ ਦੁਬਾਰਾ ਉਹਨਾਂ ਨੇ ਚਾਈਨਾ ਨੂੰ ਸੌਂਪਤਾ। ਤੇ ਉਹਨਾਂ ਦੀ ਐਗਰੀਮੈਂਟ ਇੱਕ ਹੋਈ ਸੀਗੀ ਕਿ ਜਿਹੜਾ ਹਾਂਗਕਾਂਗ ਹੈਗਾ ਉਹ ਤੁਹਾਡਾ ਐਡਮਿਨਿਸਟ੍ਰੇਟਿਵ ਯੂਨਿਟ ਰਹੂਗਾ, ਤੇ ਉਹਨੂੰ ਤੁਸੀਂ ਸੇਮ ਜਿੱਦਾਂ ਐਜ਼ ਅ ਕਮਿਊਨਿਸਟ ਪਾਰਟੀ ਬਾਕੀ ਜਿੱਥੇ ਡੰਡਾ ਚਲਾਉਂਦੀ ਹੈ ਇਦਾਂ ਨਹੀਂ ਚਲਾਉਂਦੇ, ਤੇ ਉਹਨੂੰ ਸੈਮੀ ਡੈਮੋਕ੍ਰੇਸੀ ਜਿੱਦਾਂ ਉੱਥੇ ਸੀਗਾ ਕਿ ਲੋਕੀ ਇਲੈਕਟ ਕਰ ਸਕਦੇ ਆ। ਤੇ ਲੋਕੀ ਥੋੜੇ ਡਿਫਰੈਂਟ ਸੀਗੇ, ਐਡਵਾਂਸ ਕੰਟਰੀ ਹੈ, ਐਡਵਾਂਸ ਏਰੀਆ ਸੀਗਾ ਰਿਲੇਟਿਵਲੀ ਕੰਪੇਅਰ ਟੂ ਚਾਈਨਾ। ਲੋਕੀ ਕਿਉਂਕਿ ਕਾਫੀ ਸਾਰੇ ਸਾਲ ਬ੍ਰਿਟਿਸ਼ ਦੇ ਥੱਲੇ ਰਹੇ ਸੀਗੇ, ਸਿਸਟਮ ਉਹਨਾਂ ਦੇ ਉਦਾਂ ਦੇ ਹੋ ਗਏ ਸੀਗੇ। ਤੇ ਕਾਫੀ ਸਾਰੇ ਜਿਹੜੇ ਐਕਸਪੈਟਰੇਟ ਹੈ, ਬ੍ਰਿਟਿਸ਼ ਹੈ, ਆਸਟ੍ਰੇਲੀਅਨਸ ਹੈ, ਇੱਥੋਂ ਦੀ ਅਮਰੀਕਾ ਤੋਂ ਲੋਕੀ ਕਾਫੀ ਜ਼ਿਆਦਾ ਹਾਂਗਕਾਂਗ ਦੇ ਵਿੱਚ ਮੌਜੂਦ ਨੇ, ਕੰਮ ਕਰ ਰਹੇ ਨੇ, ਕੰਪਨੀਜ਼ ਵਗੈਰਾ ਚੱਲਦੀਆਂ ਨੇ। ਤੇ ਜਿਹੜਾ ਇਹਨਾਂ ਦਾ ਕੇਸ ਸੀਗਾ ਉਹ ਬੇਸਿਕਲੀ ਸੀਗਾ ਕਿ ਇੱਕ ਕਪਲ ਤਾਈਵਾਨ ਦੇ ਵਿੱਚ ਗਿਆ, ਉੱਥੋਂ ਹੋਟਲ ਦੇ ਵਿੱਚ ਫੁਟੇਜ ਆਈ ਕਿ ਹਸਬੈਂਡ ਇਕੱਲਾ ਹੀ ਬਾਹਰ ਨਿਕਲਿਆ, ਵਾਈਫ ਦਾ ਉਹਨੇ ਕਤਲ ਕਰਤਾ, ਵਾਪਸ ਆ ਗਿਆ। ਜਿਹੜਾ ਸਾਰਾ ਡਿਬੇਟ ਸੀਗਾ ਉਹ ਇਹ ਸੀਗਾ ਕਿ ਜਿਹੜਾ ਹਾਂਗਕਾਂਗ ਦੇ ਵਿੱਚੋਂ ਦੀ ਲੋਕਾਂ ਨੂੰ ਉੱਥੇ ਐਕਸਟਰਾਡਾਈਟ ਕੀਤਾ ਜਾ ਸਕਦਾ ਕਿ ਨਹੀਂ ਕੀਤਾ ਜਾ ਸਕਦਾ ਚਾਈਨਾ ਦੇ ਵਿੱਚ। ਹੁਣ ਜਿਹੜਾ ਇਹ ਬੰਦਾ ਸੀਗਾ, ਜੇ ਉਹ ਕਰ ਲੈਂਦੇ ਤਾਂ ਪ੍ਰੋਬਲਮ ਇਹ ਹੋ ਜਾਣੀ ਸੀਗੀ ਕਿ ਜਿਹੜਾ ਚਾਈਨਾ ਉਹਦਾ ਬਹੁਤ ਜ਼ਿਆਦਾ ਕੰਟਰੋਲ ਆ, ਉਹਨਾਂ ਨੂੰ ਇਹ ਡਰ ਸੀਗਾ ਕਿ ਇਹ ਜਿਹੜਾ ਐਕਸਟ੍ਰੈਡੀਸ਼ਨ ਜੇ ਲਾਅ ਕਰਤੀ ਤੇ ਇਹ ਲੋਕਾਂ ਨੂੰ ਚੱਕ ਕੇ ਉੱਥੇ ਕਿਸੇ ਵੀ ਵੇਲੇ ਐਕਸਟ੍ਰਾਡਾਈਟ ਕਰ ਸਕਦੇ ਆ, ਪਰਸੀਕਿਊਟ ਕਰ ਸਕਦੇ ਆ। ਤੇ ਉਹ ਚੱਲ ਰਿਹਾ ਸੀਗਾ ਕਿ ਇਹ ਉਸ ਚੀਜ਼ ਦਾ ਪ੍ਰੋਟੈਸਟ ਚੱਲ ਰਿਹਾ ਸੀਗਾ ਕਿ ਇਹ ਲਾਅ ਨਹੀਂ ਕੀਤਾ ਜਾਣਾ ਚਾਹੀਦਾ। ਸੋ ਹੁਣ ਇਹਨਾਂ ਨੇ ਕੀ ਕੀਤਾ ਕਿ ਇੱਕ ਨਵਾਂ ਲਾਅ ਜਿਹੜਾ ਹੈਗਾ ਅਗਸਤ 1 ਨੂੰ, ਪਰ ਕੀ ਸੀਗਾ ਕਿ ਚਾਈਨਾ ਵੀ ਐਡੀ ਵੱਡੀ ਕੰਟਰੀ ਆ, ਬੜੇ ਸਾਰੇ ਲੋਕਾਂ ਨੇ ਪ੍ਰੋਟੈਸਟ ਵਗੈਰਾ ਕੀਤੇ, ਆਲਰੇਡੀ ਉਹਨਾਂ ਨੇ ਬੜੀ ਸਾਰੀ ਅਰੈਸਟ ਵਗੈਰਾ ਕੀਤੀਆਂ, ਲੋਕੀ ਪੀਸਫੁਲ ਪ੍ਰੋਟੈਸਟ ਕਰਦੇ ਸੀਗੇ। ਤੇ ਹੁਣ ਉਹਨਾਂ ਨੇ ਐਗਜ਼ਿਟ ਬੈਨ ਲਾਤਾ ਉਹ ਲੋਕਾਂ ਤੇ ਜਿਹੜੇ ਕਿ ਗਵਰਨਮੈਂਟ ਦਾ ਕ੍ਰਿਟਿਸਿਜ਼ਮ ਕਰਦੇ ਆ। ਸੋ ਉਹਨਾਂ ਕੀ ਹੋਣਾ ਕਿ ਕਾਫੀ ਸਾਰੇ ਲੋਕੀ ਆ ਹਾਂਗਕਾਂਗ ਛੱਡ ਕੇ ਆ ਹੀ ਨਹੀਂ ਪਾਉਗੇ। ਸੋ ਜਿਹੜੀ ਕੋਲੀਸ਼ਨ ਆਫ ਹਾਂਗਕਾਂਗ ਪ੍ਰੋ ਡੈਮੋਕ੍ਰੇਸੀ ਐਕਟਿਵਿਸਟ ਹੈਗੀ ਹੈ, ਜਿਹੜੇ ਕਿ ਬਹੁਤ ਸਾਰੇ ਐਗਜ਼ਾਈਲ ਦੇ ਵਿੱਚ ਆ, ਇਹਨਾਂ ਨੇ ਫਿਰ ਇੱਕ US ਕਾਂਗਰਸ ਨੂੰ ਇੱਕ ਲੈਟਰ ਲਿਖੀ ਹੈ। ਤੇ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਜਿਹੜੇ ਹਾਂਗਕਾਂਗਰਸ ਹੈਗੇ ਆ ਉਹ ਸਾਰਿਆਂ ਨੂੰ ਇੱਕ ਰਿਫਿਊਜੀ ਸਟੇਟਸ ਗ੍ਰਾਂਟ ਕਰੋ, ਤੇ ਆਟੋਮੈਟਿਕਲੀ ਦੱਸੋ ਕਿ ਵੈਲ ਫਾਊਂਡਡ ਫੀਅਰ ਆਫ ਪਰਸੀਕਿਊਸ਼ਨ ਹੈਗਾ ਇਹ ਕ੍ਰਾਈਸਿਸ ਦੇ ਕਰਕੇ। ਸੋ ਕਾਂਗਰਸ ਨੇ ਪਹਿਲਾਂ ਵੀ ਜਿੱਦਾਂ ਆਪਾਂ ਦੇਖਿਆ ਕਿ ਚਾਈਨਾ ਵਾਲਿਆਂ ਨੂੰ
ਰਿਫਿਊਜੀ ਸਟੇਟਸ ਇੱਕ ਵਾਰੀ ਪਹਿਲਾਂ ਵੀ ਗ੍ਰਾਂਟ ਕੀਤਾ ਸੀਗਾ। ਜੀ ਟਿਨਮਿਨ ਸਕੁਆਇਰ ਮੈਸਾਕਰ ਜਿਹੜਾ ਸੀਗਾ, ਟਿਨਮਿਨ ਸਕੁਆਇਰ ਤੇ ਬੜੇ ਸਾਰੇ ਜਿਹੜੇ ਸਟੂਡੈਂਟ ਸੀਗੇ ਤੋਪ ਔਰ ਡੈਮੋਕ੍ਰੇਸੀ ਦੇ ਪ੍ਰੋਟੈਸਟ ਕਰਦੇ ਸੀਗੇ ਤੇ ਉਹ ਪੀਸਫੁਲੀ ਕਰਦੇ ਸੀਗੇ, ਪਰ ਚਾਈਨਾ ਨੂੰ ਇੱਕ ਪੋਜੀਸ਼ਨ ਲੈਣੀ ਪਈ ਸੀਗੀ। 80,000 ਸਟੂਡੈਂਟ ਇਹਨਾਂ ਨੇ ਤੋਪ ਦੇ ਨਾਲ ਸਿੱਧੇ ਉਡਾ ਦਿੱਤਾ ਸੀਗਾ। ਇਹ ਕਹਿੰਦੇ ਆਪਾਂ ਸੁਣਨਾ ਹੀ ਨਹੀਂ, ਜਿੱਦਾਂ ਸਾਡੀ ਪਾਲਿਸੀ ਇਹ ਹੈ। ਹੂੰ ਤੇ ਉਦੋਂ ਜਦੋਂ 1990 ਦੇ ਵਿੱਚ ਜਿਹੜੇ ਟਿਨਮਿਨ, ਜੇ ਤੁਸੀਂ ਉਦੋਂ ਪੁਰਾਣੇ ਚਾਈਨੀਜ਼ ਲੋਕਾਂ ਕੋਲ ਤੋਂ ਸੁਣੋ ਤਾਂ ਤੁਸੀਂ ਕਿੱਦਾਂ ਪੱਕੇ ਹੋਏ ਸੀ, ਉਹ ਤੁਹਾਨੂੰ ਦੱਸੂਗੇ ਕਿ ਉਦੋਂ ਜਦੋਂ ਉਹ ਸੀਗੇ, ਜਿਹੜਾ ਸੀਨੀਅਰ HW ਬੁਸ਼ ਸੀਗਾ, ਉਹਨੇ ਲਾਅ ਪਾਸ ਕੀਤਾ ਸੀਗਾ ਕਿ ਜਿੰਨੇ ਵੀ ਲੋਕੀ ਚਾਈਨੀਜ਼ ਸਟੂਡੈਂਟ ਵਗੈਰਾ ਇੱਥੇ US ਦੇ ਵਿੱਚ ਹੈਗੇ ਨੇ, ਉਹ ਆਟੋਮੈਟਿਕਲੀ ਚਾਈਨੀਜ਼ ਸਟੂਡੈਂਟ ਪ੍ਰੋਟੈਕਸ਼ਨ ਐਕਟ ਦੇ ਥੱਲੇ ਸਿੱਧੇ ਹੀ ਪੱਕੇ ਹੋ ਜਾਓਗੇ। ਸੋ ਰਿਫਿਊਜੀ ਕਲਾਸੀਫਿਕੇਸ਼ਨ ਦਾ ਪਰਪਸ ਇਹ ਹੁੰਦਾ ਕਿ ਜਿਹੜੀ ਇਹ ਹੁਣ ਹਾਂਗਕਾਂਗ ਵਾਲੀ ਹੈ, ਇਹ ਇੱਥੇ ਦੀ ਕਾਂਗਰਸ ਨੂੰ ਕਹਿ ਰਹੀ ਹੈ ਕਿ ਤੁਸੀਂ ਸਾਡੇ ਜਿਹੜਾ ਦੇਸ਼ ਹੈ, ਕਿਉਂਕਿ ਉੱਥੇ ਹੁਣ ਚਾਰਾ ਕੋਈ ਨਹੀਂ ਹੈਗਾ, ਤੁਸੀਂ ਉਹਨਾਂ ਨੂੰ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਤੇ ਰਿਫਿਊਜੀ ਸਟੇਟਸ ਦਿਓ, ਤਾਂ ਕਿ ਜਿਹੜੇ ਹਾਂਗਕਾਂਗ ਦੇ ਲੋਕ ਹੈਗੇ ਆ ਉਹ ਬਾਏ ਡਿਫਾਲਟ ਸਿੱਧੇ ਸਿੱਧੇ US ਦੇ ਵਿੱਚ ਆਪਣਾ ਅਸਾਈਲਮ ਰਿਫਿਊਜੀ ਸਟੇਟਸ ਅਪਲਾਈ ਕਰ ਸਕਣ। ਸੋ ਉਹਨਾਂ ਦੇ ਨਾਲ ਕਾਫੀ ਵੱਡੇ ਜਿਹੜੇ ਸੈਨੇਟਰਸ ਵਗੈਰਾ ਹੈਗੇ ਨੇ, ਮਾਈਕ ਪੋਂਪੀਓ ਤੇ ਹੋਰ ਕਾਫੀ ਸਾਰੇ ਜਿਹੜੇ ਵੱਡੇ ਕਾਂਗਰਸ ਦੇ ਵਿੱਚ ਦਾਰੇ ਬਦਾਰੇ ਲੋਕੀ ਲੱਗੇ ਹੋਏ ਨੇ, ਉਹ ਸਾਰਿਆਂ ਨੂੰ ਸਪੋਰਟ ਕਰਦੇ ਨੇ। ਕਹਿੰਦੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੇ ਰਿਫਿਊਜੀ ਜਾਂ ਜਿਹੜੇ ਵੀ ਸਟੂਡੈਂਟ ਵਗੈਰਾ ਜਿਹੜਾ ਵੀ ਹਾਂਗਕਾਂਗ ਤੋਂ ਇੱਥੇ ਆ ਗਿਆ, ਉਹਨੂੰ ਤੁਸੀਂ ਦਿਓ ਤਾਂ ਕਿ ਜਿਹੜੀ ਫਰੀडम ਆਫ ਐਕਸਪ੍ਰੈਸ਼ਨ ਆ ਜਾਂ ਜਿਹੜੀ ਵੀ ਐਕਟੀਵਿਟੀਜ਼ ਹੈ ਜਾਰੀ ਰੱਖ ਸਕਣ। ਤੇ ਚਾਈਨਾ ਦੇ ਵਿੱਚ ਇਹਨਾਂ ਦੇ ਕੋਲ ਕੋਈ ਹੋਰ ਆਪਸ਼ਨ ਨਹੀਂ ਹੈ। ਤੇ ਪਹਿਲਾਂ ਵੀ ਕਾਫੀ ਇਹਨਾਂ ਨੇ ਲਾਅ ਬਣਾਉਣ ਦੀ ਕੋਸ਼ਿਸ਼ ਕੀਤੀ ਸੀਗੀ, ਹਾਂਗਕਾਂਗ ਸੇਫ ਹਾਰਬਰ ਐਕਟ। ਤੇ ਹਾਂਗਕਾਂਗ, ਇਹਨਾਂ ਨੇ ਦੱਸਿਆ ਕਿ ਹਾਂਗਕਾਂਗ ਨੇ ਆਲਰੇਡੀ ਲਿਸਟ ਤਿਆਰ ਕੀਤੀ ਹੋਈ ਹੈ ਲੋਕਾਂ ਦੀ, ਸਟੂਡੈਂਟਸ ਦੀ, ਕਾਫੀ ਜੇਲ੍ਹ ਕੀਤੇ ਹੋਏ ਨੇ। ਤੇ ਬਾਈਡਨ ਨੇ ਅਜੇ ਇਸ ਉੱਤੇ ਫੈਸਲਾ ਨਹੀਂ ਲਿਆ, ਤੇ ਜਿਹੜਾ ਬਿੱਲ ਵਗੈਰਾ ਹੈਗਾ ਸਾਰਾ ਹੁਣ ਬਾਈਡਨ ਦੇ ਕੋਲ ਆ। ਤੇ ਦੇਖਦੇ ਆ ਹੁਣ ਬਾਈਡਨ ਇਸ ਚੀਜ਼ ਨੂੰ ਕਰਦਾ ਕਿ ਨਹੀਂ ਕਰਦਾ, ਗ੍ਰਾਂਟ ਕਰਦੇ ਆ ਕਿ ਨਹੀਂ ਕਰਦੇ ਆ। ਜੇ ਗ੍ਰਾਂਟ ਕਰ ਦੇਣ ਤੇ ਫਿਰ ਹਾਂਗਕਾਂਗ ਵਾਲਿਆਂ ਲਈ ਇਹ ਹੋਊਗਾ ਕਿ ਜਿੱਦਾਂ ਹੁਣ ਬਾਕੀ ਆਪਣੇ ਕੇਸਾਂ ਦੇ ਲਈ ਸਾਨੂੰ ਜਾ ਕੇ ਉੱਥੇ ਆਰਗਿਊ ਕਰਨਾ ਪੈਂਦਾ ਹੈ, ਸਾਡੇ ਲਾਇਰਸ ਲਈ ਥੋੜਾ ਜਿਹਾ ਸੌਖਾ ਹੋ ਜਾਊਗਾ, ਕਿਉਂਕਿ ਬਾਏ ਡਿਫਾਲਟ ਜਿੰਨੇ ਵੀ ਸਟੂਡੈਂਟ ਆ, ਜਿੰਨੇ ਵੀ ਲੋਕੀ ਹਾਂਗਕਾਂਗ ਤੋਂ ਸਿੱਧੇ ਪੱਕੇ ਹੋ ਸਕੂਗੇ ਜੇ ਇਹ ਪਾਸ ਹੁੰਦਾ ਤਾਂ। ਜੇ ਪਾਸ ਹੁੰਦਾ ਤਾਂ ਜੀ ਬਿਲਕੁਲ। ਜੀ ਸੋ ਇੱਕ ਇੱਥੇ ਆਪਾਂ ਬ੍ਰੇਕ ਲੈਣੀ ਹੈ, ਬ੍ਰੇਕ ਤੋਂ ਬਾਅਦ ਸਰੋਤੇ ਤੁਹਾਡੀਆਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। AM KTVR ਲੋੜਾਈ ਟੌਕਟਨ 1570 AM। ਇੱਕ ਮਾਂ ਹੋਣ ਦੇ ਨਾਤੇ ਮੇਰੇ ਕੋਲ COVID-19 ਟੀਕੇ ਬਾਰੇ ਕੁਝ ਸਵਾਲ ਹਨ, ਜਿਵੇਂ ਕਿ ਨੌਜਵਾਨਾਂ ਨੂੰ ਇਹ ਟੀਕਾ ਲਗਵਾਉਣਾ ਚਾਹੀਦਾ ਹੈ ਕਿ ਇਹ ਮੇਰੇ ਬੱਚੇ ਲਈ ਸੁਰੱਖਿਅਤ ਹੈ। ਇਹਨਾਂ ਸਾਰੇ ਸਵਾਲਾਂ ਦਾ ਛੋਟਾ ਜਵਾਬ ਹਾਂ। ਕੋਵਿਡ-19 ਟੀਕੇ ਦੀ ਜਾਂਚ ਕੀਤੀ ਗਈ ਹੈ ਅਤੇ 12 ਅਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ਲਈ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਸਾਬਤ ਹੋਈ ਹੈ। ਹੋਰ ਜਾਣਨ ਲਈ vaccinate.all58.com ਤੇ ਜਾਓ ਜਾਂ ਕਾਲ ਕਰੋ 833 422 4255। ਇਹ ਸੰਦੇਸ਼ ਕੈਲੀਫੋਰਨੀਆ ਦੇ ਜਨ ਸਿਹਤ ਵਿਭਾਗ ਦੁਆਰਾ ਤੁਹਾਡੇ ਲਈ ਲਿਆਂਦਾ ਗਿਆ ਹੈ। मैं क्या जी ग्रोसरी लैन चलिए। ग्रोसरी लेना तो सिर्फ बहाना है, इन्हें अपनी मंडी दा स्वादला खाना जो खाना है। जी हाँ, अपनी मंडी फ्रेजनो च इंडियन ग्रोसरी स्टोर, जिथों तुसी ले सकते हो हर तरह दी इंडियन ग्रोसरी, दालां, आटा, मसाले, ताज़ियां सब्जियां अते ताज़ियां मठियाइयां भी। ते हुण तुसी इत्थे फुल किचन दा आनंद भी मान सकदे हो। इंडियन खाने दी एंडलेस वैरायटी, टिक्की, समोसा, दही भल्ला, डोसा, छोले भटूरे अते होर भी बहुत कुछ। इत्थों तुसी इंडियन भांडे भी खरीद सकते हो। ट्रकां वाले वीर अपना खाना ऑर्डर करके ले जा सकते ने अते तुसी भी घर बैठे ही अपना खाना ऑर्डर कर सकते हो। ज्यादा जानकारी लई कॉल करो 5595156630 559 515 6630 ते अपनी मंडी फ्रिजनो 5187 ईस्ट बेलमोच एवेन्यू फ्रिजनो। हफ्ते दे 7 दिन सवेरे 9 बजे तो राती 9 बजे तक। अपनी मंडी इंडिया दा अपनापन। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 408 272 5200। ਹਰ ਤਰ੍ਹਾਂ ਦਾ ਖਾਣਾ ਤਿਆਰ ਮਿਲੇ। इंडियन मार्केट फ्रेजनो, जिथों खरीद सकते हो हर एक तरह की ग्रोसरी ਅਤੇ ਤਾਜ਼ੀਆਂ ਸਬਜ਼ੀਆਂ। ਇਸ ਦੇ ਨਾਲ ਹੀ ਤੁਸੀਂ ਖਾ ਸਕਦੇ ਹੋ ਵੈਜ ਅਤੇ ਨਾਨ ਵੈਜ ਖਾਣਾ। ਟਰੱਕ ਪਾਰਕਿੰਗ ਦਾ ਖਾਸ ਪ੍ਰਬੰਧ ਹੈ। ਇੱਥੋਂ ਤੁਸੀਂ ਖਾ ਸਕਦੇ ਹੋ ਸਮੋਸੇ, ਟਿੱਕੀ, ਭਟੂਰੇ, ਪਨੀਰ ਪਕੌੜਾ, ਫਿਸ਼ ਪਕੌੜਾ, ਮਸਾਲਾ ਡੋਸਾ। ਟਰੱਕਾਂ ਵਾਲੇ ਵੀਰਾਂ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ ਅਤੇ ਤੁਸੀਂ ਇੱਥੋਂ ਖੁੱਲਾ ਕੱਪੜਾ ਲੈ ਕੇ ਸਿਲਵਾ ਵੀ ਸਕਦੇ ਹੋ ਅਤੇ ਕੁੜਤਾ ਪਜਾਮਾ ਵੀ ਸਿਲਵਾ ਸਕਦੇ ਹੋ। ਇੰਡੀਅਨ ਮਾਰਕੀਟ ਫਰੈਜ਼ਨੋ ਦੇ ਵਿੱਚ ਲੱਗ ਚੁੱਕੀ ਆ ਭਾਰੀ ਸੇਲ। ਦਾਲਾਂ ਅਤੇ ਖੁੱਲੇ ਕੱਪੜੇ ਤੇ ਲੈ ਸਕਦੇ ਹੋ ਭਾਰੀ ਡਿਸਕਾਊਂਟ। ਅੱਜ ਹੀ ਪਹੁੰਚੋ ਇੰਡੀਅਨ ਮਾਰਕੀਟ ਫਰੈਜ਼ਨੋ,
ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940 559-840-2940 ਇੰਡੀਅਨ ਮਾਰਕੀਟ ਫ੍ਰੈਜ਼ਨੋ 2811 ਵੈਸਟ ਕਲਿੰਟਨ ਐਵੀਨਿਊ ਫ੍ਰੈਜ਼ਨੋ ਕਲਿੰਟਨ ਅਤੇ ਮਾਰਕਸ ਦੇ ਕਾਰਨਰ ਤੇ AM/PM ਪਲਾਜ਼ਾ ਦੇ ਵਿੱਚ। ਇੱਥੋਂ ਹੁਣ ਬੱਕਰੀ ਦਾ ਦੁੱਧ ਅਤੇ ਗਾਂ ਦਾ raw milk ਵੀ ਮਿਲਦਾ ਹੈ। ਕਾਲ 559-840-2940 5598402940 ਇੰਡੀਅਨ ਮਾਰਕੀਟ ਫ੍ਰੈਜ਼ਨੋ। ਫ੍ਰੈਜ਼ਨੋ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਪਾਲਿਕਾ ਬਾਜ਼ਾਰ ਫ੍ਰੈਜ਼ਨੋ। ਇੱਥੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਤਾਜ਼ਾ ਸਬਜ਼ੀਆਂ ਲੈ ਸਕਦੇ ਹੋ। ਆਪਣੀਆਂ ਤਾਜ਼ਾ ਮਠਿਆਈਆਂ ਦੇ ਲਈ ਪੂਰੇ ਫ੍ਰੈਜ਼ਨੋ ਤੇ ਕੈਲੀਫੋਰਨੀਆ ਦੇ ਵਿੱਚ ਜਾਣੇ ਜਾਂਦੇ ਹਨ। ਪਾਲਿਕਾ ਬਾਜ਼ਾਰ ਫ੍ਰੈਜ਼ਨੋ। ਇਹਨਾਂ ਦੇ ਸਟੋਰ ਦੇ ਵਿੱਚ ਰੈਸਟੋਰੈਂਟ ਵੀ ਹੈ ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਖਾਣਾ ਲੈ ਸਕਦੇ ਹੋ। ਬੈਠ ਕੇ ਖਾਓ ਜਾਂ ਟੂ ਗੋ ਲੈ ਕੇ ਜਾਓ। ਟਰੱਕ ਡਰਾਈਵਰ ਵੀਰਾਂ ਦੇ ਲਈ ਵਿਸ਼ੇਸ਼ ਰੋਟੀ ਦਾ ਪ੍ਰਬੰਧ ਹੈ। ਪਹੁੰਚਣ ਤੋਂ ਪਹਿਲਾਂ ਆਰਡਰ ਕਰ ਸਕਦੇ ਹੋ। ਫੂਡ ਆਰਡਰ ਕਰਨ ਦੇ ਲਈ ਹੋਰ ਜਾਣਕਾਰੀ ਲਈ ਕਾਲ ਪਾਲਿਕਾ ਬਾਜ਼ਾਰ 559-237-3333 5592373333 ਹਾਈਵੇ 99 ਦੇ ਕਲਿੰਟਨ ਵਾਲੇ ਐਗਜ਼ਿਟ ਤੇ ਮਾਰਕਸ ਅਤੇ ਕਲਿੰਟਨ ਦੇ ਕਾਰਨਰ ਤੇ 2438 ਨਾਰਥ ਮਾਰਕਸ ਐਵੀਨਿਊ ਫ੍ਰੈਜ਼ਨੋ। ਪਾਲਿਕਾ ਬਾਜ਼ਾਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਲਈ ਕਾਲ 4087227698। ਹੈਰੀ, ਆਪਣੀ ਵੈਡਿੰਗ ਵੀਡੀਓ ਤੇ ਐਲਬਮ ਟੌਪ ਦੀ ਹੋਣੀ ਚਾਹੀਦੀ ਹੈ। ਲੈ ਫਿਰ ਕਰ ਦਿੰਨੇ ਆ ਬੁੱਕ ਰੈੱਡ ਕੈਮਰਿਆਂ ਵਾਲੇ KB ਬਰਾੜ ਨੂੰ, ਜਿਹੜੇ ਜਿਪ ਕ੍ਰੇਨਸ, ਡਰੋਨ, 4K ਅਲਟਰਾ ਹਾਈ ਡੈਫੀਨੇਸ਼ਨ ਕੈਮਰਾਜ਼ ਵਰਤਦੇ ਨੇ। ਹਾਂਜੀ, ਬੜੇ ਜਾਇਜ਼ ਰੇਟ ਤੇ ਵੈਡਿੰਗ ਲਈ ਬੜੇ ਅਫੋਰਡੇਬਲ ਪੈਕੇजेस ਨੇ ਉਹਨਾਂ ਦੇ। 6 ਹਫ਼ਤੇ ਚ ਵੀਡੀਓ ਡਿਲੀਵਰ ਕਰਦੇ ਨੇ ਤੇ ਆਨਲਾਈਨ ਫੋਟੋਜ਼ 1 ਵੀਕ ਚ ਸੇਮ ਡੇ ਐਡਿਟ। ਜੋ ਮਾਹਿਰ ਨੇ ਮਿਊਜ਼ਿਕ ਵੀਡੀਓ ਵਰਗੀਆਂ ਪ੍ਰੀ ਵੈਡਿੰਗਸ ਤੇ ਵੈਡਿੰਗ ਵੀਡੀਓਜ਼ ਬਣਾਉਣ ਵਿੱਚ। ਬਿਊਟੀਫੁਲ ਐਲਬਮਸ, ਫੋਟੋਗ੍ਰਾਫੀ, ਬਰਥਡੇ ਪਾਰਟੀ, ਐਨੀਵਰਸਰੀ ਪਾਰਟੀ ਬੁੱਕ ਕਰਨ ਲਈ ਕਾਲ KB ਬਰਾੜ 5596812828। ਜੀਜ਼ ਕ੍ਰੀਮਰੀ ਲੋਕਲ ਆਰਗੈਨਿਕ ਆਈਸਕ੍ਰੀਮ ਸ਼ਾਪ ਫ੍ਰੈਜ਼ਨੋ। 35 ਤੋਂ ਵੱਧ ਫਲੇਵਰਸ ਜਿਨ੍ਹਾਂ ਵਿੱਚ ਇੰਡੀਆ ਵਾਲੇ ਐਗਲੈਸ ਫਲੇਵਰਸ, ਫਲੂਦਾ ਕੁਲਫੀ, ਪਿਸਟੈਸ਼ੀਓ ਮਲਾਈ ਤੇ ਹੋਰ ਬਹੁਤ ਸਾਰੇ। ਆਈਸਕ੍ਰੀਮ ਕੇਕਸ ਅਤੇ ਮਿਲਕ ਸ਼ੇਕਸ ਵੀ ਮਿਲਦੇ ਹਨ। ਛੋਟੀਆਂ ਵੱਡੀਆਂ ਪਾਰਟੀਆਂ ਦੇ ਲਈ ਕੇਟਰਿੰਗ ਦਾ ਕੰਮ ਵੀ ਕਰਦੇ ਹਨ। ਕਿਸੇ ਵੀ ਫਲੇਵਰ ਦਾ ਕਸਟਮਾਈਜ਼ੇਬਲ ਐਗਲੈਸ ਕੇਕ ਵੀ ਬਣਾ ਦਿੰਦੇ ਹਨ। 2 ਲੋਕੇਸ਼ਨਸ 2097 ਵੈਸਟ ਬੁਲਰਡ ਐਵੀਨਿਊ ਫ੍ਰੈਜ਼ਨੋ, 9525 ਨਾਰਥ ਸਮਰਵਿਲ ਡਰਾਈਵ ਫ੍ਰੈਜ਼ਨੋ। ਕਾਲ 5595156782 559-515-6782। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ ਦਾ ਇਮੀਗ੍ਰੇਸ਼ਨ ਦਾ ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ। ਆਪਣੇ ਨਾਲ ਜੁੜੇ ਹੋਏ ਨੇ ਅਟਰਨੀ ਜੇ ਟਿਰਕੀਆਣਾ ਜੀ ਇਮੀਗ੍ਰੇਸ਼ਨ ਦਾ। ਜੇ ਤੁਹਾਨੂੰ ਹੁਣ ਕੋਈ ਸਵਾਲ ਹੈਗਾ, ਤੁਸੀਂ ਉਹਨਾਂ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ, ਉਸ ਦੇ ਲਈ ਕਾਲ ਕਰ ਸਕਦੇ ਹੋ। ਨੰਬਰ ਹੈ 408272 4082725220 ਦੇ ਉੱਤੇ। ਅਤੇ ਟਿਰਕੀਆਣਾ ਜੀ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਅਤੇ ਆਓ ਆਪਾਂ ਵਾਰੀ ਵਾਰੀ ਸਰ ਕਾਲਸ ਲੈਂਦੇ ਹਾਂ। ਅਤੇ ਸਰੋਤਿਓ ਆਪਣਾ ਜਿਹੜਾ ਇੱਕ ਹੀ ਸਵਾਲ ਪੁੱਛਿਓ ਅਤੇ ਜਿਹੜਾ ਟਰਾਈ ਕਰਿਓ ਵੀ ਜਲਦੀ ਜਲਦੀ ਜਿਹੜਾ ਤੁਸੀਂ ਸਵਾਲ ਆਪਣਾ ਜਿਹੜਾ ਪੁੱਛ ਲਿਓ, ਤਾਂ ਜੋ ਆਪਾਂ ਵੱਧ ਤੋਂ ਵੱਧ ਕਾਲਸ ਜਿਹੜੀਆਂ ਲੈ ਸਕੀਏ। ਕਾਲ ਕਰਨ ਦੇ ਲਈ ਨੰਬਰ ਇੱਕ ਵਾਰੀ ਫਿਰ 4082725200। ਆਪਣੇ ਨਾਲ ਜੁੜੇ ਨੇ ਸੁਰਿੰਦਰ ਕੌਰ ਜੀ। ਜੀ, ਕੀ ਸਵਾਲ ਹੈ ਜੀ? ਹਾਂਜੀ, ਮੈਂ ਸੁਰਿੰਦਰ ਕੌਰ ਬੋਲਦੀ। ਤੁਹਾਨੂੰ ਦੋਹਾਂ ਬੇਟਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਹਾਂਜੀ, ਮੇਰਾ ਸਵਾਲ ਇਹ ਹੈ ਕਿ ਮੈਂ ਬੇਟੇ ਦੀ ਪਟੀਸ਼ਨ ਕੀਤੀ ਪਿਛਲੇ ਸਾਲ 26 ਮਾਰਚ ਨੂੰ। ਵੀਜ਼ਾ ਮਿਲਣ ਦੀ ਤਰੀਕ ਮਿਲੀ ਸੀ, ਪਰ ਸਭ ਕੁਝ ਆਪ ਸੈੱਟ ਹੋ ਗਿਆ, ਮੈਡੀਕਲ ਵਗੈਰਾ ਸਭ ਕੁਝ ਕਰਵਾਇਆ ਹੋਇਆ ਸੀ। ਪਰ ਹੁਣ ਈਮੇਲ ਆਈ ਆ 22 ਜੁਲਾਈ ਨੂੰ ਜੀ। ਹਾਂਜੀ, ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਆਪਣਾ ਤੁਸੀਂ ਸ਼ਡਿਊਲ ਸੈੱਟ ਕਰੋ। ਤੇ ਕੱਲ ਬੱਚਿਆਂ ਨੇ ਦੇਖਿਆ ਤੇ F3 ਦਾ ਕੰਪਿਊਟਰ ਵਿੱਚ ਕੁਝ ਆਉਂਦਾ ਨਹੀਂ। ਤੇ ਤੁਹਾਨੂੰ ਜੇ ਕੋਈ ਇਹਦੇ ਬਾਰੇ ਜਾਣਕਾਰੀ ਹੈ ਤਾਂ ਸਾਨੂੰ ਪਲੀਜ਼ ਦੱਸੋ। ਸਕੈਜੂਲ ਜੇ ਤੁਹਾਨੂੰ ਵੈਲਕਮ ਈਮੇਲ ਆ ਗਿਆ ਕਿ ਉਹ ਕਰੋ, ਤਾਂ ਫਿਰ ਉਹਨਾਂ ਨੂੰ ਲੌਗਇਨ ਵਗੈਰਾ ਕਰਕੇ ਦੇਖਣਾ ਪੈਣਾ, ਸਿਸਟਮ 'ਚ ਡੇਟ ਬੁੱਕ ਕਰਨੀ ਪੈਣੀ ਆ। ਜੇ ਨਹੀਂ ਆਉਂਦਾ ਤਾਂ ਤੁਸੀਂ ਸਾਨੂੰ ਹਾਇਰ ਕਰੋ, ਕਿਸੇ ਨੂੰ ਹਾਇਰ ਕਰੋ। ਪਰ ਮੇਰੇ ਖਿਆਲ ਅਜੇ ਨਾ ਜਿਹੜਾ ਹੁਣ ਜਿੰਨੀ ਮੈਨੂੰ ਇਨਫੋਰਮੇਸ਼ਨ ਹੈ, ਜਿਹੜਾ
ਤੁਸੀਂ ਕੀ ਆਪਣੇ ਬੱਚਿਆਂ ਲਈ ਕੀਤਾ ਨਾ ਪਟੀਸ਼ਨ? ਜੀ ਬੇਟੇ ਲਈ ਕੀਤਾ ਸੀ, ਹਾਂਜੀ। ਹਾਂਜੀ, ਮੇਰੇ ਅਕੋਰਡਿੰਗ ਤਾਂ ਅਜੇ ਉਹਨਾਂ ਨੇ ਡੇਟ ਨਹੀਂ ਦੇਣੀ ਹੈ ਫਿਲਹਾਲ, ਪਰ ਜੇ ਤੁਹਾਨੂੰ ਈਮੇਲ ਆਈ ਹੈ ਤੁਸੀਂ ਜ਼ਰੂਰ ਉਹਨੂੰ ਪਰਸੂ ਕਰ ਸਕਦੇ ਹੋ। ਉਹਨਾਂ ਨੂੰ ਕਹੋ ਕਿ ਸਿਸਟਮ ਦੇ ਵਿੱਚ ਲੌਗਇਨ ਕਰਨ, ਤੇ ਜੇ ਨਹੀਂ ਉਹ ਕਰ ਸਕਦੇ ਆ ਤੇ ਪਹਿਲਾਂ ਉਹਨਾਂ ਨੂੰ ਕੰਟੈਕਟ ਕਰਨ ਕੌਂਸਲੇਟ ਵਾਲਿਆਂ ਨੂੰ ਕਿ ਕਿੱਦਾਂ ਕਰਨਾ ਨਾ। ਜੀ ਜੀ। ਸੋ ਜੇ ਨਹੀਂ ਹੁੰਦਾ ਤਾਂ ਫਿਰ ਉਹਨਾਂ ਦੇ ਨਾਲ ਕੰਟੈਕਟ ਕਰਕੇ ਦੇਖੋ, ਤੇ ਫਿਰ ਉਹ ਤੁਹਾਨੂੰ ਜਿਹੜੀ ਕੁਛ ਨਾ ਕੁਛ ਅੱਗੇ ਦੱਸਣਗੇ ਕਿੱਦਾਂ ਕੀਤਾ ਜਾ ਸਕਦਾ ਆ। ਅਗਲੇ ਕਾਲਰ ਗਗਨਦੀਪ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੈ ਨਾ, ਕਜ਼ਨ ਬ੍ਰਦਰ ਆਇਆ ਸੀ ਭਾਜੀ 2018 ਚ ਭਾਜੀ, ਜੋਰਜੀਆ ਕੈਂਪ ਚ ਆਇਆ ਸੀ ਭਾਜੀ, ਹੈ ਨਾ, ਤੇ ਉੱਥੋਂ ਡਿਪੋਰਟ ਕਰਤਾ ਮੈਨੂੰ 1 ਸਾਲ ਬਾਅਦ। ਭਾਜੀ ਉਹ ਦੁਬਾਰਾ ਆ ਸਕਦਾ? ਜਿਵੇਂ ਗੱਲਾਂ ਸੁਣਨ ਨੂੰ ਮਿਲਦੀਆਂ ਕਹਿੰਦੇ ਦੁਬਾਰਾ ਆ ਸਕਦੇ ਡਿਪੋਰਟ ਵਾਲੇ। ਹੈਲੋ। ਹਾਂਜੀ ਟਿਰਕੇਣਾ ਜੀ, ਆਵਾਜ਼ ਸੁਣ ਰਹੀ ਤੁਹਾਨੂੰ? ਹਾਂਜੀ ਭਾਜੀ। ਨਹੀਂ, ਹੁਣ ਦੱਸੋ ਜੀ, ਦੁਬਾਰਾ ਦੱਸਿਓ ਸਵਾਲ ਇੱਕ ਵਾਰੀ। ਹਾਂਜੀ ਭਾਜੀ, ਭਾਜੀ ਮੇਰਾ ਨਾ ਕਜ਼ਨ ਬ੍ਰਦਰ ਆਇਆ ਸੀ 2018 ਚ ਭਾਜੀ ਜੋਰਜੀਆ ਕੈਂਪ ਚ, ਤੇ ਭਾਜੀ ਉਹ ਹੋ ਗਿਆ ਸੀ ਡਿਪੋਰਟ ਤੋਂ, ਹੈ ਨਾ, ਤੇ ਭਾਜੀ ਉਹ ਦੁਬਾਰਾ ਆ ਸਕਦੇ ਨੇ? ਜਿਵੇਂ ਗੱਲਾਂ ਸੁਣਨ ਨੂੰ ਮਿਲਦੀਆਂ, ਬਾਈਡਨ ਪ੍ਰਸ਼ਾਸਨ ਨੇ ਕਿਹਾ ਵੀ ਆ ਸਕਦੇ ਨੇ ਜਿਵੇਂ ਡਿਪੋਰਟ ਵਾਲੇ। ਦੇਖੋ ਭਾਜੀ, ਬਾਰਡਰ ਟੱਪਣ ਦੀ ਤਾਂ ਨਹੀਂ ਮੈਂ ਸਲਾਹ ਦੇ ਸਕਦਾ ਕਿਸੇ ਨੂੰ, ਪਰ ਜੇ ਕਿਸੇ ਦਾ ਅਸਾਈਲਮ ਜਿਹੜਾ ਬਾਰਡਰ ਟੱਪਿਆ, ਜੇ ਵਾਕਈ ਕਿਸੇ ਨੂੰ ਜਿਹੜਾ ਖਤਰਾ ਹੈਗਾ, ਉਹ ਫਿਰ ਇਹ ਹੈ ਕਿ 2 ਨੰਬਰ ਦੇ ਵਿੱਚ ਬਾਰਡਰ ਟੱਪ ਕੇ ਨਾ ਆਵੇ, ਉੱਥੋਂ ਜੇ ਥੱਲੇ ਜਿਹੜਾ ਇਹਨਾਂ ਦਾ ਜਿਹੜਾ ਚੈੱਕ ਪੁਆਇੰਟ ਹੈਗਾ ਉੱਥੇ ਆਪਣਾ ਅਸਾਈਲਮ ਦਾ ਕਲੇਮ ਪ੍ਰੈਜ਼ੈਂਟ ਕਰੇ ਪਹਿਲਾਂ ਜੀ। ਸੋ ਕਿਉਂਕਿ ਰਿਮੂਵਲ ਜਿਹੜਾ ਬੰਦਾ ਨਾ ਜਿਹੜਾ ਉਹ ਕਰਦਾ, ਉਹਨੂੰ ਫਿਰ ਪਰਮਾਨੈਂਟ ਬਾਰ ਲਗਾ ਸਕਦੇ ਨੇ। ਸੋ ਇਦਾਂ ਦਾ ਕੋਈ ਰੂਲ ਨਹੀਂ ਹੈਗਾ ਕਿ ਇੱਕ ਵਾਰੀ ਬਾਈਡਨ ਨੇ ਕੁਛ ਇਦਾਂ ਦਾ ਕਿਹਾ ਕਿ ਜਿਹਨੂੰ ਇੱਕ ਵਾਰੀ ਡੀਪੋਰਟੇਸ਼ਨ ਲੱਗੀ ਆ ਤੇ ਜਾਂ ਐਕਸਪੀਡਾਈਟਡ ਰਿਮੂਵਲ ਹੋਇਆ, ਉਹ ਸਿੱਧਾ ਹੀ ਦੁਬਾਰਾ 2 ਨੰਬਰ 'ਚ ਆ ਸਕਦਾ ਨਾ। ਉਹ ਤੁਹਾਡੀ ਕੰਪਲਿਕੇਸ਼ਨ ਹੋ ਜਾਣੀ ਥੋੜੀ ਜੀ। ਜੀ ਜੀ ਬਿਲਕੁਲ। ਸੋ ਜਿਹੜੀ ਉਹਦੇ ਪੋਰਟ ਆਫ ਐਂਟਰੀ ਹੈ, ਬੇਸਿਕਲੀ ਉੱਥੇ ਆ ਕੇ ਆਪਣੇ ਅਸਾਈਲਮ ਦਾ ਕੇਸ ਆ ਉਹ ਪ੍ਰੈਜ਼ੈਂਟ ਕਰੇ, ਜਿੱਦਾਂ ਬਹੁਤ ਸਾਰੇ ਲੋਕ ਕਰਦੇ ਵੀ ਹੈਗੇ ਆ। ਜੀ। ਸੋਹਣ ਸਿੰਘ ਜੀ। ਹਾਂਜੀ ਸੋਹਣ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਸਵਾਲ ਹੈ ਜੀ, ਆਪਣੇ ਸਾਡੇ 9 ਮੁੰਡਾ ਵਿਆਹ ਸੀ ਆਪਣੇ ਤੁਹਾਡੇ ਟੇਕਿਆਣਾ ਸਾਹਿਬ ਦਸੂਏ ਦੇ ਲਾਗੇ ਖੋਲਖਣਾ ਪੈਂਦੇ ਆ, ਤੇ ਉਹਦਾ 1.5-2 ਸਾਲ ਹੋ ਗਿਆ ਕੰਪਲੀਟ ਸਾਰਾ ਕੇਸ ਨੂੰ। ਤਾਂ ਸਾਡੇ ਕੋਲ ਵਿਜੇ ਦੀ ਪੁੱਛਣਾ ਤਾਂ ਕਾਲ ਕੂਲ ਕਦੋਂ ਨੂੰ ਆਊਗੀ? ਮੈਸੇਜ ਬੰਬੇ ਵਾਲੀ ਖੁੱਲੀ ਹੈ ਜਾਂ ਨਹੀਂ, ਕਿੱਦਾਂ? ਵਿਆਹ ਵਾਲੇ ਕੇਸ ਤਾਂ ਕਰ ਰਹੀ ਹੈ US ਸਿਟੀਜ਼ਨ ਵਾਲਿਆਂ ਦੇ, ਤੁਸੀਂ ਕੰਟੈਕਟ ਕਰ ਸਕਦੇ ਹੋ ਉਹਨਾਂ ਨੂੰ। ਨਹੀਂ, ਗ੍ਰੀਨ ਕਾਰਡ ਹੈ ਜੀ ਮੁੰਡਾ ਸਾਡਾ। ਗ੍ਰੀਨ ਕਾਰਡ ਵਾਲਿਆਂ ਨੂੰ ਨਹੀਂ, ਉਹਨਾਂ ਨੇ ਪਹਿਲ ਦੇਣੀ ਹੈ, ਉਹਨਾਂ ਨੇ ਸਿਟੀਜ਼ਨ ਵਾਲਿਆਂ ਨੇ ਪਹਿਲਾਂ ਪਹਿਲ ਦੇਣੀ ਹੈ। ਕੰਟੈਕਟ ਤਾਂ ਤੁਸੀਂ ਤਾਂ ਵੀ ਕਰ ਸਕਦੇ ਹੋ, ਪੁੱਛਣ 'ਚ ਕੋਈ ਹਰਜ ਨਹੀਂ। ਜੀ ਥੈਂਕ ਯੂ ਜੀ। ਸੋ ਹਾਲ ਦੀ ਘੜੀ ਜਿਹੜਾ ਉਹਨਾਂ ਨੇ ਪੁੱਛ ਕੇ ਦੇਖ ਲਓ, ਨਹੀਂ ਤਾਂ ਅਦਰਵਾਈਜ਼ ਗ੍ਰੀਨ ਕਾਰਡ ਵਾਲਿਆਂ ਨੂੰ ਪਹਿਲ ਨਹੀਂ ਹੈ, ਗ੍ਰੀਨ ਕਾਰਡ ਸਿਟੀਜ਼ਨ ਵਾਲਿਆਂ ਨੂੰ ਪਹਿਲ ਜਿਹੜੀ ਆ ਉਹ ਸਿਟੀਜ਼ਨ ਵਾਲਿਆਂ ਨੂੰ ਆ। ਅਗਲੇ ਕਾਲਰ ਗੁਰਮੇਜ ਨਾਗਰਾ। ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਜੀ ਮੇਰਾ ਸਵਾਲ ਇਹ ਹੈ ਜੀ, ਮੇਰਾ ਦੋਸਤ ਹੈ ਇੱਕ, ਉਹ ਇੱਥੇ ਸੈਟਲ ਹੋਣਾ ਚਾਹੁੰਦਾ ਅਮਰੀਕਾ 'ਚ। ਤੁਸੀਂ ਪਿੱਛੇ ਜਿਹੇ ਵੀ ਦੱਸਿਆ ਸੀਗਾ ਉਹ ਇੰਡੀਆ ਤੋਂ ਇਨਵੈਸਟਮੈਂਟ ਕਰਕੇ ਸੈਟਲ ਹੋਣਾ ਚਾਹੁੰਦਾ, ਤੇ ਉਹਦਾ ਕੀ ਰਿਕੁਆਇਰਮੈਂਟਾਂ ਨੇ? ਭਾਜੀ ਉਹਦੀ ਹੁਣ ਪਹਿਲਾਂ ਤਾਂ ਨਾ ਫਿਲਹਾਲ ਟੈਂਪਰੇਰੀ ਉਹ ਪ੍ਰੋਗਰਾਮ ਸਸਪੈਂਡਡ ਹੈ, ਸਾਨੂੰ ਥੋੜਾ ਜਿਹਾ ਇੰਤਜ਼ਾਰ ਕਰਨਾ ਪੈਣਾ ਹੈ, ਰੀਇਨਸਟੇਟ ਹੋ ਜਾਣਾ ਉਹ। ਤੇ ਉਹਦੇ ਵਿੱਚ 2 ਪਲਾਨ ਆ ਜਾਂਦੇ ਆ, $5 ਲੱਖ ਦਾ ਤੇ $1 ਮਿਲੀਅਨ ਦਾ। ਤੇ ਉਹ 2 ਪਲਾਨ ਜੇ ਤਾਂ ਉਹਦੇ ਕੋਲ $5 ਲੱਖ ਹੈਗੇ ਆ ਲੀਗਲ ਸੋਰਸਿਸ ਤੇ ਖਰਚਣਾ ਚਾਹੁੰਦਾ, ਤੇ ਉਹਨੂੰ ਕੋ ਸਾਡੇ ਨਾਲ ਅਪਾਇੰਟਮੈਂਟ ਬਣਾ ਲਵੇ। ਤੇ ਫਿਰ ਇਹ ਤਾਂ ਰਿਕੁਆਇਰਮੈਂਟਸ ਤਾਂ ਕਾਫੀ ਲੰਬੀ ਚੌੜੀਆਂ ਹੈ। ਮੁੱਖ ਤੌਰ ਤੇ ਹੈ ਕਿ ਤੁਸੀਂ ਜਾਂ ਆਪਣਾ ਬਿਜ਼ਨਸ ਖਰੀਦਣਾ ਜਾਂ ਕਿਸੇ ਦੇ ਬਿਜ਼ਨਸ 'ਚ ਇਨਵੈਸਟ ਕਰਨਾ, ਤੇ ਤੁਹਾਡੀ ਜਿਹੜੀ ਇਨਵੈਸਟਮੈਂਟ ਆ ਉਹਦੇ ਨਾਲ 10 ਜੌਬਸ ਕ੍ਰੀਏਟ ਹੋਣੀਆਂ ਚਾਹੀਦੀਆਂ। ਸੋ ਇਹ ਰਿਕੁਆਇਰਮੈਂਟ ਹੈ ਮੁੱਖ ਤੌਰ ਤੇ, ਮੋਟੇ ਤੌਰ ਦੇ ਉੱਤੇ ਜਿਹੜੀ ਇਹ ਆ। ਤੇ ਹਾਲ ਦੀ ਘੜੀ ਜਿੱਦਾਂ ਕਿਹਾ ਵੀ ਕਾਂਗਰਸ ਨੇ ਅਜੇ ਇਸ ਨੂੰ ਜਿਹੜਾ ਇਨਵੈਸਟਮੈਂਟ ਵੀਜ਼ਾ ਉਸ ਨੂੰ ਰੀਇਨਸਟੇਟ ਅਜੇ ਕਰਨਾ ਹੈਗਾ। ਸੋ ਪਰ ਇਹ ਆ ਵੀ ਹਾਂ, ਤੁਹਾਨੂੰ ਡਾਕੂਮੈਂਟੇਸ਼ਨ ਜੋ ਕੁਛ ਚਾਹੀਦਾ, ਕਿੱਦਾਂ ਕਰਨਾ ਹੈ, ਕਿਵੇਂ ਕਰਨਾ ਹੈ, ਉਸ ਦੇ ਲਈ ਤੁਸੀਂ ਅਟਰਨੀ ਟੇਕਿਆਣਾ ਹੋਣਾ ਦੇ ਆਫਿਸ ਦੇ ਵਿੱਚ ਉਹਨਾਂ ਨਾਲ ਕੰਟੈਕਟ ਕਰ ਸਕਦੇ ਆ। 415-909-0503 4159090503 ਦੇ ਉੱਤੇ। ਥੈਂਕ ਯੂ ਜੀ। ਆਪਣੇ ਅਗਲੇ ਜਿਹੜੇ ਕਾਲਰ ਨੇ ਦਾਰਾ ਸਿੰਘ ਜੀ। ਹੈਲੋ, ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ? ਠੀਕ ਹੈ ਜੀ ਭਾਜੀ, ਇਸ ਤਰ੍ਹਾਂ ਇਹ ਭੈਣ ਵੱਲੋਂ ਅਪਲਾਈ ਕੀਤਾ ਸੀ ਭਰਾ ਦਾ, ਤੇ ਕਰੋਨਾ ਦੇ ਵਿੱਚ ਭਰਾ ਦੀ ਮੌਤ ਹੋ ਗਈ ਹੈ, ਤੇ ਉਹਨਾਂ ਦੀ ਇੰਟਰਵਿਊ ਦੀ ਉਹਨਾਂ ਨੇ ਡੇਟ ਪਾਈ ਹੋਈ ਹੈ ਕਿ ਅਸੀਂ ਕਿਸੇ ਟਾਈਮ ਵੀ ਤੁਹਾਨੂੰ ਇੰਟਰਵਿਊ ਤੇ ਸੱਦ ਸਕਦੇ ਹਾਂ। ਤੇ ਇਹਦੇ ਵਿੱਚ ਕੀ ਕੋਈ ਚਾਂਸ ਹੈ ਬੱਚਿਆਂ ਨੂੰ ਜਾਂ ਨਹੀਂ?
ਭਾਜੀ ਚਾਂਸ ਬਹੁਤ ਘੱਟ ਆ ਜਦੋਂ ਉੱਥੇ ਮੰਨ ਲਓ ਕਿ ਜਿਹੜਾ ਬਾਹਰ ਬੰਦਾ ਰਹਿੰਦਾ ਨਾ ਉਹਦੀ ਡੈਥ ਹੋ ਜਾਵੇ ਬੈਨੀਫੀਸ਼ਰੀ ਦੀ, ਉਹਦਾ ਚਾਂਸ ਬਹੁਤ ਘੱਟ ਹੁੰਦਾ। ਇਹਦਾ ਚਾਂਸ ਫਿਰ ਉਹਨਾਂ ਕੇਸਾਂ ਦੇ ਵਿੱਚ ਹੁੰਦਾ ਜਿਹਦੇ ਵਿੱਚ ਜਿਹੜਾ ਬਾਕੀ ਬੱਚੇ ਵਗੈਰਾ ਜਾਂ ਕੋਈ ਉਹ ਯੂਐਸ ਆਏ ਹੋਏ ਨੇ, ਉਹਨਾਂ ਨੇ ਯੂਐਸ ਦੀ ਧਰਤੀ ਤੇ ਪੈਰ ਰੱਖਿਆ ਹੋਇਆ, ਤੇ ਇਹ ਤੁਹਾਡੇ ਚਾਂਸ ਕਾਫੀ ਘੱਟ ਆ। ਤੁਸੀਂ ਰੀਇਨਸਟੇਟਮੈਂਟ ਦੀ ਟਰਾਈ ਕਰ ਸਕਦੇ ਹੋ, ਪਰ ਬਹੁਤ ਮੁਸ਼ਕਿਲ ਆ ਕੇਸ। ਜੀ, ਤੇ ਆਪਣੇ ਅਗਲੇ ਕਾਲਰ ਨੇ जुड़े हुए अवतार सिंह जी। हाँ जी 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 ਸਾਡਾ ਜੀ ਸਵਾਲ ਇਹ ਆ ਕਿ ਅਸੀਂ 2002 ਵਿੱਚ ਆਏ ਸੀਗੇ ਤੇ ਸਾਡੇ ਜਦੋਂ ਅਸੀਂ ਆਏ ਸੀ ਉਹ ਭਾਜੀ ਬਿਮਾਰ ਹੋ ਗਏ, ਮੇਰਾ ਵੱਡਾ ਭਰਾ ਬਿਮਾਰ ਹੋ ਗਿਆ ਤੇ ਉਹਦੀ ਜਿਹੜੀ ਪੀਜੇ ਤੇ ਸੀਗੀ ਇੱਕ ਕੁੜੀ ਸੀਗੀ ਪੜ੍ਹੀ ਲਿਖੀ, ਉਹ ਕਹਿੰਦੀ ਵੀ ਮੈਂ ਇਹੋ ਚਿੱਠੀਆਂ ਕੱਢ ਦਿੰਦੀ ਆ, ਤੇ ਉਹ 4 ਚਿੱਠੀਆਂ ਬਣਾ ਕੇ ਕੱਢੀਆਂ, ਇੱਕੋ ਤੇ ਨਹੀਂ 2, ਮਤਲਬ ਸਾਡੀ ਮੰਮੀ ਡੈਡੀ ਦੀ ਤਾਂ 2 ਬੱਚਿਆਂ ਦੀ, ਮੁੰਡਿਆਂ ਦੀ। ਤਾਂ ਉਹ ਚਿੱਠੀਆਂ ਦੇ ਵਿੱਚ ਜਿੱਦਾਂ ਸਾਡੇ ਮਤਲਬ ਲਿਖਿਆ ਭਰਾ ਦਾ ਕੇਸ, ਤੇ ਉਦਾਂ ਹੀ ਉਹ ਮੁੰਡਿਆਂ ਦਾ ਵੀ ਭਰਾ ਦਾ ਹੀ ਲਿਖ ਦਿੱਤਾ, ਬ੍ਰਦਰ ਲਿਖ ਦਿੱਤਾ। ਗੋਰੀ ਕੁੜੀ ਸੀ, ਉਹਨੂੰ ਉਹ ਸਮਝ ਨਹੀਂ ਲੱਗੀ ਕਰਦੀ। ਤਾਂ ਉਹ ਜਿਸ ਵੇਲੇ ਉੱਥੇ ਉਹਨਾਂ ਨੇ ਵਿਜੇ ਦੀਆਂ ਚਿੱਠੀਆਂ ਪਾਤੀਆਂ, ਸਾਨੂੰ ਤਾਂ ਵਿਜੇ ਮਿਲ ਗਏ ਦੋਵਾਂ ਜਣਿਆਂ ਨੂੰ। ਉਹ ਨਿਆਣਿਆਂ ਮੁੰਡਿਆਂ ਦੀ ਜਦੋਂ ਵਾਰੀ ਆਈ ਤੇ ਉਹਨਾਂ ਨੇ ਉਹ ਕਹਿੰਦੇ ਵੀ ਕੌਣ ਆ ਸੱਦਣੇ ਵਾਲਾ, ਉਹ ਕਹਿੰਦੇ ਜੀ ਅੰਕਲ ਆ ਸਾਡਾ। ਹੁਣ ਸਾਨੂੰ ਤਾਂ ਕੋਈ ਡਾਊਟ ਹੈ ਹੀ ਨਹੀਂ ਸੀ, ਅਸੀਂ ਤਾਂ ਜੋ ਮੁੰਡਿਆਂ ਨੂੰ ਵੀ ਉਹੋ ਹੀ ਸੀ, ਅਸੀਂ ਪੜ੍ਹੇ ਉਹਨੇ ਹੈ ਨਹੀਂ ਸੀ, ਨਾ ਮੁੰਡੇ ਸੀਗੇ। ਤਾਂ ਉਹ ਇੰਗਲਿਸ਼ ਵਿੱਚ ਉਹਨਾਂ ਸੈਨ ਸੂਨ ਜੋ ਕੋ ਕੀਤਾ ਆ ਸੀਗਾ। ਜੀ ਆਪਣੀ ਗੱਲ ਨੂੰ ਪਲੀਜ਼ ਜਲਦੀ ਜਿਹੜਾ ਜੀ ਸਮੇਟੋ, ਆਪਣੇ ਕੋਲ ਬਹੁਤ ਸਾਰੇ ਕਾਲਰਸ ਨੇ। ਭਰਾ ਵਾਲੇ ਚ ਕਰ ਦਿੱਤੇ ਮੁੰਡਿਆਂ ਦੇ ਵੀ। ਸੋ ਹੁਣ ਕੀ ਹੋ ਸਕਦਾ ਹੈ ਜੀ ਕੁਝ ਕਿ ਨਹੀਂ? ਮੁੱਖ ਦੀ ਗੱਲ ਇਹ ਆ ਵੀ ਮੁੱਖ ਦੀ ਗੱਲ ਇਹ ਹੈ ਕਿ ਜੀ ਮੁੰਡੇ ਜਿਹੜੇ ਸੀਗੇ ਤੁਹਾਡੇ ਸੀਗੇ? ਹਾਂ ਮੁੰਡੇ ਮੇਰੇ ਸੀਗੇ, ਪਰ ਲੇਖ ਭਰਾ ਦਿੱਤੇ। ਹਾਂਜੀ ਅੱਗੇ। ਹਾਂਜੀ, ਤੇ ਤੁਹਾਡੇ ਮੁੰਡਿਆਂ ਦੀ ਉਮਰ ਕਿੰਨੀ ਹੈ ਹੁਣ ਇਸ ਵੇਲੇ? ਕਿੰਨੀ ਉਮਰ ਹੈ ਹੁਣ ਇਸ ਵੇਲੇ ਤਾਂ ਉਹ 35-40 ਸਾਲ ਦੇ ਹੋ ਗਏ ਆ ਜੀ। ਵਿਆਹੇ ਆ ਨਹੀਂ ਵਿਆਹੇ? 35-40 ਦੇ ਆ, ਤੇ ਤੁਹਾਨੂੰ ਆਪਣੇ ਲੈਵਲ ਤੇ ਉਹਨਾਂ ਦਾ ਫਾਈਲ ਕਰਨਾ ਪੈਣਾ। ਭਰਾ ਤੇ ਪਹਿਲੀ ਗੱਲ ਦੇ ਹੀ ਨਹੀਂ ਸਕਦਾ ਸੀ ਵੀਜ਼ਾ, ਭਾਵੇਂ ਗੋਰੀ ਨੇ ਸਹੀ ਭਰਿਆ ਭਾਵੇਂ ਗਲਤ ਭਰਿਆ। ਜਿਹੜਾ ਤੁਹਾਡਾ ਭਰਾ ਉਹ ਤੁਹਾਡੇ ਮੁੰਡਿਆਂ ਦਾ ਨਹੀਂ ਕਰ ਸਕਦਾ ਸੀਗਾ, ਉਹ ਤੁਸੀਂ ਉਹਨਾਂ ਦਾ ਕਰ ਸਕਦੇ ਹੋ। ਜੇ ਤੁਸੀਂ ਗ੍ਰੀਨ ਕਾਰਡ ਹੋਲਡਰ ਹੋ ਤੇ ਅਨਬਿਆਹ ਦਾ ਹੋ ਸਕਦਾ ਸਿਰਫ, ਜੇ ਤੁਸੀਂ ਸਿਟੀਜ਼ਨ ਆ ਤੇ ਫਿਰ ਭਾਵੇਂ ਵਿਆਹ ਵੀ ਹੋਇਆ ਉਹਨਾਂ ਦਾ ਵੀ ਕਰ ਸਕਦੇ ਹੋ। ਤੇ 12 ਸਾਲ ਦਾ ਪ੍ਰੋਸੈਸ ਲੱਗੂਗਾ ਵਿਆਹੇ ਬੱਚੇ ਲਈ। ਜੀ, ਤੇ ਮੈਨੂੰ ਨਹੀਂ ਪਤਾ ਵੀ ਉਹਨੂੰ ਪਤਾ ਹੋਊਗਾ ਨਹੀਂ ਪਤਾ ਹੋਊਗਾ, ਕਈ ਬੰਦਾ ਆਪ ਹੀ ਕਹਿ ਦਿੰਦਾ ਚਲੋ ਕੋਈ ਨਹੀਂ ਭਰ ਦੋ। ਸਭ ਨੂੰ ਹੀ ਪਤਾ ਆ ਵੀ ਭਰਾ ਜਿਹੜਾ ਗਾਂ ਆਪਣੇ ਭਰਾ ਦੇ ਨਿਆਣੇ ਦੇ ਨਹੀਂ ਕਰ ਸਕਦਾ, ਉਹ ਸਿੱਧਾ ਹੀ ਜਿਹੜਾ ਉਹ ਖੁਦ ਨੂੰ ਹੀ ਜਿਹੜਾ ਕਰਨਾ ਪੈਂਦਾ। ਬਲੱਡ ਰਿਲੇਸ਼ਨ ਤੁਹਾਡੇ ਨਾਲ ਹੀ ਜਿਹੜਾ ਉਹਦਾ ਸਿੱਧਾ ਡਾਇਰੈਕਟਲੀ ਬਣਦਾ ਸੀਗਾ। ਰਿਸ਼ਤੇਦਾਰੀ ਜ਼ਰੂਰ ਜਿਹੜੀ ਉਹਨਾਂ ਦੇ ਨਾਲ ਹੈਗੀ ਸੀ, ਪਰ ਇਮੀਗ੍ਰੇਸ਼ਨ ਦੇ ਵਿੱਚ ਇੱਦਾਂ ਨਹੀਂ ਆ। ਜਿੱਦਾਂ ਉਹਨੂੰ ਤੁਸੀਂ ਦੱਸਿਆ ਉਹਨੇ ਉੱਦਾਂ ਭਰਤਾ, ਤੇ ਹੁਣ ਸ਼ਾਇਦ ਇੱਦਾਂ ਉਹ ਚਾਂਸ ਬਣਨਾ ਨਹੀਂ ਹੈਗਾ ਜਿੱਦਾਂ ਤੁਸੀਂ ਤੁਹਾਨੂੰ ਆਪਣੇ ਲੈਵਲ ਤੇ ਕਰਨਾ ਪੈਣਾ। ਕਰਨਾ ਪੈਣਾ। ਪਰਮਿੰਦਰ ਗਰੇਵਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ? ਮੈਂ ਭਾਈ ਸਾਹਿਬ ਤੁਹਾਨੂੰ ਇਹ ਪੁੱਛਣਾ ਵੀ ਡਾਕਾ ਵਾਲਿਆਂ ਦਾ ਅੱਜ ਕੱਲ੍ਹ ਕੀ ਸਟੇਟਸ ਆ? ਇਹਦੇ ਬਾਰੇ ਐਡਮਿਨਿਸਟ੍ਰੇਸ਼ਨ ਨੇ ਕੋਈ ਮਤਲਬ ਇਸ ਤਰ੍ਹਾਂ ਦੀ ਕੋਈ ਚੀਜ਼ ਪਾਸ ਹੋਈ ਹੈ ਵੀ ਜਿਹੜੇ ਇਹਨਾਂ ਨੂੰ ਪ੍ਰਾਇਰਟੀ ਤੇ ਜਾਂ ਇਹਨਾਂ ਨੂੰ ਮਤਲਬ ਜਲਦੀ ਕੋਈ ਇਹਨਾਂ ਦਾ ਸਟੇਟਸ ਚੇਂਜ ਹੋ ਸਕੇ? ਜੀ ਆਪਾਂ ਹੁਣੇ ਇਹ ਖਬਰ ਡਿਸਕਸ ਕਰਕੇ ਹਟੇ ਹਾਂ ਥੋੜੇ ਚਿਰ ਪਹਿਲਾਂ। ਜੀ ਭਾਜੀ ਨਵਾਂ ਬ੍ਰੈਂਡ ਨਿਊ ਡਾਕਾ ਦੀ ਐਪਲੀਕੇਸ਼ਨ ਇਸ ਵੇਲੇ ਫਾਈਲ ਨਹੀਂ ਹੋ ਸਕਦੀ। ਜਿਹੜੇ ਪੁਰਾਣੇ ਡਾਕਾ ਵਾਲੇ ਆ ਪ੍ਰਾਇਓਰਟੀ ਕੋਈ ਨਹੀਂ, ਉਹ ਬਸ ਆਪਣੇ ਜਿੱਦਾਂ ਪਹਿਲਾਂ ਸੀਗਾ ਉਦਾਂ ਹੀ ਫਾਈਲ ਹੋਊਗਾ। ਤੇ ਡਾਕਾ ਦੀ ਕਾਫੀ ਬੈਟਲ ਚੱਲੂਗੀ ਇਹ 4 ਸਾਲ ਦੇ ਵਿੱਚ। ਰਿਪਬਲਿਕਨ ਨੇ ਆਪਣਾ ਸਟੈਂਸ ਇੰਡੀਕੇਟ ਕਰਤਾ ਕਿ ਆਪਾਂ 1 ਇੰਚ ਨਹੀਂ ਛੱਡਣਾ ਡਾਕਾ ਵਾਲਿਆਂ ਲਈ, ਤੇ ਡੈਮੋਕ੍ਰੇਟਸ ਨੇ ਪ੍ਰੋਮਿਸ ਕੀਤਾ ਕਿ ਉਹਨਾਂ ਲਈ ਫਾਈਟ ਕਰੂਗੇ। ਸੋ ਦੇਖੋ ਕੀ ਬਣਦਾ, ਆਪਾਂ ਖਬਰਾਂ ਦੀਆਂ ਦੱਸਦੇ ਰਵਾਂਗੇ ਜਿੱਦਾਂ ਡਿਵੈਲਪ ਹੁੰਦੀਆਂ। ਜੀ ਤੇ ਆਪਣੇ ਅਗਲੇ ਜਿਹੜੇ ਕਾਲਰ ਨੇ ਜੀ ਇਸ ਟਾਈਮ ਜੁੜੇ ਹੋਏ ਸੰਦੀਪ। ਹਾਂਜੀ ਸੰਦੀਪ ਜੀ ਸੰਦੀਪ ਜੀ। ਆਪਾਂ ਉਹਨਾਂ ਤੋਂ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ ਜੀ। ਸੁਰਿੰਦਰ। ਹਾਂਜੀ ਸੁਰਿੰਦਰ ਕੌਰ ਜੀ। ਹਾਂਜੀ ਬੇਟੇ, ਮੈਂ ਆਪਣੇ ਬੇਟੇ ਦਾ ਅਪਲਾਈ ਕੀਤਾ ਜਿੱਦਾਂ ਅਨਮੈਰਿਡ ਆ ਉਹ, ਤੇ 16 ਵਿੱਚ ਕੀਤਾ ਸੀਗਾ। ਤੇ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ DNA ਕਰਾਓ। DNA ਟੈਸਟ ਵੀ ਕਰਾਏ ਨੂੰ, ਉਹਦੇ ਡੈਡੀ ਨੇ ਭਰੇ ਸੀ ਪੇਪਰ, ਤੇ ਉਹ DNA ਟੈਸਟ ਕਰਾਏ ਨੂੰ ਵੀ ਪਿਛਲੇ ਸਾਲ ਮਈ ਮਹੀਨੇ ਦਾ ਕਰਵਾ ਦਿੱਤਾ ਹੋਇਆ। ਤੇ ਬੇਟੇ ਨੂੰ DNA ਟੈਸਟ ਵਾਸਤੇ ਨਹੀਂ ਅਜੇ ਨਹੀਂ ਬੁਲਾਇਆ ਕਰੋਨਾ ਕਰਕੇ।
ਤੇ ਹੁਣ ਉਹਨੂੰ ਨਾ ਵੇਟ ਕਰਨੀ ਪੈਣੀ ਹੈ ਕਿਉਂਕਿ ਐਮਬੈਸੀ 'ਚ ਹੀ ਹੋ ਸਕਦਾ ਡੀਐਨਏ ਟੈਸਟ, ਤੇ ਐਮਬੈਸੀਆਂ ਇਸ ਵੇਲੇ ਡੀਐਨਏ ਟੈਸਟ ਲੈ ਨਹੀਂ ਰਹੀਆਂ ਤੇ ਵੇਟ ਕਰਨੀ ਪੈਣੀ ਹੈ ਜੀ। ਜਦੋਂ ਖੁੱਲਣਗੇ ਜੀ ਉਦੋਂ ਹੀ ਫਿਰ ਕਰਾਇਓ, ਤੇ ਉਸ ਤੋਂ ਬਾਅਦ ਅੱਗੇ ਕੰਮ ਜਿਹੜਾ ਉਹ ਤੁਰਨਾ ਆ। ਇਹ ਤੁਹਾਡੀ ਨਹੀਂ ਜੀ, ਸਾਰਿਆਂ ਦੀ ਇਹ ਇਸ ਟਾਈਮ ਜਿਹੜੀ ਪ੍ਰੋਬਲਮ ਆ ਉਹ ਚੱਲ ਰਹੀ ਹੈ, ਜਿਹੜੇ ਵੀ ਇਸ ਦੇ ਅਧੀਨ ਆ ਰਹੇ ਆ। ਅਗਲੇ ਜਿਹੜੇ ਕਾਲਰ ਨੇ ਰਜਿੰਦਰ ਜੀ। ਹਾਂਜੀ ਕਹਿਣਾ ਭਾਜੀ, ਮੇਰਾ ਸਵਾਲ ਇਹ ਹੈ ਕਿ ਮੈਂ 2018 ਚ ਆਪਣੀ ਮਾਤਾ ਜੀ ਦਾ ਕੀਤਾ ਸੀ ਅਪਲਾਈ, ਤੇ ਪਿਛਲੇ ਸਾਲ ਕਰੋਨਾ ਤੋਂ ਪਹਿਲਾਂ ਦਾ ਸਾਰਾ ਕੁਝ ਪ੍ਰੂਫ ਆਈ ਜਾਂਦਾ ਵਾ, ਉਸ ਤੋਂ ਬਾਅਦ ਕੋਈ ਹਿਲ ਜੁਲ ਨਹੀਂ ਹੋਈ ਜੀ। ਉਸ ਦਾ ਕਿੰਨਾ ਕੁ ਟਾਈਮ ਲੱਗੂਗਾ ਅਜੇ ਤੱਕ? ਜੀ 2018 ਦਾ ਭਾਜੀ ਤੁਸੀਂ ਉਹਨਾਂ ਨੂੰ ਕੰਟੈਕਟ ਕਰਕੇ ਦੇਖ ਲਓ, ਤੁਸੀਂ ਰੇਂਜ 'ਚ ਹੈਗੇ ਆ, ਤੇ ਜਦੋਂ ਐਮਬੈਸੀ ਮਤਲਬ ਤੁਹਾਡਾ ਕੇਸ ਤਾਂ ਹੋ ਜਾਣਾ ਚਾਹੀਦਾ। ਕੋਵਿਡ ਦਾ ਡਿਲੇ ਆ, ਤੇ ਹੁਣ ਉਹ ਕਿੰਨਾ ਟਾਈਮ ਲੱਗੂਗਾ ਉਹ ਪ੍ਰੈਡਿਕਟ ਕਰਨਾ ਮੁਸ਼ਕਿਲ ਹੈ ਕਿਉਂਕਿ ਖੁੱਲੀਆਂ ਨਹੀਂ ਐਮਬੈਸੀਆਂ ਤੇ ਇੰਡੀਆ ਵਾਲਿਆਂ ਲਈ ਸਪੈਸ਼ਲ ਦੁਆਰਾ ਨਾ ਰਿਸਟ੍ਰਿਕਸ਼ਨ। ਪਰ ਇਹ ਹੈ ਕਿ ਜਿਹੜੇ ਪੇਰੈਂਟਸ ਹੈਗੇ ਉਹਨਾਂ ਨੂੰ ਵੀਜ਼ੇ ਮਿਲ ਰਹੇ ਆ, ਸਾਡੇ ਵੀ ਕਈ ਕਲਾਇੰਟਸ ਨੂੰ ਵੀਜ਼ੇ ਮਿਲੇ ਆ, ਤੇ ਏਦਾਂ ਨਹੀਂ ਕਿ ਉਹਨਾਂ ਨੇ ਟੋਟਲੀ ਬੰਦ ਕੀਤਾ ਹੋਇਆ। ਸੋ ਤੁਸੀਂ ਉਹਨਾਂ ਨੂੰ ਕੰਟੈਕਟ ਕਰ ਲਓ ਐਮਬੈਸੀ ਨੂੰ ਇੱਕ ਵਾਰੀ ਜੀ। ਬਾਕੀ ਤੁਹਾਡੇ ਇਕੱਲੇ ਕੇਸ ਨਹੀਂ, ਪੂਰੀ ਦੁਨੀਆ ਦੀ ਹਿਲਜੁਲ ਬੰਦ ਕੀਤੀ ਪਈ ਆ ਕਰੋਨਾ ਨੇ, ਇਹਨੇ ਬੜੀ ਵਿਪਤਾ ਪਾਈ ਹੋਈ ਆ। ਸੰਦੀਪ ਜੀ। ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਮੈਂ ਵੀਰ ਜੀ ਐਂ ਪੁੱਛਣਾ ਸੀਗਾ ਵੀ ਜੇ ਆਪਾਂ ਮੂਹਰੇ ਤਰੀਕ ਆਉਂਦੀ ਆ ਹਨਾ, ਮੇਰਾ ਅਸਾਈਲਮ ਦਾ ਕੇਸ ਆ ਜੀ, ਜੇ ਮੇਰਾ ਜਿਹੜਾ ਵਕੀਲ ਆ ਉਹ ਮੈਨੂੰ ਕੋਈ ਅਪਡੇਟ ਨਹੀਂ ਦੇ ਰਿਹਾ, ਤੇ ਮੈਂ ਕਈ ਫੋਨ ਲਾਏ ਉਹਨੂੰ, ਕਾਲਾਂ ਲਾਈਆਂ, ਮੈਂ ਦਫ਼ਤਰ ਵੀ ਜਾ ਕੇ ਉਹਨਾਂ ਦਾ ਦਫ਼ਤਰ ਵੀ ਬੰਦ ਆ, ਵੀ ਜੇ ਮੈਂ ਵਕੀਲ ਮਤਲਬ ਚੇਂਜ ਕਰਾਂ ਹਨਾ, ਕੋਈ ਮੇਰੀ ਤਰੀਕ ਤੇ ਤਾਂ ਨਹੀਂ ਕੋਈ ਅਸਰ ਪੈਂਦਾ? ਵੀ ਮੈਨੂੰ ਮੁੰਡੇ ਮੇਰੇ ਨਾਲ ਦੇ ਕਹਿੰਦੇ ਵੀ ਮੂਵ ਨਾ ਹੋ ਜੇ ਤਰੀਕ। ਨਹੀਂ। ਤੇ ਇੱਕ ਮੇਰਾ ਇਹ ਸਵਾਲ ਸੀ ਜੀ, ਜਿਹੜੀ ਮੇਰੀ ਤਰੀਕ ਹੈ ਇੰਡੀਵਿਜੂਅਲ ਆ, ਇਹ ਮਤਲਬ ਫਾਈਨਲ ਹੀ ਹੁੰਦੀ ਆ ਜੀ ਤਰੀਕ? ਹਾਂਜੀ ਫਾਈਨਲ ਤਰੀਕ ਹੈ। ਹਾਂਜੀ ਥੈਂਕ ਯੂ ਜੀ। ਓਕੇ ਜੀ, ਮਿਹਰਬਾਨੀ ਜੀ। ਓਕੇ ਜੀ। ਅਗਲੇ ਕਾਲਰ ਮਨੀਸ਼ਾ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਦੋਨਾਂ ਵੀਰਾਂ ਨੂੰ। ਜੀ ਹਾਂਜੀ ਭਾਜੀ, ਮੇਰਾ ਸਵਾਲ ਇਹ ਸੀ ਕਿ ਮੇਰੀ ਨਾ ਸਿਸਟਰ ਦੀ ਮੈਂ ਪਟੀਸ਼ਨ ਕੀਤੀ ਹੈ ਇੰਡੀਆ, ਤੇ ਮੇਰਾ ਨੈਫਿਊ ਕੈਨੇਡਾ ਦੇ ਵਿੱਚ ਗਿਆ ਹੋਇਆ ਵਾ, ਤੇ ਉਹ ਇੱਥੇ ਦਾ ਵੀਜ਼ਾ ਲੈ ਸਕਦਾ? ਉਹਨਾਂ ਦਾ ਸਾਰਾ ਪੇਪਰ ਵਰਕ ਡਨ ਆ। ਟੂਰਿਸਟ ਵੀਜ਼ੇ ਦੀ ਗੱਲ ਕਰਦੇ? ਹਾਂਜੀ, ਮੇਰੇ ਜਿੱਦਾਂ ਸਿਸਟਰ ਦੀ ਪਟੀਸ਼ਨ ਕੀਤੀ ਹੋਈ ਹੈ ਇੰਡੀਆ, ਤੇ ਮੇਰਾ ਨੈਫਿਊ ਪੜ੍ਹਨ ਲਈ ਕੈਨੇਡਾ ਆਇਆ ਹੋਇਆ ਹੈ। ਤੁਸੀਂ ਟੂਰਿਸਟ ਵੀਜ਼ੇ ਦੀ ਗੱਲ ਕਰਦੇ ਨਾ? ਟੂਰਿਸਟ ਵੀਜ਼ੇ ਦੀ ਗੱਲ ਕਰ ਰਹੇ ਨਾ ਕਿ ਟੂਰਿਸਟ ਵੀਜ਼ਾ ਲੈ ਸਕਦਾ ਕਿ ਨਹੀਂ? ਹਾਂਜੀ। ਆਵਾਜ਼ ਘੱਟ ਗਈ ਹੈ ਨਾ ਜੀ। ਹਾਂਜੀ ਉਹ ਕਹਿੰਦੇ ਟੂਰਿਸਟ ਵੀਜ਼ੇ ਦੀ ਉਹੀ ਗੱਲ ਕਰਦੇ, ਕਿਉਂਕਿ ਹੁਣ ਦੂਜਾ ਵੀਜ਼ਾ ਨਹੀਂ ਏਦਾਂ ਜਿਹੜਾ ਅਮਰੀਕਾ ਵਾਲਿਆਂ ਨੇ ਦੇਣਾ ਨਾ। ਹਾਂਜੀ ਟੂਰਿਸਟ ਵੀਜ਼ਾ ਲੈ ਸਕਦੇ ਆ ਜੀ, ਟਰਾਈ ਕਰ ਸਕਦੇ ਆ ਬਿਲਕੁਲ। ਉਹਦੇ ਵਿੱਚ ਸੱਚ ਦੱਸਣ ਕਿ ਜੋ ਵੀ ਫੈਕਟਸ ਵਗੈਰਾ ਹੈਗੇ, ਕਿੰਨੇ ਕਿਹਦੇ ਲਈ ਫਾਈਲ ਕੀਤਾ, ਤੇ ਬਿਲਕੁਲ ਟਰਾਈ ਕਰ ਸਕਦੇ ਆ, ਕੋਈ ਪ੍ਰੋਬਲਮ ਨਹੀਂ। ਥੈਂਕ ਯੂ ਜੀ। ਅਗਲੇ ਕਾਲਰ ਹਰਵਿੰਦਰ। ਮੈਂ ਕਰੰਟਲੀ EB3 ਵੀਜ਼ੇ ਤੇ ਹੈਗਾ, ਤੇ ਮੇਰਾ I-140 ਅਪਰੂਵ ਹੈਗਾ, ਤੇ ਮੇਰਾ ਕੁਐਸਚਨ ਇਹ ਸੀਗਾ ਕਿ ਮੇਰੇ ਬਰਥ ਸਰਟੀਫਿਕੇਟ ਤੇ ਮੇਰਾ ਲਾਸਟ ਨੇਮ ਨਹੀਂ ਹੈਗਾ, ਬਟ ਬਾਕੀ ਸਾਰੇ ਡਾਕੂਮੈਂਟਸ ਤੇ ਮੇਰਾ ਲਾਸਟ ਨੇਮ ਹੈਗਾ, ਪਾਸਪੋਰਟ, ਐਜੂਕੇਸ਼ਨ ਸਰਟੀਫਿਕੇਟ, ਐਵਰੀਥਿੰਗ। ਤੇ ਇਹਦੀ ਕੋਈ ਦਿੱਕਤ ਹੋ ਸਕਦੀ ਜਾਂ ਕੁਛ ਇਹਦਾ? ਤੁਸੀਂ ਇਹਦਾ ਜੀ ਜਦੋਂ ਆਪਣਾ 485 ਫਾਈਲ ਕਰੋਗੇ ਨਾ, ਤੁਸੀਂ ਐਫੀਡੇਵਿਟ ਲਗਾਇਓ, ਇੱਕ ਆਪਣੇ ਵੱਲੋਂ ਲਗਾਇਓ, ਤੇ 2 ਆਪਣੇ ਇੰਡੀਪੈਂਡੈਂਟ ਬੰਦਿਆਂ ਤੋਂ, ਪੇਰੈਂਟਸ ਇਮੀਡੀਏਟ ਫੈਮਿਲੀ ਤੋਂ ਇਲਾਵਾ, ਵਨ ਐਂਡ ਦਾ ਸੇਮ ਪਰਸਨ ਦਾ ਐਫੀਡੇਵਿਟ ਕਿ ਇਹ ਬੰਦੇ ਨੂੰ ਇਹ ਨਾਮਾਂ ਨਾਲ ਜਾਣਿਆ ਜਾਂਦਾ। ਸੋ ਕੋਈ ਪ੍ਰੋਬਲਮ ਨਹੀਂ ਹੋਣੀ ਜੀ। ਥੈਂਕ ਯੂ ਜੀ। ਅੱਛਾ, ਥੈਂਕ ਯੂ ਜੀ। ਬਲਕਾਰ ਸਿੰਘ ਜੀ। ਹਾਂਜੀ ਬਲਕਾਰ ਜੀ। ਹੈਲੋ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ ਪੁੱਛਣਾ ਸੀਗਾ ਵੀ ਜਿਹੜਾ ਆਪਣੇ ਇੰਡੀਆ ਜਾਣ ਵਾਸਤੇ ਵੀਜ਼ਾ ਹੈ, ਉਹਦਾ ਕੁਛ ਉਮੀਦ ਹੈ ਖੁੱਲਣ ਦੀ ਜਾਂ ਕਿੱਦਾਂ? ਉਹ ਤਾਂ ਇੰਡੀਅਨ ਐਮਬੈਸੀ ਵਾਲੇ ਦੱਸ ਸਕਦੇ ਆ। ਹਾਲ ਦੀ ਘੜੀ ਉਹਨਾਂ ਨੇ ਸਸਪੈਂਡ ਕੀਤਾ ਆ, ਪੈਸੇ ਬਣਾਉਣ ਦੇ ਉਹਨਾਂ ਨੇ ਵੱਖਰਾ ਚਾਲਾ ਬਣਾਇਆ ਆ। ਕਹਿੰਦੇ ਜਿਹੜੇ ਪੁਰਾਣੇ ਵੀਜ਼ੇ ਲੱਗੇ ਅਸੀਂ ਨਹੀਂ ਕੇਅਰ ਕਰਦੇ, ਨਵੇਂ ਪੈਸੇ ਦਿਓ ਤੇ ਨਵਾਂ ਵੀਜ਼ਾ ਜਿਹੜਾ ਉਹ ਲੈ ਲਓ, ਥੋੜ੍ਹੇ ਚਿਰ ਲਈ ਫਿਰ ਜਾਓ। ਸੋ ਹਾਲ ਦੀ ਘੜੀ ਅਜੇ ਉਹਨਾਂ ਨੇ ਓਪਨ ਨਹੀਂ ਕੀਤਾ ਜੀ ਮੁੜ ਕੇ ਸਾਰਾ ਕੁਛ। ਉੱਦਾਂ ਇੰਡੀਅਨ ਐਮਬੈਸੀ ਤੁਹਾਨੂੰ ਸਹੀ ਜਵਾਬ ਇਸ ਦੇ ਪ੍ਰਤੀ ਦੇ ਸਕਦੀ ਆ। ਤੇ ਸੁਖਦੀਪ ਜੀ ਅਗਲੇ ਕਾਲਰ। ਹਾਂਜੀ ਸੁਖਦੀਪ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਵਾਲ ਭਾਜੀ ਮੈਂ ਪੁੱਛਣਾ ਸੀ, ਇੱਦਾਂ ਮੇਰਾ ਨਾ 2013 ਚ ਭਰਿਆ ਸੀ, ਮੇਰੀ ਭੈਣ ਨੇ ਪਟੀਸ਼ਨ ਕੀਤੀ ਆ I-130 ਜੀ, ਤੇ ਉਹ ਮੇਰੀ ਅਪਰੂਵ ਹੋ ਗਈ ਜਿੱਦਾਂ ਪਿਛਲੇ ਵੀਕ। ਤੇ ਮੈਂ 2015 ਚ ਇੱਥੇ ਆ ਗਿਆ ਸੀ, ਤੇ ਮੈਂ ਅਸਾਈਲਮ ਲਾਤਾ ਸੀ, ਤੇ ਉਹ ਫਿਰ ਉਹਦਾ ਐਡਜਸਟਮੈਂਟ ਹੋ ਸਕਦੀ ਹੈ ਉੱਧਰ ਦੂਜੇ ਬੰਨੇ? ਨਹੀਂ ਭਾਜੀ, 2 ਨੰਬਰ ਵਾਲਿਆਂ ਦੀ ਤਾਂ ਭਾਵੇਂ ਤੁਸੀਂ US ਸਿਟੀਜ਼ਨ ਨਾਲ ਵਿਆਹ ਕੀਤਾ ਹੋਵੇ ਉਹਦੀ ਵੀ ਨਹੀਂ ਹੋਣੀ। ਭੈਣ ਭਾਈ ਤਾਂ ਬੜਾ ਦੂਰ ਦਾ ਕੇਸ ਹੈ। ਪਰ ਇਹ ਹੈ ਕਿ ਪਹਿਲਾਂ ਤਾਂ ਇਹ ਹੈ ਕਿ ਜਿਹੜੀ ਭੈਣ ਭਾਈ ਦਾ ਜਿਹੜਾ ਕੇਸ ਹੈ ਉਹ 2005 ਵਾਲੇ ਹੈ, ਤੇ ਤੁਸੀਂ ਆਪਣਾ ਫਿਲਹਾਲ ਤਾਂ ਅਸਾਈਲਮ ਦਾ ਹੀ ਤੁਹਾਡਾ ਪਹਿਲਾ ਨੰਬਰ ਆ ਜਾਣਾ ਹੈ ਨਾ,
ਤੇ ਜੇ ਤੁਹਾਡਾ ਬਾਈ ਚਾਂਸ ਅਸਾਈਲਮ ਦਾ ਨਹੀਂ ਬਣਦਾ ਤੁਹਾਡੇ ਕੋਲ, ਉਦੋਂ ਆਪਸ਼ਨ ਜੇ ਆਂਦੀ ਆ ਤੇ ਤੁਹਾਡੇ ਜੇ ਪੇਰੈਂਟਸ ਇੱਥੇ ਜੇ ਤੁਹਾਡੇ ਪੇਰੈਂਟਸ ਇੱਥੇ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ ਹੈਗੇ ਨੇ, ਉਹਦੇ ਬੇਸ ਤੇ ਤੁਸੀਂ ਵੇਵਰ ਲੈ ਕੇ ਬਾਹਰ ਜਾ ਕੇ ਤੁਹਾਨੂੰ ਵਾਪਸ ਆਉਣਾ ਪੈਣਾ। ਥੋੜਾ ਲੰਬਾ ਚੌੜਾ ਪ੍ਰੋਸੈਸ ਹੈ, ਪਰ ਫਿਲਹਾਲ ਤੁਸੀਂ ਆਪਣੇ ਅਸਾਈਲਮ ਤੇ ਫੋਕਸ ਕਰੋ। ਜੀ ਥੈਂਕ ਯੂ ਜੀ। ਅਗਲੇ ਕਾਲਰ ਗੁਰਮੇਜ ਜੀ। ਹਾਂਜੀ ਜੀ ਸਤਿ ਸ੍ਰੀ ਅਕਾਲ ਬੇਟਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਅਸੀਂ ਪੁੱਛਣਾ ਗਾ ਵੀ 2005 ਦਾ ਸਾਡਾ ਭਰਿਆ ਵਾਗਾ ਤੇ ਆਪਣਾ 2 ਸਾਲ ਹੋ ਗਏ ਸਾਡੇ ਕੇਸ ਨਿਕਲੇ ਨੂੰ, ਹੀ ਮੇਰੇ ਨਾਲ ਆਈ ਜਾਂਦੀਆਂ ਵੀ ਨਿਕਲਦੇ ਕੇਸ ਕਿ ਨਹੀਂ ਨਿਕਲਦੇ। ਕਿਹੜਾ ਫਾਈਲ ਕੀਤਾ ਜੀ? ਨਿਆਣਿਆਂ ਦਾ ਕਿਹਨੇ ਕੀਤਾ, ਫਾਈਲ ਭੈਣ ਕੀਤਾ? ਭਾਈ ਦਾ ਕੀਤਾ, ਕਿਹਦਾ ਕੀਤਾ? ਹਾਂ ਭੈਣ ਨੇ ਕਰਿਆ ਆਦੇ ਭਰਾ ਦਾ, ਤੇ ਬਾਕੀ ਵੀ ਛਿੱਟੀ ਜਾਣਾ ਦੋਨੇ ਮਾਂ ਪਿਓ ਦੀ, ਪਰ ਅਸੀਂ ਕੁਛ ਨਹੀਂ ਲਾਇਆ ਉਹ ਤਾਂ ਜੀ 16 ਸਾਲ ਦਾ ਪ੍ਰੋਸੈਸ ਆ, ਉਹ ਤਾਂ ਤੁਸੀਂ 2 ਸਾਲ ਹੀ ਅਜੇ ਹੋਏ, ਉਹਦਾ ਤੁਹਾਨੂੰ ਟਾਈਮ ਲੱਗਣਾ। ਨਹੀਂ ਨਹੀਂ ਜੀ 2 ਸਾਲ ਤਾਂ ਨਿਕਲੇ ਕੇਸ ਨੂੰ ਹੋ ਅੱਛਾ ਗਏ। ਕੇਸ 2005 ਦਾ ਕਹਿੰਦੇ ਅਪਲਾਈ ਕੀਤਾ ਆ। 2005 7 ਵਾਲਿਆਂ ਨੂੰ ਤਾਂ ਵੇਟ ਕਰਨੀ ਪੈਣੀ ਥੋੜੀ ਜੀ, ਕਿਉਂਕਿ ਅਜੇ ਇੱਕ ਤਾਂ ਭੈਣ ਭਾਈ ਵਾਲਾ ਕਰ ਨਹੀਂ ਰਹੇ ਫੁੱਲ ਫਲੈਜ, ਤੇ ਦੂਜਾ ਇਹ ਆ 5-6 ਵਾਲੇ ਗੇਟ 'ਚ ਹੀ ਅਜੇ ਉਹ ਫਸੇ ਹੋਏ ਨੇ, ਤੇ ਤੁਹਾਨੂੰ ਵੇਟ ਕਰਨਾ ਪੈਣਾ। ਇਹ ਤਾਂ ਕਹਿੰਦੇ 2005 ਦਾ ਕੀਤਾ ਆ, 2 ਸਾਲ ਹੋ ਗਏ ਕਹਿੰਦੇ ਕੇਸ ਨਿਕਲੇ ਨੂੰ। ਹੁਣ ਮੈਨੂੰ ਇਹਦਾ ਮਤਲਬ ਨਹੀਂ ਪਤਾ ਵੀ ਇਹਦਾ ਕੀ ਮਤਲਬ। ਅੱਛਾ ਉਹਨਾਂ ਨੂੰ ਐਨਵੀਸੀ ਦਾ ਨੋਟਿਸ ਆਇਆ ਹੋਣਾ, ਪਰ ਇਹ ਹੈ ਕਿ ਉਹਨਾਂ ਨੇ ਜਿੱਦਾਂ ਐਮਬੈਸੀ ਵਾਲੇ ਨੇ ਨਾ ਇਸ ਵੇਲੇ ਪ੍ਰੈਫਰੈਂਸ ਨਹੀਂ ਹੈਗੀ ਉਹਨਾਂ ਦੀ ਭੈਣ ਭਾਈ ਵਾਲੇ, ਤੇ ਥੋੜੀ ਜਿਹੀ ਉਹਨਾਂ ਨੂੰ ਵੇਟ ਕਰਨੀ ਪੈਣੀ ਹੈ। ਮਤਲਬ ਹੈ ਸਿਰੇ ਤੇ ਹੀ ਆ ਕੰਮ। ਹਾਂਜੀ ਹੈ ਸਿਰੇ ਤੇ ਹੀ ਆ। ਇਹ ਹੈ ਕਿ ਜਿਹਨਾਂ ਦੇ ਵੀ ਕੇਸ ਸਿਰੇ ਤੇ ਆ ਉਹ ਆਪਣਾ ਕੰਟੈਕਟ ਜ਼ਰੂਰ ਕਰ ਲੈਣ ਐਮਬੈਸੀ ਨੂੰ ਇੱਕ ਵਾਰੀ, ਤੇ ਐਮਬੈਸੀ ਫਿਰ ਇੱਕ ਜਨਰਲ ਦੀ ਈਮੇਲ ਪਾ ਦਿੰਦੀ ਹੁੰਦੀ ਕਿ ਤੁਹਾਡਾ ਕੇਸ ਇਨ ਪ੍ਰੋਸੈਸ ਆ। ਜੀ ਚਲੋ ਆਪਣੇ ਵੱਲੋਂ ਇਹ ਖਾਨਾ ਪੂਰਤੀ ਵੀ ਜਿਹੜੀ ਆ ਉਹ ਤੁਸੀਂ ਜ਼ਰੂਰ ਕਰ ਦਿਓ ਹੈਗੋ। ਬਾਕੀ ਜਿੱਥੇ ਹੁਣ ਕੀਤਾ ਜੀ 15-16 ਸਾਲ ਇੰਤਜ਼ਾਰ, ਉੱਥੇ 1-2 ਸਾਲ ਹੋਰ ਸਹੀ ਤੇ ਵੱਧ ਕੀ ਤੇ ਹੁਣ ਘੱਟ ਕੀ, ਥੋੜਾ ਜਿਹਾ ਹੋਰ ਸਬਰ ਜਿਹੜਾ ਉਹ ਕਰ ਰੱਖੋ ਜੀ। ਗੁਲਜ਼ਾਰ ਜੀ। ਹਾਂਜੀ ਗੁਲਜ਼ਾਰ ਸਿੰਘ। ਜੀ ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਪੁੱਛਣਾ ਸੀ ਜੀ, ਸਾਡਾ ਮੁੰਡਾ ਨਾ ਇੱਕ ਇੱਥੋਂ ਜਿੱਦਾਂ ਜੇਲ੍ਹ ਚ ਇੱਕ ਡਿਪੋਰਟ ਹੋ ਗਿਆ ਸੀ 9 ਮਹੀਨੇ ਆ ਪਿਛਲੇ ਸਾਲ ਜੀ, ਤੇ ਉਹ ਹੁਣ ਦੁਬਾਰਾ ਫਿਰ ਆ ਸਕਦਾ ਕਿ ਨਹੀਂ? ਉਹ ਵੀ ਜਿੱਦਾਂ ਉਹ ਲੱਗ ਜਾਂਦਾ। ਦੋ ਤਿੰਨ ਚੀਜ਼ਾਂ ਜਿਹੜਾ ਇਹ ਕਾਫੀ ਕਾਮਨ ਕੁਐਸਚਨ ਆਉਂਦਾ, ਕਾਫੀ ਲੋਕੀ ਪੁੱਛਦੇ ਆ। ਸੋ ਏਦਾਂ ਕਿ ਜਿਹੜਾ ਪਹਿਲਾਂ ਤਾਂ ਏਦਾਂ ਕਿ ਜਿਹੜਾ ਡਿਪੋਰਟ ਹੋ ਗਿਆ ਉੱਤੇ 10 ਸਾਲ ਦੀ 5 ਸਾਲ ਦੀ ਜਿਹੜੇ ਵੀ ਹਿਸਾਬ ਨਾਲ ਜਿਹੜੀ ਵੀ ਧਾਰਾ ਦੇ ਥੱਲੇ ਹੋਇਆ ਬਾਹਰ ਹੁੰਦੀ ਹੈ ਕਿ ਉਹਦੇ ਵਿੱਚ ਉਹ ਅਟੈਂਪਟ ਨਹੀਂ ਕਰ ਸਕਦਾ ਇਲੀਗਲੀ। ਸੋ ਮੈਂ ਕਿਸੇ ਨੂੰ ਆਉਣ ਲਈ ਕਹਿ ਨਹੀਂ ਸਕਦਾ, ਪਰ ਏਦਾਂ ਕਿ ਜਿਹਨੂੰ ਹੁਣ ਜਾਣ ਦਾ ਖਤਰਾ ਹੈਗਾ, ਜਿਹਨੇ ਕਹਿਣਾ ਕਿ ਨਹੀਂ ਮੈਂ ਜਾਣਾ ਹੀ ਜਾਣਾ ਵਾ ਆਪਣੇ ਲੈਵਲ ਤੇ, ਉਹਨੇ ਪੰਗਾ ਲੈਣਾ ਹੀ ਲੈਣਾ ਵਾ, ਉਹਨੂੰ ਇਹ ਹੈ ਕਿ ਉਹ ਬਾਰਡਰ ਨੂੰ 2 ਨੰਬਰ ਤੇ ਕੋਸ਼ਿਸ਼ ਨਾ ਕਰੇ। ਜਿਹੜਾ ਪੋਰਟ ਆਫ ਐਂਟਰੀ ਜਿਹੜਾ ਹੈਗਾ ਉਹਨਾਂ ਦਾ ਇਮੀਗ੍ਰੇਸ਼ਨ ਵਾਲਿਆਂ ਦਾ, ਉੱਥੇ ਜਾ ਕੇ ਸਰੈਂਡਰ ਕਰਕੇ ਉੱਥੇ ਜਾ ਕੇ ਦੱਸੇ ਉਹਨਾਂ ਨੂੰ ਕਿ ਮੈਨੂੰ ਅਸਾਈਲਮ ਦੀ ਮੰਗ ਆ। ਜੀ ਜੀ ਬਿਲਕੁਲ। ਤੇ ਆਪਾਂ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਗੁਰਮੋਹਨ ਜੀ। ਹਾਂਜੀ ਗੁਰਮੋਹਨ ਜੀ। ਡੇਟ ਆ ਅਗਲੇ ਸਾਲ ਜਨਵਰੀ ਚ। ਤੇ ਦੁਬਾਰਾ ਦੱਸਿਓ ਭਾਜੀ। ਦੁਬਾਰਾ ਕੁਐਸਚਨ ਪੁੱਛਿਓ ਗੁਰਮੋਹਨ ਜੀ, ਆਪਣੀ ਆਵਾਜ਼ ਕੱਟ ਗਈ ਸੀ ਵਿੱਚ। ਕੱਲ ਮੇਰੀ ਆਪਣੇ ਰੋਬਰੀ ਹੋ ਗਈ ਸਟੋਰ ਤੇ ਉਹਦੇ ਵਿੱਚ ਮੇਰਾ ਸਟੇਟਮੈਂਟ ਵੀ ਸੀ, ਗਨ ਪੁਆਇੰਟ ਤੇ ਮੇਰੇ ਪੈਸੇ ਰੁਕੜੇ ਸੀ, ਤੇ ਮੈਂ ਆਪਣੀ ਐਮਰਜੈਂਸੀ ਵੀ ਹੋਣਾ, ਤੇ ਮੇਰੀ ਡੇਟ ਆ 2022 ਜਨਵਰੀ ਚ। ਤੇ ਕਿਹੜਾ ਬੈਨੀਫਿਟ ਮੈਨੂੰ ਸਹੀ ਰਹੇਗਾ ਜਾਂ ਕੀ ਹਿਸਾਬ ਕਿਤਾਬ ਵਿੱਚ ਦੋਵੇਂ ਨਾਲ ਚੱਲਣਗੇ? ਤੁਸੀਂ ਭਾਜੀ ਯੂ ਵੀਜ਼ਾ ਆਪਣਾ ਅਪਲਾਈ ਕਰੋ, ਨਾ ਅਪਲਾਈ ਕਰਨ ਵਾਲੀ ਕੋਈ ਗੱਲ ਨਹੀਂ ਹੈਗੀ। ਜੇ ਤੁਹਾਡਾ ਕੇਸ ਪਾਸ ਹੋ ਜਾਂਦਾ ਹੈ ਗ੍ਰੇਟ, ਨਹੀਂ ਤਾਂ ਕੀ ਹੈ ਯੂ ਵੀਜ਼ਾ ਤੁਸੀਂ ਆਪਣਾ ਚਲਾਓ। ਯੂ ਵੀਜ਼ਾ ਨਾਲ ਕਈ ਵਾਰੀ ਕੀ ਹੁੰਦਾ ਕਿ ਫਿਰ ਜਦੋਂ ਤੁਸੀਂ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਉੱਤੇ ਸਰਕਿਟ ਕੋਰਟ ਵੱਲ ਜਾਂਦੇ ਹੋ, ਤੇ ਉਹ ਫਿਰ ਕਈ ਵਾਰੀ ਕੀ ਕਰਦੇ ਆ ਕਿ ਤੁਹਾਡੀ ਜਿਹੜਾ ਕੇਸ ਆ ਉਹਨੂੰ ਉੱਥੇ ਟੈਂਪਰੇਰੀ ਪੌਜ਼ ਕਰ ਦਿੰਦੇ ਆ ਜਦ ਤੱਕ ਤੁਹਾਡਾ ਯੂ ਵੀਜ਼ਾ ਦਾ ਫੈਸਲਾ ਨਹੀਂ ਆਉਂਦਾ ਹੈ ਨਾ। ਤੇ ਯੂ ਵੀਜ਼ਾ ਤੁਸੀਂ ਜ਼ਰੂਰ ਅਪਲਾਈ ਕਰੋ, ਤੇ ਨਾਲ ਆਪਣਾ ਜਿਹੜਾ ਤੁਸੀਂ ਅਸਾਈਲਮ ਆ ਜੇ ਜਨਵਰੀ ਦੇ ਵਿੱਚ ਆ ਤੇ ਤੁਸੀਂ ਉਹਨੂੰ ਵੀ ਆਫ ਕੋਰਸ ਉੱਤੇ ਤੁਸੀਂ ਫੋਕਸ ਰੱਖੋ, ਜਿਹੜਾ ਇਮੀਡੀਏਟ ਫੈਸਲਾ ਦਾ ਤੁਹਾਨੂੰ ਅਸਾਈਲਮ ਦੇ ਥਰੂ ਮਿਲਣਾ। ਜੀ ਇਹ ਅਪਲਾਈ ਵਿੱਚ ਹੋ ਜਾਏਗਾ ਨਾਲ ਹੁਣੀ? ਨਹੀਂ ਇਹ ਅਲੱਗ ਤੁਹਾਨੂੰ USCIS ਨਾਲ ਫਾਈਲ ਕਰਨਾ ਪੈਣਾ ਵੱਖਰੇ ਤੌਰ ਦੇ ਉੱਤੇ। ਬੇਸਿਕਲੀ ਨਵੀਆਂ ਐਪਲੀਕੇਸ਼ਨ ਲੱਗਣਗੀਆਂ ਜੀ। ਨਹੀਂ ਮਤਲਬ ਇਹਦਾ ਕੋਡ ਇਸੇ ਹੁਣੇ ਹੋ ਜਾਏਗਾ ਜਾਂ ਦੇਰ ਨਾਲ ਅਪਲਾਈ ਹੋਏਗਾ? ਨਹੀਂ ਹੁਣੇ ਕਰੋ ਤੁਸੀਂ ਅਪਲਾਈ, ਹੁਣੇ ਹੀ ਅਪਲਾਈ ਕਰੋ ਜੀ। ਲੋਹਾ ਕਰਨਾ ਥੋੜਾ ਮਾਰੋ, ਇਹ ਗੱਲ ਜਿਹੜੀ ਹੁੰਦੀ ਆ ਵੀ ਪ੍ਰੋਸੀਜਰ ਦੇ ਵਿੱਚ ਇੱਦਾਂ ਵੀ ਟਾਈਮ ਦੀ ਵੇਸਟੇਜ ਆਪਾਂ ਨਾ ਕੀਤੀ ਜਾਵੇ। ਅਗਲੇ ਜਿਹੜੇ ਕਾਲਰ ਨੇ ਗੁਰਿੰਦਰ ਜੀ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਨਾ ਸਿਟੀਜ਼ਨ ਅਪਲਾਈ ਕੀਤੀ ਹੋਈ ਆ ਤੇ ਮੇਰੀ ਇੰਟਰਵਿਊ ਆਉਣ ਵਾਲੀ ਆ, ਤੇ ਮੈਂ ਟਰੱਕ ਚਲਾਉਣਾ ਭਾਜੀ। ਜਿੱਦਾਂ ਕੋਈ ਸਪੀਡਿੰਗ ਦੀ ਟਿਕਟ ਮਿਲੀ ਹੋਵੇ ਉਹ ਤਾਂ ਨਹੀਂ ਕੋਈ ਮੈਟਰ ਕਰਦਾ ਵਿੱਚ ਸਿਟੀਜ਼ਨਸ਼ਿਪ ਦੀ ਇੰਟਰਵਿਊ ਕੋਈ ਹੈ? ਨਹੀਂ
ਕੋਈ ਚੱਕਰ ਨਹੀਂ ਹੈ ਨਾ DUI ਹੋਵੇ ਮੈਨ ਸਲੋਟਰ ਜਾਂ ਇਦਾਂ ਦੀ ਚੀਜ਼ ਉਹਦਾ ਮੈਟਰ ਕਰ ਸਕਦਾ ਹੈ। ਨਾਰਮਲ ਟਿਕਟ ਨਾਰਮਲ ਟਿਕਟ ਦਾ ਨਹੀਂ ਜੀ ਉਦਾਂ ਨਹੀਂ ਕਰਨਾ। ਥੈਂਕ ਯੂ ਭਾਜੀ ਜੀ ਥੈਂਕ ਯੂ ਓਕੇ ਜੀ ਕੁਲਬੀਰ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਮੈਂ ਆਪਣੀ ਮਾਤਾ ਜੀ ਦਾ ਟਰੈਵਲ ਡਾਕੂਮੈਂਟ ਅਪਲਾਈ ਕੀਤਾ ਸੀ ਜੀ, ਉਹਨਾਂ ਨੇ ਪਰਮਿਸ਼ਨ ਲੈਣ ਲਈ ਉਹ ਦੂਸਰੀ ਵਾਰੀ ਕੀਤਾ ਸੀ ਤੇ ਉਹਨੂੰ 6-7 ਮਹੀਨੇ ਹੋ ਗਏ, ਉਹਨੇ ਕੋਈ ਜਵਾਬ ਨਹੀਂ ਦਿੱਤਾ, ਪਰ ਉਹ ਡਿੱਗ ਕੇ ਹੁਣ ਚਲ ਗਿਆ ਇੰਡੀਆ। ਕੀ ਉੱਥੇ ਵੀ ਫੋਲੋ ਕਰ ਸਕਦੇ ਇਹਨੂੰ? ਤੁਸੀਂ ਕੀ ਸਿਟੀਜ਼ਨ ਹੈਗੇ? ਜੀ। ਤੇ ਤੁਸੀਂ ਉਹਨਾਂ ਦਾ ਕੀ ਐਡਜਸਟਮੈਂਟ ਅਪਲਾਈ ਕੀਤਾ ਜਾਂ 485 ਅਪਲਾਈ ਕੀਤਾ? ਨਹੀਂ ਰੀਐਂਟਰੀ ਪਰਮਿਟ ਕਰਨਾ ਸੀ ਅਪਲਾਈ 2 ਸਾਲ ਬਾਅਦ। ਮਦਰ ਤੁਹਾਡੇ ਗ੍ਰੀਨ ਕਾਰਡ ਹੋਲਡਰ ਹੈ? ਠੀਕ ਹੈ, ਰੀਐਂਟਰੀ ਹਾਂਜੀ ਤੇ ਹਾਂਜੀ ਬਿਲਕੁਲ। ਜੇ ਉਹਨਾਂ ਦਾ ਫਿੰਗਰ ਪ੍ਰਿੰਟਿੰਗ ਹੋ ਗਏ ਆ ਜਾਂ ਅਪਲਾਈ ਹੋਇਆ ਤਾਂ ਉੱਥੋਂ ਦੀ ਕਲੈਕਟ ਕਰ ਸਕਦੇ ਆ, ਜਾਂ ਤੁਹਾਡੇ ਕੋਲ ਇੱਥੇ ਆਉਂਦਾ ਤੁਸੀਂ ਅਪਲਾਈ ਹੋਇਆ ਫਿੰਗਰਪ੍ਰਿੰਟ ਨਹੀਂ ਹੋਏ ਜੀ। ਫਿਰ ਫਿੰਗਰਪ੍ਰਿੰਟ ਦਾ ਇਦਾਂ ਕਿ ਦੋ ਚੋਇਸਿਸ ਆ। ਜ਼ਿਆਦਾਤਰ ਉਹ ਅੱਜ ਕੱਲ੍ਹ ਕੀ ਕਰ ਰਹੇ ਆ ਕਿ ਪੁਰਾਣੇ ਵਾਲੇ ਨਾ ਪੁਰਾਣੇ ਵਾਲੇ ਫਿੰਗਰਪ੍ਰਿੰਟ ਯੂਜ਼ ਕਰ ਲੈਂਦੇ ਨੇ। ਜੇ ਪੁਰਾਣੇ ਵਾਲੇ ਫਿੰਗਰਪ੍ਰਿੰਟ ਉਹ ਯੂਜ਼ ਕਰ ਲੈਣ ਤਾਂ ਉਹਦੇ ਬੇਸ ਤੇ ਤੁਹਾਡਾ ਕੰਮ ਬਣ ਜਾਊਗਾ ਜੀ। ਠੀਕ ਹੈ ਜੀ। ਨਹੀਂ ਤੇ ਫਿਰ ਹਾਂਜੀ ਬੇਸਿਕਲੀ ਨਹੀਂ ਤਾਂ ਤੁਸੀਂ ਇਹ ਹੈ ਕਿ ਸਾਲ ਤੋਂ ਵੱਧ ਨਾ ਉਹਨਾਂ ਨੂੰ ਬਾਹਰ ਰੱਖਿਓ, ਇਹ ਦੇਖ ਲਿਓ, ਤੇ ਇੱਥੇ ਆਪਣਾ ਐਡਰੈਸ ਵਗੈਰਾ ਉਹਨਾਂ ਦਾ ਬੈਂਕ ਖਾਤਾ ਫੋਨ ਏਦਾਂ ਦੀਆਂ ਚੀਜ਼ਾਂ ਰੱਖਿਓ ਤਾਂ ਕਿ ਜੇ ਨਾ ਅਪਰੂਵ ਹੋਵੇ ਬਾਈ ਚਾਂਸ ਤਾਂ ਉਹਨਾਂ ਦਾ ਫਿਰ ਗ੍ਰੀਨ ਕਾਰਡ ਲੈਪਸ ਨਹੀਂ ਹੋਊਗਾ। ਮਤਲਬ 1 ਸਾਲ ਤੋਂ ਵੱਧ ਬਾਹਰ ਨਾ ਰਹਿਣ ਜੀ ਕਿਸੇ ਵੀ ਹਾਲਾਤ ਦੇ ਵਿੱਚ ਜੀ। ਥੈਂਕ ਯੂ ਜੀ। ਪਿਆਰਾ ਸਿੰਘ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਪੁੱਛਣਾ ਸੀਗਾ ਅੱਜ ਕੱਲ੍ਹ ਜਿੱਦਾਂ ਨਵੇਂ ਕਿਸੇ ਬੰਦੇ ਨੇ ਆਉਣਾ ਹੋਵੇ ਇੰਡੀਆ ਤੋਂ, ਉਹਨਾਂ ਨੂੰ ਕਿੱਦਾਂ ਵੀਜ਼ਾ ਵੂਜ਼ਾ ਦੇ ਰਹੇ ਆ? ਇਸ ਵੇਲੇ ਖੁੱਲ ਗਿਆ ਸਾਰਾ ਕੁਝ? ਟੂਰਿਸਟ ਵੀਜ਼ੇ ਦੀ ਗੱਲ ਕਰ ਰਹੇ? ਟੂਰਿਸਟ ਤਾਂ ਨਹੀਂ ਦੇ ਰਹੇ ਭਾਜੀ ਅੱਜ ਕੱਲ੍ਹ ਤਾਂ। ਜਿਹੜੇ ਵੀਜ਼ੇ ਜਿਹਨਾਂ ਕੋਲ ਹੈਗੇ ਆ ਉਹਨਾਂ ਨੂੰ ਵੀ ਨਹੀਂ ਬਣਨ ਦਿੰਦੇ ਪਏ ਆ, ਕਿਉਂਕਿ ਉਹਨਾਂ ਦੇ ਵੀ ਬੰਨ ਲਾਏ ਆ। ਸੋ ਨਵੇਂ ਵੀਜ਼ੇ ਦਾ ਤਾਂ ਦੇਖੋ ਤੇ ਇੱਦਾਂ ਜੀ, ਇੱਥੇ ਤੇ ਗ੍ਰੀਨ ਕਾਰਡ ਦੇ ਗਾਂ ਸਪਾਊਸ ਆ ਉਹਨਾਂ ਦੇ ਲਈ ਜਾਂ ਉਹਨਾਂ ਦੇ ਪੇਰੈਂਟਸ ਦੇ ਲਈ, ਉਹਦੇ ਲਈ ਉਹ ਪ੍ਰਾਇਓਰਟੀ ਨਹੀਂ ਹੈਗੀ। ਸੋ ਪ੍ਰਾਇਓਰਟੀ ਰਾਈਟ ਨਾਓ ਸਿਟੀਜ਼ਨ ਦੇ ਨਾਲ ਸੰਬੰਧਿਤ ਜਿਹੜੇ ਰਿਸ਼ਤੇਦਾਰੀਆਂ ਆ ਉਹਨਾਂ ਕੇਸਾਂ ਨੂੰ ਜਿਹੜੀ ਪਹਿਲ ਦਿੱਤੀ ਜਾ ਰਹੀ ਹੈ। ਟੂਰਿਸਟ ਵੀਜ਼ਾ ਤਾਂ ਬਿਲਕੁਲ ਐਂਡ ਦੇ ਵਿੱਚ ਜਾ ਕੇ ਆਉਂਦਾ ਆ ਕਿਤੇ ਨਾ ਕਿਤੇ ਜੀ। ਨਾਲੇ ਰਸ਼ ਹੀ ਬਹੁਤ ਜ਼ਿਆਦਾ ਪੈਣਾ। ਟੂਰਿਸਟ ਨਵਾਂ ਵਾਲਾ ਤੇ ਭੁੱਲ ਜਾਵੇ ਬੰਦਾ ਕਿ ਇਸ ਸਾਲ ਸਾਰੇ ਲੋਕੀ ਬੈਠੇ ਹੋਣੇ ਆ ਕਿ ਜਿਹੜੇ ਏਜੰਟ ਸੀਗੇ, ਕੰਮ ਕਿਸੇ ਦਾ ਕੋਈ ਚੱਲਿਆ ਨਹੀਂ ਹੋਣਾ, ਕਿਉਂਕਿ ਉਹ ਟੂਰਿਸਟ ਵੀਜ਼ੇ ਭਰਦੇ ਹੁੰਦੇ ਸੀਗੇ ਤੇ ਟੂਰਿਸਟ ਵੀਜ਼ੇ ਬੰਦ ਕੀਤੇ ਹੋਏ ਆ। ਹੁਣ ਜਦੋਂ ਖੁੱਲਣਾ ਤੇ ਉਦੋਂ ਰਸ਼ ਲਾਈਨਾਂ ਬਹੁਤ ਲੰਬੀਆਂ ਹੋਣੀਆਂ ਜੀ। ਜੀ ਵਿਕਰਮਜੀਤ। ਹਾਂਜੀ ਭਾਜੀ, ਮੈਂ 2 ਸਾਲ ਬਾਅਦ ਨਿਕਲਿਆ ਜੀ ਕੈਂਪ ਤੋਂ, ਲੂਸੀਆਨਾ ਮਿਸੀਸਿਪੀ ਰਿਹਾ ਜੀ। ਮੈਂ ਡਿਪਰੈਸ਼ਨ ਵਿੱਚ ਵੀ ਬਹੁਤ ਰਿਹਾ, ਮੇਰੇ ਨਾਲ ਧੱਕਾ ਵੀ ਬੜਾ ਕੀਤਾ ਜੀ ਉਹਨਾਂ ਨੇ ਉੱਥੇ। ਤੇ ਹੁਣ ਮੈਨੂੰ ਉਹਨਾਂ ਨੇ ਕੱਢਤਾ ਸੀਗਾ ਜਦੋਂ ਮੈਂ ਡਿਪਰੈਸ਼ਨ ਦੇ ਵਿੱਚ ਆਇਆ। ਮੈਨੂੰ ਉਹਨਾਂ ਨੇ ਮੇਰੇ ਪੇਪਰਾਂ 'ਤੇ ਲਿਖਿਆ ਸੀਗਾ ਤੇ ਹੁਣ ਜਿਹੜਾ ਮੇਰਾ ਵਕੀਲ ਆ ਉਹ ਵੀ ਕੋਈ ਕੇਅਰ ਟੇਕ ਨਹੀਂ ਕਰਦਾ, ਉਹਨੂੰ ਪਤਾ ਹੀ ਨਹੀਂ ਕੁਛ ਵੀ। ਤੇ ਮੈਂ ਹੁਣ ਮੈਨੂੰ ਇੰਨਾ ਆ ਵੀ ਮੇਰੇ ਕੜਾ ਲੱਗਿਆ ਸੀਗਾ, ਉਹਨਾਂ ਨੇ ਥੋੜੇ ਦਿਨ ਪਹਿਲਾਂ 8 ਤਰੀਕ ਨੂੰ ਮੇਰਾ ਲਾਤਾ ਸੀਗਾ। ਤੇ ਹੁਣ ਮੈਨੂੰ ਤੁਸੀਂ ਅਸਾਈਲਮ ਫਾਈਲ ਕਰਤਾ ਸੀਗਾ ਭਾਜੀ ਸਾਲ ਦੇ ਅੰਦਰ? ਉਹ ਮੇਰਾ ਅੰਦਰ ਡਿਨਾਈ ਹੋ ਗਿਆ ਸੀ ਸਾਰਾ ਕੇਸ। ਡਿਨਾਈ ਮੈਂ ਬੋਰਡ ਆਫ ਇਮੀਗ੍ਰੇਸ਼ਨ ਪਾਈ, ਉਹ ਮੇਰਾ ਡਿਨਾਈ ਹੋ ਗਿਆ। ਇੱਥੇ ਆ ਕੇ ਫਿਰ ਮੈਂ ਬੋਰਡ ਆਫ ਇਮੀਗ੍ਰੇਸ਼ਨ ਤੋਂ ਬਾਅਦ ਫਿਰ ਮੈਂ ਅਪੀਲ ਲਾਈ, ਉਹ ਇਹਨਾਂ ਮੇਰੇ ਵਕੀਲ ਨੇ ਪੇਪਰ ਨਹੀਂ ਜਮ੍ਹਾਂ ਕਰਾਇਆ ਹੁੰਦਾ। ਫਿਰ ਮੈਨੂੰ ਆ ਗਿਆ ਵੀ ਤੇਰਾ ਕੇਸ ਕਲੋਜ਼ ਹੀ ਕਰਤਾ। ਫਿਰ ਇਹਨਾਂ ਰੀਓਪਨਿੰਗ ਦਾ ਪਾਇਆ ਆ, ਉਹ ਵੀ ਮੈਨੂੰ ਕੋਈ ਰਸੀਦ ਨਹੀਂ ਦਿੰਦਾ, ਕੋਈ ਕੁਛ ਨਹੀਂ ਹੈਗਾ ਮੇਰੇ ਕੋਲ। ਬਸ ਮੈਨੂੰ ਹੁਣ ਇਹੀ ਡਰ ਵੀ ਮੈਨੂੰ ਕਿਤੇ ਕੋਈ ਡਿਪੋਰਟ ਤਾਂ ਨਹੀਂ ਕਰਨਗੇ, ਇੱਦਾਂ ਦੀ ਕੋਈ ਚੀਜ਼ ਤਾਂ ਨਹੀਂ ਹੋਈ ਇੱਦਾਂ ਦਾ ਹੈ ਕੁਛ? ਭਾਜੀ ਦੇਖਣਾ ਪੈਣਾ। ਦੇਖੋ ਜਦੋਂ ਜੱਜ ਤੁਹਾਡਾ ਉਹ ਕਰ ਦਿੰਦਾ ਨਾ, ਇਮੀਗ੍ਰੇਸ਼ਨ ਜੱਜ ਤੁਹਾਨੂੰ ਦੇ ਦਿੰਦਾ, ਰਿਮੂਵਲ ਦੇ ਦਿੰਦਾ, ਤੇ ਉਸ ਤੋਂ ਬਾਅਦ ਤੁਸੀਂ ਬੋਰਡ ਆਫ ਇਮੀਗ੍ਰੇਸ਼ਨ ਕੋਲ ਜਾਂਦੇ ਹੋ, ਜੇ ਫਿਰ ਤੁਹਾਡਾ ਰਿਮੂਵਲ ਰੁਕ ਜਾਂਦਾ ਤੇ ਤੁਹਾਨੂੰ ਮਤਲਬ ਟਾਈਮਲੀ ਨਾ ਅਪੀਲ ਕਰਨੀ ਪੈਂਦੀ ਹੈ। ਤੇ ਅੱਗੇ ਜਾ ਕੇ ਜਦੋਂ ਤੁਸੀਂ ਸਰਕਿਟ ਕੋਰਟ ਵਗੈਰਾ 'ਚ ਜਾਂਦੇ ਹੋ, ਤੁਹਾਨੂੰ ਨਾਲ ਇੱਕ ਸਟੇ ਵੀ ਲੈਣਾ ਪੈਂਦਾ ਅਲੱਗ ਸਿਰੇ ਤੋਂ। ਸੋ ਮੈਨੂੰ ਹੁਣ ਜਦੋਂ ਤੁਸੀਂ ਦੱਸ ਰਹੇ ਹੋ, ਮੈਨੂੰ ਪਤਾ ਨਹੀਂ ਤੁਹਾਡਾ ਕੀ ਕੇਸ ਆ, ਪਰ ਸੁਣਨ 'ਚ ਐਂ ਲੱਗ ਰਿਹਾ ਕਿ ਸਾਰਾ ਕੁਝ ਤੁਹਾਡਾ ਡਿਨਾਈ ਹੋ ਗਿਆ ਤੇ ਹੁਣ ਦੁਬਾਰਾ ਤੁਸੀਂ ਰੀਓਪਨ ਜਿਹੜਾ ਉਹ ਪਾਇਆ ਹੋਇਆ। ਤੇ ਹਾਂਜੀ ਤੇ ਦੇਖਣਾ ਪੈਣਾ ਤੁਹਾਡਾ ਨਾ ਕਿ ਸਰਕਿਟ ਕੋਰਟ ਵਾਲਾ ਨਹੀਂ ਤੁਸੀਂ ਦੱਸਿਆ ਕਿ ਉੱਥੇ ਸਰਕਿਟ ਕੋਰਟ ਕਿਉਂ ਨਹੀਂ ਗਿਆ ਉਹ? ਉਹਨਾਂ ਨੇ ਕਿਹਾ ਵੀ ਮੇਰੇ ਪੇਪਰਾਂ ਲਿਖਿਆ ਵੀ ਤੁਹਾਨੂੰ ਨਾ ਸਟੇ ਦਿੰਦੇ ਆ, ਨਾ ਅਸੀਂ ਤੁਹਾਡੀ ਡੈਪੋਟੇਸ਼ਨ ਰੋਕੀ ਆ, ਏਦਾਂ ਕੁਛ ਲਿਖਿਆ ਆ। ਤੁਸੀਂ ਸੈਪਰੇਟਲੀ ਕੰਟੈਕਟ ਕਰੋ, ਥੋੜਾ ਜਿਹਾ ਦੇਖਣਾ ਪੈਣਾ ਤੇ ਫਾਈਲ ਆਪਣੀ ਜਿਹੜੀ ਨਾ ਲੈ ਕੇ ਵਕੀਲ ਤੋਂ ਫੇਰ ਕੰਟੈਕਟ ਕਰਿਓ। ਤੇ ਜੇ ਫਾਈਲ ਤੁਸੀਂ ਨਹੀਂ ਤੁਹਾਨੂੰ ਉਹ ਦਿੰਦਾ ਤੇ ਫਿਰ ਸਾਨੂੰ ਫਾਈਲ ਕਢਾਣੀ ਪੈਣੀ ਆ ਫੋਇਆ ਤੇ ਉੱਤੇ ਸਾਨੂੰ 4 ਤੋਂ 6 ਮਹੀਨੇ ਲੱਗਣੇ ਆ ਜੀ। ਸੋ ਕੰਟੈਕਟ ਇਹਨਾਂ ਦੇ ਆਫਿਸ ਦੇ ਵਿੱਚ ਕਰ ਲਿਓ ਜੀ, 415 909 0503 4159090503। ਇਸ ਸੰਬੰਧ ਵਿੱਚ ਅਟਰਨੀ ਟਿਰਕੀਆਣਾ ਜੀ ਮੈਂ ਪੁੱਛਣਾ ਚਾਹੁੰਦਾ, ਹੁਣ ਜਿੱਦਾਂ ਮੰਨ ਲਓ ਕੋਈ ਬੰਦਾ ਸੰਤੁਸ਼ਟ ਨਹੀਂ ਹੈਗਾ ਹੁਣ ਆਪਣੇ ਵਕੀਲ ਤੋਂ, ਜਿੱਦਾਂ ਵੀ ਉਹਨੂੰ ਲੱਗ ਰਿਹਾ ਵੀ ਠੀਕ ਨਹੀਂ ਕਰ ਰਿਹਾ ਜਾਂ ਜੋ ਵੀ ਅਣਬਣ ਆ ਜਾਂ ਜਿੱਦਾਂ ਵੀ ਆ, ਨਹੀਂ ਉਹਨਾਂ ਦੀ ਇੱਕ ਦੂਜੇ ਦੀ ਜਿਹੜੀ ਉਹ ਬਣ ਰਹੀ, ਉੱਥੇ ਜਾ ਕੇ ਜਿਹੜਾ ਬੇਸਿਕਲੀ ਇਹ ਤਾਂ ਡਾਲਰ ਦੇ ਕੇ ਕੰਮ ਕਰਵਾ ਰਹੇ ਆ, ਜੇ ਉਹਨਾਂ ਨੂੰ ਨਹੀਂ ਪਸੰਦ ਤਾਂ ਕੀ ਪ੍ਰੋਸੈਸ ਹੈਗਾ ਆਪਣੇ ਵਕੀਲ ਚੇਂਜ ਕਰਨ ਦਾ?
ਤੁਸੀਂ ਵਕੀਲ ਜਿੱਦਾਂ ਤੁਸੀਂ ਕਿਸੇ ਵੀ ਹੋਰ ਸਰਵਿਸ ਪ੍ਰੋਵਾਈਡਰ ਹੋ ਗਿਆ, ਪਲੰਬਰ ਹੋ ਗਿਆ, ਉਹਨੂੰ ਤੁਸੀਂ ਹਾਇਰ ਕਰਦੇ ਹੋ, ਫਾਇਰ ਕਰਦੇ ਹੋ, ਏਦਾਂ ਹੀ ਵਕੀਲ ਇੱਕ ਸਰਵਿਸ ਪ੍ਰੋਵਾਈਡਰ ਹੈਗਾ। ਤੇ ਉਹਦੇ ਵਿੱਚ ਤੁਸੀਂ ਡਿਸਾਈਡ ਕਰਦੇ ਹੋ ਵਕੀਲ ਨੂੰ ਕਦੋਂ ਹਾਇਰ ਕਰਨਾ, ਕਦੋਂ ਫਾਇਰ ਕਰਨਾ। ਤੁਸੀਂ ਕਦੀ ਵੀ ਵਕੀਲ ਨੂੰ ਚੇਂਜ ਕਰ ਸਕਦੇ ਹੋ, ਈਵਨ ਆਪਣੀ ਇੰਡੀਵਿਜੂਅਲ ਹੀਅਰਿੰਗ ਤੋਂ ਪਹਿਲਾਂ ਵੀ ਤੁਸੀਂ ਚੇਂਜ ਕਰ ਸਕਦੇ ਹੋ। ਸੋ ਜੇ ਤੁਹਾਨੂੰ ਸਰਵਿਸ ਨਹੀਂ ਮਿਲ ਰਹੀ ਤੇ ਫਿਰ ਤੁਸੀਂ ਵਕੀਲ ਤੇ ਡਾਕਟਰ ਜਿਹੜੇ ਕਹਿੰਦੇ ਹੁੰਦੇ ਨਾ, ਉਹ ਤੁਹਾਨੂੰ ਥੋੜਾ ਜਿਹਾ ਭਰੋਸਾ, ਕੌਨਫੀਡੈਂਸ ਹੋਣਾ ਹੀ ਚਾਹੀਦਾ ਹੈ ਨਾ। ਤੇ ਜੀ ਤੁਸੀਂ ਫਿਰ ਵਕੀਲ ਨੂੰ ਜ਼ਰੂਰ ਚੇਂਜ ਕਰੋ ਜੇ ਤੁਹਾਨੂੰ ਏਦਾਂ ਲੱਗ ਰਿਹਾ ਕਿ ਤੁਹਾਨੂੰ ਕੋਈ ਉਹ ਨਹੀਂ ਹੈ। ਜੇ ਨਹੀਂ ਤੁਸੀਂ ਵਕੀਲ ਨੂੰ ਚੇਂਜ ਕਰਨਾ, ਤੁਸੀਂ ਪੈਸੇ ਦਿੱਤੇ ਆ, ਤੁਹਾਨੂੰ ਫਾਈਨੈਂਸ਼ੀਅਲ ਪ੍ਰੋਬਲਮ ਆ, ਤੁਸੀਂ ਇੱਕ ਕੰਸਲਟੇਸ਼ਨ ਜ਼ਰੂਰ ਲੈ ਸਕਦੇ ਹੋ। 1-2 ਵਕੀਲਾਂ ਨਾਲ ਤੁਸੀਂ ਕੰਸਲਟੇਸ਼ਨ ਲਓ, ਸੁਣੋ ਕੀ ਕਹਿੰਦੇ ਆ ਉਹ, ਕਿ ਜਿਹੜਾ ਤੁਹਾਡਾ ਵਕੀਲ ਹੈ ਸਹੀ ਕਰ ਰਿਹਾ ਹੈਗਾ, ਕੁਛ ਹੋਰ ਤਾਂ ਨਹੀਂ ਕਰ ਰਿਹਾ। ਜੀ। ਤੇ ਬਹੁਤ ਸਾਰੇ ਲੋਕ ਆਈ ਥਿੰਕ ਇਸ ਗੱਲੋਂ ਵੀ ਡਰ ਜਾਂਦੇ ਵੀ ਕਿਤੇ ਇਹਨੇ ਮੇਰਾ ਕੇਸ ਖਰਾਬ ਨਾ ਕਰ ਦੇਵੇ। ਸੋ ਇਹ ਇੱਕ ਡਰ ਜਿਹੜਾ ਬਹੁਤ ਰਹਿੰਦਾ ਆ ਜਦੋਂ ਵਕੀਲ ਚੇਂਜ ਕਰਨਾ ਹੁੰਦਾ। ਸਭ ਤੋਂ ਜਿੱਦਾਂ ਜਿਹੜੀ ਮੈਂ ਚੀਜ਼ ਦੇਖੀ, ਮੈਂ ਹੈਰਾਨ ਵੀ ਕਈ ਵਾਰੀ, ਜਿੱਦਾਂ ਹੁਣ ਜਿਹੜੀ ਬਾਹਰ ਆ ਨਾ, ਉਹਨੇ ਲਿਖਿਆ ਕਿ ਜਦੋਂ ਤੁਸੀਂ ਕਲਾਇੰਟ ਨਾਲ ਕੰਮ ਕਰਨਾ, ਅਸਾਈਲਮ ਸੋਲਮ ਵਾਲਾ, ਤੁਸੀਂ ਉਹਨੂੰ ਕੰਟਰੈਕਟ ਦੱਸਣਾ ਕਿ ਕੀ ਕਰਨਾ, ਕੀ ਨਹੀਂ ਕਰਨਾ, ਸਾਰਾ ਉੱਤੇ ਲਿਖਿਆ ਪੜਿਆ, ਕਿੰਨੇ ਪੈਸੇ ਲੈਣੇ ਆ। ਕਈ ਲੋਕ ਆ ਕੇ ਦੱਸਦੇ ਕਿ ਮੇਰੇ ਪੈਸੇ ਮਾਰ ਲਏ। ਮੈਂ ਕਿਹਾ ਸਬੂਤ ਦਿਖਾ। ਸਬੂਤ ਤਾਂ ਹੈ ਨਹੀਂ, ਆਪਣਾ ਰਸੀਦ ਨਹੀਂ, ਕੋਈ ਕੰਟਰੈਕਟ ਨਹੀਂ ਸਾਈਨ ਕੀਤਾ। ਸੋ ਤੁਸੀਂ ਤੇ ਫਿਰ ਮੈਂ ਪੁੱਛਿਆ ਫਾਈਲ ਕੀ ਕੀਤਾ, ਫਾਈਲ ਦਾ ਵੀ ਨਹੀਂ ਪਤਾ। ਬੋਰਡ ਆਫ ਇਮੀਗ੍ਰੇਸ਼ਨ ਫਾਈਲ ਕੀਤੀ। ਕਈ ਵਕੀਲ ਜਿਹੜੇ ਹੈਗੇ ਆ, ਉਹ ਆਪ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦਾ ਤੇ ਸਰਕਿਟ ਕੋਰਟ ਦਾ ਕੰਮ ਹੀ ਨਹੀਂ ਕਰਦੇ। ਨਾਮ ਨਹੀਂ ਮੈਂ ਲਊਂਗਾ, ਜੀ ਕੰਮ ਨਹੀਂ ਕਰਦੇ। ਅੱਗੋਂ ਉਹਨਾਂ ਨੇ ਨਾ ਟਾਈਮ ਨਹੀਂ, ਕੈਪੇਬਿਲਿਟੀ ਨਹੀਂ, ਅੱਗੋਂ ਬੰਦੇ ਰੱਖੇ ਹੋਏ, ਉਹਨੂੰ ਪਤਾ ਨਹੀਂ ਕੁਝ ਉਹਨਾਂ ਦਾ। ਜਦੋਂ ਫਾਈਲ ਰਿਜੈਕਟ ਹੋ ਕੇ ਆਉਂਦੀ, ਪੜ੍ਹੀ ਦੀ ਹੈ, ਕਈ ਵਾਰੀ ਹਾਸਾ ਵੀ ਆਉਂਦਾ ਹੈਗਾ ਕਿ ਸੇਮ ਕਹਾਣੀਆਂ ਜਿਹੀਆਂ ਚੇਪੀਆਂ। ਟੈਕਨੀਕਲ ਕੰਮ ਇਹ ਹੋ ਜਾਂਦੇ ਆ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਬੋਰਡ ਆਫ ਇਮੀਗ੍ਰੇਸ਼ਨ ਦੇ ਵਿੱਚ ਕੀ ਫਾਈਲ ਕਰ ਰਿਹਾ, ਕੀ ਅਪੀਲ ਦੇ ਰਿਹਾ, ਦਲੀਲ ਦੇ ਰਿਹਾ, ਕੀ ਕਰ ਰਿਹਾ ਨਾ। ਤੇ ਜਿੱਦਾਂ ਹੁਣ ਇਹ ਨਾਲੋਂ ਨਾਲ ਮੈਂ ਇਹ ਵੀ ਦੱਸ ਦਿੰਦਾ ਕਿ ਜਿਹੜੇ ਬੋਰਡ ਆਫ ਇਮੀਗ੍ਰੇਸ਼ਨ ਸਰਕਿਟ ਕੋਰਟ ਦੇ ਹੁੰਦੇ ਨਾ, ਇਹ ਕਦੀ ਤੁਸੀਂ ਏਦਾਂ ਨਹੀਂ ਕਹਿ ਸਕਦੇ ਕਿ ਅੱਛਾ ਇਹਦੇ ਕਿੰਨੇ ਪੈਸੇ ਲੱਗਣੇ ਆ, ਫਲਾਨਾ ਤਾਂ ਇੰਨੇ ਪੈਸੇ ਲੈਂਦਾ, ਉਹ ਤਾਂ ਇੰਨੇ ਲੈਂਦਾ। ਇਹ ਜਿਹੜੀ ਚੀਜ਼ ਹੁੰਦੀ ਹੈ ਤੇ ਤੁਸੀਂ ਜਿੰਨਾ ਮਰਜ਼ੀ ਟਾਈਮ ਲਾ ਲਓ, ਉਨਾ ਘੱਟ ਆਰਗੂਮੈਂਟਸ, ਤੁਸੀਂ ਜਿੰਨੀ ਮਰਜ਼ੀ ਕੁਆਲਿਟੀ ਡਿਟੇਲ ਦੇ ਵਿੱਚ ਜਾ ਸਕਦੇ ਹੋ। ਸੋ ਜਦੋਂ ਤੁਹਾਡਾ ਇੱਕ ਵਾਰੀ ਵਕੀਲ ਨੇ ਕੇਸ ਡਿਨਾਈ ਕਰਾ ਦਿੱਤਾ, ਤੇ ਜੇ ਤੁਸੀਂ ਪਹਿਲਾਂ ਸੈਟੀਸਫਾਈ ਨਹੀਂ ਸੀਗੇ, ਤੁਸੀਂ ਵਕੀਲ ਡੈਫੀਨੇਟਲੀ ਚੇਂਜ ਕਰੋ ਤੇ ਦੇਖੋ ਕਿ ਕਿਹੜਾ ਬੰਦੇ ਨੂੰ ਟੈਕਨੀਕਲ ਨੌਲੇਜ ਹੈਗੀ ਹੈ, ਕਿ ਜਿਹੜਾ ਟੈਕਨੀਕਲ ਤਰਕ ਦੇ ਕੇ ਤੁਹਾਡਾ ਕੰਮ ਕਢਾ ਸਕਦਾ ਕਿ ਨਹੀਂ ਕਰ ਰਿਹਾ। ਜਿੱਦਾਂ ਹੁਣ ਆਪਾਂ ਰੇਡੀਓ ਤੇ ਡਿਸਕਸ ਕਰਦੇ ਹਾਂ ਕੇਸ ਇੰਨੇ ਜ਼ਿਆਦਾ, ਤੁਹਾਨੂੰ ਇਹ 'ਚ ਹੁਣ ਤੱਕ ਤਾਂ ਪਤਾ ਲੱਗ ਜਾਣਾ ਚਾਹੀਦਾ ਕਿ ਇਹ ਸਾਰਾ ਟੈਕਨੀਕਲ ਮਸਲਾ ਹੈ, ਇਹ ਸਿਰਫ ਗੱਲੀ ਬਾਤ ਹੀ ਨਹੀਂ ਕੰਮ ਚੱਲਦਾ। ਬਿਲਕੁਲ ਜਿਹਨੂੰ ਤੁਸੀਂ ਡਾਲਰ ਦੇ ਰਹੇ ਆ, ਸਰਵਿਸ ਜਿੱਥੋਂ ਲੈ ਰਹੇ ਆ, ਚੰਗੀ ਤਰ੍ਹਾਂ ਸਰਵਿਸ ਲਓ। ਬਾਕੀ ਚੀਜ਼ਾਂ ਦੇ ਵਿੱਚ ਆਪਾਂ ਕਰਦੇ ਹਾਂ ਤੇ ਇਹਦੇ ਵਿੱਚ ਵੀ ਜਿਹੜੀ ਹੈ ਅਣਗਹਿਲੀ ਉਹ ਨਾ ਕਰੋ। ਅਸੀਂ ਅੰਡਰਸਟੈਂਡ ਕਰਦੇ ਹਾਂ ਲੋਕ ਕਈ ਵਾਰੀ ਫਸੇ ਹੁੰਦੇ ਆ ਵੀ ਉਹ ਅਜਿਹੀ ਗੱਲ ਸੁਣਨਾ ਚਾਹੁੰਦੇ ਹੁੰਦੇ ਵੀ ਮੇਰੇ ਲਈ ਪੋਜ਼ੀਟਿਵ ਹੋਵੇ, ਪਰ ਕਈ ਵਾਰੀ ਟੈਕਨੀਕਲੀ ਉਹ ਚੀਜ਼ ਜਿਹੜੀ ਪੋਸੀਬਿਲਿਟੀ ਉਹ ਨਹੀਂ ਵੀ ਹੁੰਦੀ। ਸੋ ਇਕੱਲੀ ਇੱਕ ਤੋਂ ਨਹੀਂ, 2-4 ਜਾਣਿਆਂ ਤੋਂ ਜਿਹੜਾ ਆ ਤੁਸੀਂ ਆਪਣੇ ਕੇਸ ਦੀ ਜਿਹੜੀ ਕੰਸਲਟੇਸ਼ਨ ਜਿਹੜੀ ਐਟਲੀਸਟ ਕਰਕੇ ਜਿਹੜੀ ਉਹ ਪੁੱਛ ਸਕਦੇ ਆ। ਤੁਹਾਨੂੰ ਫਿਰ ਪਤਾ ਲੱਗ ਜਾਊਗਾ ਵੀ ਸਾਰੇ ਕੀ ਕਹਿੰਦੇ ਆ, ਵੀ ਹੈ ਪੋਸੀਬਿਲਿਟੀ ਜਾਂ ਨਹੀਂ। ਅਗਲੇ ਕਾਲਰ ਨੇ ਜਸਬੀਰ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਮੈਂ ਗ੍ਰੀਨ ਕਾਰਡ ਹੋਲਡਰ ਤੇ ਆਪਣੇ ਬੇਟੇ ਦਾ ਅਪਲਾਈ ਕੀਤਾ ਸੀ ਮਾਰਚ 15 ਚ ਜੀ। ਤੇ ਉਹਨਾਂ ਦਾ ਵੀਜ਼ਾ ਫੀਸ ਜਮ੍ਹਾਂ ਹੋ ਗਈ, ਡਾਕੂਮੈਂਟ ਸਾਰੇ ਜਮ੍ਹਾਂ ਹੋ ਗਏ, ਈਮੇਲ ਆ ਗਈ ਵੀ ਤੁਹਾਡੇ ਡਾਕੂਮੈਂਟ ਰਾਈਟ ਆ ਸਾਰੇ ਜੀ। ਤੇ ਹੁਣ ਉਹਨਾਂ ਦੀ 120 ਦਿਨ ਦੀ ਪਹਿਲਾਂ ਲੈਟਰ ਆਈ ਆ ਤੇ ਫਿਰ 60 ਦਿਨ ਦੀ ਆਈ ਆ। 60 ਦਿਨ ਦੀ ਅਗਸਤ 12 ਨੂੰ ਖਤਮ ਹੋ ਜਾਣੀ ਹੈ ਜੀ। ਤੇ ਉਹਦੇ ਬਾਰੇ ਕੀ ਕਰਨਾ ਚਾਹੀਦਾ ਸਾਨੂੰ? ਜੀ ਦੇਖੋ, ਤੁਹਾਡੀ ਡੇਟ ਤਾਂ ਤੁਹਾਡੀ ਕਰੰਟ ਆ, ਕਿਉਂਕਿ ਸਤੰਬਰ 15 ਚੱਲ ਰਿਹਾ ਤੇ ਤੁਸੀਂ ਮਾਰਚ ਦੇ ਵਿੱਚ ਕੀਤਾ। ਤੁਹਾਡੀ ਵੇਟ ਹੀ ਆ ਹੁਣ, ਮਤਲਬ ਕਿ ਤੁਸੀਂ ਕਦੀ ਵੀ ਤੁਹਾਡਾ ਆ ਸਕਦਾ, ਤੁਸੀਂ ਕਰ ਤਾਂ ਕੁਛ ਨਹੀਂ ਸਕਦੇ ਉਹਦੇ ਵਿੱਚ, ਤੁਸੀਂ ਫੋਲੋ ਅਪ ਕਰ ਸਕਦੇ ਹੋ ਬਸ ਕੌਂਸਲੇਟ ਨਾਲ। ਪਰ ਇਹ ਹੈ ਕਿ ਤੁਹਾਡਾ ਕੇਸ ਹੋ ਜਾਣਾ ਚਾਹੀਦਾ ਇਸ ਸਾਲ ਦੇ ਅੰਦਰ ਮੇਰੇ ਹਿਸਾਬ ਨਾਲ। ਜੀ ਥੈਂਕ ਯੂ ਜੀ। ਅਗਲੇ ਕਾਲਰ ਮਨਜੀਤ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਆਪਣੇ ਮੰਮੀ ਡੈਡੀ ਦਾ ਅਪਲਾਈ ਕਰਨਾ ਹੈਗਾ ਤੇ ਉਹਨਾਂ ਦਾ ਬਰਥ ਸਰਟੀਫਿਕੇਟ ਦਾ ਹੈਗਾ, ਮੈਰਿਜ ਸਰਟੀਫਿਕੇਟ ਨਹੀਂ ਹੈ, ਤੇ ਉਹ ਐਫੀਡੇਵਿਟ ਚੱਲ ਜਾਂਦਾ ਹੈ? ਹਾਂਜੀ, ਮੈਰਿਜ ਤੁਸੀਂ ਕੀ ਕਰੋ ਕਿ ਜਿਹੜਾ ਮੈਰਿਜ ਰਜਿਸਟਰ ਵਾਲਾ ਜਿਹੜਾ ਦਫ਼ਤਰ ਹੁੰਦਾ ਨਾ, ਉੱਥੋਂ ਇੱਕ ਨੋਨ ਅਵੇਲੇਬਿਲਿਟੀ ਲੈ ਲਓ ਕਿ ਇਹਨਾਂ ਦਾ ਵਿਆਹ ਰਿਕਾਰਡ ਨਹੀਂ ਹੋਇਆ ਵਾ। ਤੇ ਉਹਦੇ ਨਾਲ ਜਿਹੜੇ 2 ਲੋਕੀ ਜਿਹੜੇ ਵਿਆਹ ਦੀਆਂ ਫੋਟੋਆਂ ਦੇ ਵਿੱਚ ਜਿਹੜੇ ਹੈਗੇ ਆ, ਉਹ ਲੋਕਾਂ ਦਾ 2 ਜਣਿਆਂ ਦਾ ਐਫੀਡੇਵਿਟ ਲਓ ਜਿਹਨਾਂ ਨੇ ਵਿਆਹ ਅਟੈਂਡ ਕੀਤਾ ਸੀਗਾ। ਜੀ ਥੈਂਕ ਯੂ ਜੀ। ਸੋ ਇਹ ਜਿਹੜਾ ਆ ਉਹ ਪ੍ਰੋਗਰਾਮ ਜਿਹੜਾ ਅੱਜ ਦਾ ਹੁਣ ਇੱਥੇ ਹੀ ਸਮਾਪਤ ਹੈਗਾ ਆ। ਤੇ ਬਹੁਤ ਬਹੁਤ ਸ਼ੁਕਰੀਆ ਅਟਾਰਨੀ ਜੇ ਟਿਰਕੇਨਾ ਜੀ, ਤੁਸੀਂ ਸਾਡੇ ਨਾਲ ਜੁੜੇ। ਤੇ ਅਗਲੇ ਹਫਤੇ ਫਿਰ ਜਿਹੜੇ ਆ ਕੁਛ ਨਵੇਂ ਟੌਪਿਕਸ ਦੇ ਨਾਲ
ਨਵੇਂ ਜਿਹੜੇ ਆਈਦਰ ਕੋਈ ਕੇਸ ਹੋਊਗਾ ਜਾਂ ਜਿਹੜੀਆਂ ਖਬਰਾਂ ਹੋਣਗੀਆਂ ਇਮੀਗ੍ਰੇਸ਼ਨ ਦੀਆਂ ਉਹ ਲੈ ਕੇ ਜੁੜਾਂਗੇ ਅਤੇ ਨਾਲ ਹੀ ਜਿਹੜੇ ਸਰੋਤਿਆਂ ਦੇ ਜਿਹੜੇ ਸਵਾਲ ਜਵਾਬ ਆ ਉਹ ਲੈ ਕੇ ਆਪਾਂ ਜੁੜਾਂਗੇ। ਬਹੁਤ ਬਹੁਤ ਸ਼ੁਕਰੀਆ ਅਟਰਨੀ ਟੇਕੀਆਨਾ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਅਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।